ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 18 ਸਤੰਬਰ ਦਿਨ ਹੈਗਾ ਆ ਜੀ ਸ਼ਨਿਚਰਵਾਰ, ਅਤੇ ਜਿਵੇਂ ਆਪ ਸਭ ਜਾਣਦੇ ਹੋ ਸ਼ਨਿਚਰਵਾਰ ਨੂੰ ਆਪਾਂ ਵਿਸ਼ੇਸ਼ ਤੌਰ ਦੇ ਉੱਤੇ US ਦੀ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਕਰਦੇ ਹਾਂ। US ਦੇ ਲਈ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਡਕਿਆਣਾ ਹੁਣਾਂ ਦੇ ਨਾਲ ਆਪਾਂ ਪਿਛਲੇ ਇੱਕ ਸਾਲ ਤੋਂ ਵੱਧ ਦੇ ਸਮੇਂ ਦੇ ਨਾਲ ਇਹ ਪ੍ਰੋਗਰਾਮ ਕਰਦੇ ਆ ਰਹੇ ਹਾਂ ਅਤੇ ਆਪਣੇ ਨਾਲ ਉਹ ਜੁੜ ਚੁੱਕੇ ਨੇ। ਅਟਰਨੀ ਟੇਡਕਿਆਣਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰੋਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ ਅਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ ਨੰਬਰ 4159090503 ਦੇ ਉੱਤੇ। ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਜਿਹੜੀ ਆ ਉਹ ਦਿੰਦੇ ਨੇ। ਇਹਨਾਂ ਦੇ ਕੋਲ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ ਅਤੇ ਸ਼ਾਪ ਦੇ ਲਈ ਇਹਨਾਂ ਨੂੰ ਮਕੈਨਿਕ ਦੀ ਭਾਲ ਹੈ। ਕਾਲ 5592663737। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਆਪਾਂ ਸਰੋਤਿਆਂ ਨੂੰ ਦੱਸ ਜਾਈਏ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀਆਂ ਕਾਲਸ ਜਿਹੜੀਆਂ ਆ ਉਹ ਨਹੀਂ ਲੈ ਸਕਾਂਗੇ। ਉਸ ਚੀਜ਼ ਦੇ ਲਈ ਅਸੀਂ ਤੁਹਾਡੇ ਤੋਂ ਪਹਿਲਾਂ ਹੀ ਜਿਹੜਾ ਉਹ ਮਾਫੀ ਮੰਗਦੇ ਹਾਂ। ਪਰ ਜਿਹੜਾ ਅੱਜ ਦਾ ਵਿਸ਼ੇਸ਼ ਟੌਪਿਕ ਆ ਉਸ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਅਤੇ ਆਓ ਅਟਰਨੀ ਟੇਡਕਿਆਣਾ ਹੁਣਾਂ ਤੋਂ ਪੁੱਛਦੇ ਹਾਂ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ ਜੀ? ਅੱਜ ਜੀ ਆਪਾਂ ਅਸਾਲਮ ਦੇ ਬਾਰੇ ਗੱਲ ਕਰਾਂਗੇ। ਕਾਫੀ ਲੋਕੀ ਜਿਹੜੇ ਪੰਜਾਬੀ ਆਉਂਦੇ ਆ ਉਹਨਾਂ ਨੂੰ ਅਸਾਲਮ ਦੇ ਬਾਰੇ ਪਤਾ, ਪਰ ਕਾਫੀ ਸਾਰਿਆਂ ਨੂੰ ਨਹੀਂ ਵੀ ਪਤਾ। ਸੋ ਇਹਦੇ ਵਿੱਚ ਆਪਾਂ ਕਾਫੀ ਡਿਟੇਲ 'ਚ ਜਾਵਾਂਗੇ। ਇਹ ਇੱਕ ਮਲਟੀ ਸੀਰੀਜ਼ ਆਪਾਂ ਐਪੀਸੋਡ ਕਰਾਂਗੇ ਜਿਹਦੇ ਵਿੱਚ ਆਪਾਂ ਅਸਾਲਮ ਦੀ ਉਹਦੀ ਸ਼ੁਰੂਆਤ ਕਿੱਦਾਂ ਹੋਈ, ਜਦੋਂ ਬੰਦਾ ਆਉਂਦਾ ਬਾਰਡਰ 'ਤੇ ਜਾਂ ਜਹਾਜ਼ ਤੋਂ ਆਉਂਦਾ, ਕਿੱਦਾਂ ਉਹਨੂੰ ਟਰੀਟ ਕੀਤਾ ਜਾਂਦਾ, ਕੀ ਉਹਦੇ ਕੋਲ ਆਪਸ਼ਨਸ ਹੁੰਦੀਆਂ। ਸੋ ਅੱਜ ਆਪਾਂ ਉਸ ਬਾਰੇ ਗੱਲ ਕਰਾਂਗੇ। ਫਿਰ ਆਉਣ ਵਾਲੀ ਜਿਹੜੀ ਐਪੀਸੋਡ 'ਚ ਆਪਾਂ ਅੱਗੇ ਅਸਾਲਮ ਆਫਿਸ ਦੇ ਵਿੱਚ ਕੀ ਹੁੰਦਾ, ਕੋਰਟ ਰੂਮ ਦੇ ਵਿੱਚ ਕੀ ਹੁੰਦਾ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਵਿੱਚ ਕੀ ਹੁੰਦਾ, ਅਤੇ ਸਰਕਿਟ ਕੋਰਟ 'ਤੇ ਕੀ ਹੁੰਦਾ। ਸੋ ਆਪਾਂ ਸਾਰਿਆਂ ਨੂੰ ਐਕਸਪਲੇਨ ਕਰਾਂਗੇ ਕਿ ਇਹ ਜਿਹੜਾ ਸਾਰਾ ਪ੍ਰੋਸੈਸ ਹੈਗਾ, ਇਹਦੀ ਇੱਕ ਅੰਡਰਸਟੈਂਡਿੰਗ ਆ ਜਾਵੇ ਲੋਕਾਂ ਨੂੰ ਕਿ ਇਹ ਹੈ ਕੀ ਚੀਜ਼ ਹੈ, ਅਤੇ ਕਿਉਂ ਤੁਹਾਡੇ ਕੇਸ ਅਪਰੂਵ ਹੁੰਦੇ ਆ, ਕਿਉਂ ਡਿਨਾਈ ਹੁੰਦੇ ਆ, ਸਟਰੋਂਗ ਕੇਸ ਕਿਹੜਾ, ਵੀਕ ਕੇਸ ਕਿਹੜਾ ਹੁੰਦਾ। ਜੀ ਜੀ। ਸੋ ਬਿਲਕੁਲ ਬੜੀ ਹੀ ਅਹਿਮ ਜਾਣਕਾਰੀ ਜਿਹੜੇ ਅਟਰਨੀ ਟੇਡਕਿਆਣਾ ਹੁਣਾਂ ਨੇ ਜਿਹੜੀ ਉਹ ਦੇਣੀ ਆ, ਕਿਉਂਕਿ ਆਪਾਂ ਦੇਖਿਆ ਵੀ ਆਪਣੀ ਕਮਿਊਨਿਟੀ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਪਤਾ ਵੀ ਆ ਅਤੇ ਨਹੀਂ ਵੀ ਪਤਾ। ਸੋ ਕਈ ਵਾਰੀ ਸਿਰਫ ਉੱਤੋਂ ਜੇ ਜਿਹੜਾ ਪਤਾ ਹੁੰਦਾ, ਅੱਛਾ ਇੱਦਾਂ ਕਰਤਾ ਉੱਦਾਂ ਕਰਤਾ, ਇਹ ਹੈ ਵੋ ਹੈ, ਸੇਮ ਸਰਕਮਸਟਾਂਸ ਜਿਹੜੇ ਉਹ ਨਹੀਂ ਹੁੰਦੇ ਲੋਕਾਂ ਦੇ। ਸਿਚੁਏਸ਼ਨ ਲੱਗਦਾ ਹੁੰਦੀ ਤਕਰੀਬਨ ਸੇਮ ਆ, ਪਰ ਫੈਸਲੇ ਜਿਹੜੇ ਇੱਕ ਦੂਜੇ ਦੇ ਉਲਟ ਹੁੰਦੇ ਆ। ਰੀਜ਼ਨ ਕੀ ਆ ਉਹਦੇ ਪਿੱਛੇ, ਕਿਉਂ ਇੱਦਾਂ, ਰੀਜ਼ਨਿੰਗ ਕੀ ਹੋ ਰਹੀ ਹੁੰਦੀ ਆ। ਸੋ ਇਸ ਦੀ ਅੱਜ ਪੂਰੀ ਤਰ੍ਹਾਂ ਜਿਹੜੀ ਇਸ ਦੀ ਘੋਖ ਦੇ ਵਿੱਚ ਜਿਹੜੀ ਉਹ ਆਪਾਂ ਜਾਣਾ ਹੈ। ਅਤੇ ਜਿੱਦਾਂ ਇਹਨਾਂ ਨੇ ਕਿਹਾ ਆਪਾਂ ਮਲਟੀ ਪਾਰਟ ਸੀਰੀਜ਼ ਜਿਹੜੀ ਇਹ ਕਰਨੀ ਆ, ਇੱਕ ਨਹੀਂ ਕਈ ਐਪੀਸੋਡਸ ਦੇ ਵਿੱਚ ਇਸ ਦੀ ਜਿਹੜੀ ਪੂਰੀ ਤਹਿ ਤੱਕ ਆ ਉਹ ਆਪਾਂ ਜਾਵਾਂਗੇ। ਕਿਉਂਕਿ ਕੱਲ੍ਹ ਨੂੰ ਜਿਹੜਾ ਕਿਸੇ ਨੇ ਅਪਲਾਈ ਕਰਨਾ ਉਹਨੂੰ ਆਪਣੇ ਜਿਹੜੇ ਰਾਈਟਸ ਆ ਉਹਦਾ ਵੀ ਜਿਹੜਾ ਉਹ ਪਤਾ ਹੋਣਾ ਚਾਹੀਦਾ ਵੀ ਤੁਸੀਂ ਕੀ ਮੰਗ ਕਰ ਸਕਦੇ ਆ, ਕੀ ਨਹੀਂ ਹੈਗੇ। ਸੋ ਜੀ, ਤੇ ਦੂਸਰੀ ਗੱਲ ਇਹ ਜੀ ਵੀ ਹੈ ਕਿ ਲੋਕਾਂ ਨੂੰ ਜਿਹੜੇ ਇਵਨ ਅਸਾਲਮ ਜਿਹੜਾ ਨੇ ਫਾਈਲ ਕੀਤਾ ਹੋਇਆ ਚੱਲ ਰਿਹਾ ਆ, ਜਿਹੜਾ ਨੇ ਇਵਨ ਕਈਆਂ ਦੇ ਕੇਸ ਅਪਰੂਵ ਵੀ ਹੋ ਗਏ, ਉਹਨਾਂ ਨੂੰ ਜਿੱਦਾਂ ਪੂਰੀ ਪਿਕਚਰ ਨਹੀਂ ਹੁੰਦੀ ਕਿ ਇਹ ਅਸਾਲਮ ਹੈ ਕੀ ਚੀਜ਼ ਆ, ਕਿਉਂ ਇਹਨੂੰ ਅਮਰੀਕਨ ਗਵਰਨਮੈਂਟ ਦਿੰਦੀ ਆ, ਕੀ ਉਹਨਾਂ ਦਾ ਫੋਕਸ ਹੁੰਦਾ। ਉਹ ਥੋੜਾ ਤੀਰ ਤੁੱਕੇ ਦੇ ਨਾਲ ਹੀ ਕਈ ਵਾਰੀ ਚੱਲੀ ਜਾਂਦੇ ਕਿ ਅੱਛਾ ਇੱਦਾਂ ਕਰਕੇ ਹੋ ਜਾਣਾ, ਸਾਨੂੰ ਕੀ ਲੈਣਾ ਦੇਣਾ, ਵਰਕ ਪਰਮਿਟ ਆ ਜਾਣਾ, ਆਪਾਂ ਨੂੰ ਕੀ ਜਾਣਨ ਦੀ ਲੋੜ ਆ। ਸੋ ਠੀਕ ਹੈ, ਸਾਰਿਆਂ ਨੂੰ ਹਰੇਕ ਇਨਫੋਰਮੇਸ਼ਨ ਦੀ ਲੋੜ ਨਹੀਂ ਹੁੰਦੀ, ਪਰ ਜੇ ਤੁਸੀਂ ਇਹ ਇਨਫੋਰਮੇਸ਼ਨ ਤੇ ਗੌਰ ਕਰੋਗੇ ਤਾਂ ਤੁਹਾਨੂੰ ਥੋੜਾ ਜਿਹਾ ਸਮਝ ਆ ਜਾਊਗੀ ਕਿ ਇਸ ਦੀ ਕੀ ਕੋਰਟਸ ਜਿਹੜੇ ਹੈਗੇ ਆ ਉਹ ਕਿਸ ਹਿਸਾਬ ਨਾਲ ਚੱਲਦੇ ਆ, ਜੱਜ ਕੀ ਦੇਖਦਾ, ਸਰਕਾਰੀ ਵਕੀਲ ਕੀ ਦੇਖਦਾ, ਕਿਹੜੇ ਬੰਦੇ ਨੂੰ ਅਸਾਲਮ ਦਿੱਤਾ ਜਾਂਦਾ, ਕਿਹਦਾ ਰਿਜੈਕਟ ਕੀਤਾ ਜਾਂਦਾ। ਜੀ ਜੀ ਬਿਲਕੁਲ। ਸੋ ਕਾਫੀ ਜਿਹੜਾ ਆ ਇਸ ਦੇ ਪਿੱਛੇ ਜਿਹੜਾ ਲੁਕਿਆ ਛਿਪਿਆ ਕੰਮ ਆ ਉਹ ਚੱਲ ਰਿਹਾ ਹੁੰਦਾ। ਸੋ ਆਪਾਂ ਸ਼ੁਰੂਆਤ ਕਰੀਏ, ਗੱਲ ਕਰੀਏ। ਅਸਾਈਲਮ ਸ਼ਬਦ ਤਾਂ ਆਪਾਂ ਬੜੀ ਆਸਾਨੀ ਦੇ ਨਾਲ ਜਿਹੜਾ ਉਹ ਵਰਤ ਲੈਂਦੇ ਹਾਂ,
ਦੁਨੀਆ ਦੇ ਵਿੱਚ ਇਸ ਦੀ ਸ਼ੁਰੂਆਤ ਕਦੋਂ ਕੁ ਜਿਹੜੀ ਉਹ ਹੋਈ ਸੀ? ਅਸਾਈਲਮ ਦਾ ਪ੍ਰੋਸੈਸ ਸ਼ੁਰੂ ਕਿੱਥੋਂ ਹੋਇਆ? ਓਰੀਜਿਨੇਟ ਜਿਹੜਾ ਇਹ ਕਿੱਥੋਂ ਹੋ ਗਿਆ ਇਹ ਅਸਾਈਲਮ ਦਾ ਕੰਮ? ਜੀ ਜੇ ਆਪਾਂ ਹਿਸਟਰੀ ਦੇਖੀਏ, ਪਹਿਲਾਂ ਤਾਂ ਜਿਹੜੀ ਅਸਾਈਲਮ ਦੀ ਪ੍ਰੈਕਟਿਸ ਆ ਕਾਫੀ ਪੁਰਾਣੀ ਹੈ ਹਨਾ। ਸੋ ਸਭ ਤੋਂ ਪਹਿਲਾਂ ਤਾਂ ਇਹ ਰਿਲੀਜੀਅਸ ਆਬਲੀਗੇਸ਼ਨ ਸੀਗਾ। ਧਰਮ ਡਿਫਰੈਂਟ ਡਿਫਰੈਂਟ ਰਿਲੀਜਨਸ ਦੇ ਥੱਲੇ ਇਹ ਸ਼ੁਰੂ ਹੋਇਆ। ਓਕੇ। ਸੋ ਜਿਹੜੇ ਪਹਿਲਾਂ ਬਹੁਤ ਪੁਰਾਣੇ, ਜੇ ਤੁਸੀਂ ਪੜ੍ਹੋ ਤੇ ਅਸਾਈਲਮ ਕੀ ਹੁੰਦਾ ਸੀਗਾ ਕਿ ਜਿੱਥੇ ਵੀ ਕੋਈ ਹੋਲੀ ਪਲੇਸ ਹੁੰਦੀ ਸੀਗੀ, ਕੋਈ ਚਰਚ ਹੁੰਦਾ ਸੀਗਾ, ਕੋਈ ਰਿਲੀਜੀਅਸ ਇੰਸਟੀਟਿਊਸ਼ਨ ਸੀਗਾ, ਉਹਦੇ ਆਸੇ-ਪਾਸੇ ਲੋਕੀ ਆ ਕੇ ਇਕੱਠੇ ਹੋ ਜਾਂਦੇ ਸੀ। ਤੇ ਉੱਥੇ ਕਿਉਂਕਿ ਜਿਹੜਾ ਇਨਸਾਨ ਆ, ਉਦੋਂ ਸਟੇਟ ਅਜੇ ਨਹੀਂ ਆਈ ਸੀਗੀ, ਸਿਰਫ ਰਿਲੀਜਨ ਦੇ ਥਰੂ ਰੂਲ ਹੁੰਦਾ ਸੀਗਾ। ਤੇ ਬਾਹਰ ਬੜਾ ਲੌਲੈਸ ਸੁਸਾਇਟੀ ਸੀਗੀ, ਕੁੱਟਮਾਰ ਚੱਲਦੀ ਸੀ। ਤੇ ਜਿਹੜੇ ਧਾਰਮਿਕ ਸਥਾਨ ਹੁੰਦੇ ਸੀਗੇ, ਉਹਦੇ ਆਸੇ-ਪਾਸੇ ਲੋਕੀ ਆ ਕੇ ਫਿਰ ਇੰਨਾ ਹੱਲਾ ਗੁੱਲਾ ਨਹੀਂ ਕਰਦੇ ਸੀਗੇ। ਹੂੰ ਸੋ ਹੂੰ ਸਭ ਹੂੰ। ਤੋਂ ਪਹਿਲਾਂ ਤਾਂ ਇਹ ਇੱਕ ਜਿਹੜੇ ਧਰਮ ਸੀਗਾ, ਉਹ ਜਦੋਂ ਲੋਕਾਂ ਨੂੰ ਆਪਣੇ ਨਾਲ ਜੋੜਦੇ ਸੀਗੇ, ਉਹ ਕਹਿੰਦੇ ਕਿ ਆਪਾਂ ਵੈਲਕਮ ਕਰਦੇ ਹਾਂ, ਕਿਉਂਕਿ ਧਰਮ ਦਾ ਵੀ ਜਿੱਦਾਂ ਪ੍ਰਚਾਰ ਸੀਗਾ, ਲੋਕਾਂ ਨੂੰ ਦੱਸਣਾ ਸੀਗਾ ਕਿ ਧਰਮ ਕੀ ਹੈਗਾ। ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਅਸਾਈਲਮ ਸੀਗਾ, ਉਹ ਰਿਲੀਜੀਅਸ ਆਬਲੀਗੇਸ਼ਨ ਸੀਗਾ, ਉੱਥੋਂ ਸ਼ੁਰੂ ਹੋਇਆ। ਤੇ ਜ਼ਿਆਦਾਤਰ ਜਿਹੜੇ ਰਿਲੀਜੀਅਸ ਪਲੇਸਿਸ ਦੇ ਆਸੇ-ਪਾਸੇ ਲੋਕੀ ਆ ਕੇ ਰਿਫਿਊਜ ਲੈਂਦੇ ਸੀਗੇ। ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਧਰਮ ਦੇ ਨਾਲ-ਨਾਲ ਜਦੋਂ ਸਟੇਟਸ ਆ ਗਈਆਂ, ਸਰਕਾਰਾਂ ਬਣਨ ਲੱਗ ਪਈਆਂ, ਉਹਨਾਂ ਦੀ ਪਾਵਰ ਵੱਧ ਗਈ। ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਪਾਵਰ ਹੈ ਕਿ ਅਸਾਈਲਮ ਕਿਹਨੂੰ ਦੇਣਾ ਹੈਗਾ, ਇਹ ਸਾਡੇ ਹੱਥ ਆ। ਸੋ ਜਿਹੜਾ ਇੱਕ ਸਟੇਟ ਦੇ ਕੋਲ ਇੱਕ ਇੰਪੋਰਟੈਂਟ ਟੂਲ ਆ ਗਿਆ ਕਿ ਕਿਹਨੂੰ ਆਪਾਂ ਅਸਾਈਲਮ ਦੇਣਾ, ਕਿਹਨੂੰ ਨਹੀਂ ਦੇਣਾ। ਹੂੰ ਸੋ ਹੂੰ। ਸਟੇਟ ਦਾ ਮਤਲਬ ਇਹ ਹੁੰਦਾ ਕਿ ਸਰਕਾਰ ਦੀ ਗੱਲ ਕਰ ਰਹੇ ਹਾਂ, ਸਰਕਾਰ ਨੂੰ ਆਪਾਂ ਸਟੇਟ ਕਹਿੰਦੇ ਹਾਂ। ਯਾ। ਸੋ ਸਟੇਟ ਨੇ ਇਹਨੂੰ ਐਜ਼ ਅ ਟੂਲ ਯੂਜ਼ ਕੀਤਾ ਕਿ ਕਿੱਦਾਂ, ਕਿਹੜੀ ਬਾਕੀ ਸਟੇਟਸ ਨਾਲ ਆਪਾਂ ਰਿਲੇਸ਼ਨ ਕਿੱਦਾਂ ਬਣਾਉਣੇ ਆ, ਕਿਹੜੇ ਲੋਕਾਂ ਨੂੰ ਆਪਾਂ ਅਸਾਈਲਮ ਦੇਣਾ ਜਿਹੜੇ ਭਗੌੜੇ ਹੋ ਕੇ ਆਏ। ਸੋ ਉਹਨਾਂ ਨੇ ਇਹਨੂੰ ਪੋਲੀਟੀਕਲੀ ਯੂਜ਼ ਕਰਨਾ ਸ਼ੁਰੂ ਕਰਤਾ। ਸੋ ਕਾਫੀ ਚਿਰ ਏਦਾਂ ਚੱਲਦਾ ਰਿਹਾ, ਜਿੱਦਾਂ ਆਪਾਂ ਪੁਰਾਣੀਆਂ ਕਹਾਣੀਆਂ ਗਥਾਵਾਂ ਦੇ ਵਿੱਚ ਪੜ੍ਹਦੇ ਹਾਂ। ਸੋ ਫਿਰ ਉਸ ਤੋਂ ਬਾਅਦ 20th ਸੈਂਚੁਰੀ ਦੇ ਵਿੱਚ ਇਹਨੂੰ ਐਜ਼ ਅ ਹਿਊਮਨ ਰਾਈਟ ਇਹਨਾਂ ਨੇ ਰੈਕਗਨਾਈਜ਼ ਕਰਨਾ ਸ਼ੁਰੂ ਕਰ ਦਿੱਤਾ। ਸੋ ਠੀਕ ਹੈ। ਕਾਫੀ ਸਾਰੇ ਜਿਹੜੇ ਇੰਟਰਨੈਸ਼ਨਲ ਟ੍ਰੀਟੀਜ਼ ਵਗੈਰਾ ਹੋਈਆਂ। ਸੋ ਫਿਰ ਇੱਕ ਜਿਹੜਾ ਕਿ ਸਟੇਟ ਐਜ਼ ਅ ਟੂਲ ਵਰਤੇ, ਉਤੋਂ ਸ਼ਿਫਟ ਹੋ ਕੇ ਇਹ ਇੱਕ ਇੰਡੀਵਿਜੂਅਲ ਰਾਈਟ ਦੇ ਵੱਲ ਜਾਣ ਲੱਗ ਪਿਆ। ਸੋ ਫਿਰ ਸਟੇਟ ਨੇ ਕੀ ਕੀਤਾ ਕਿ ਉਹ ਕਹਿੰਦੇ ਕਿ ਇੰਡੀਵਿਜੂਅਲ ਰਾਈਟ ਤਾਂ ਹੈਗਾ, ਪਰ ਸਟੇਟ ਨੂੰ ਆਪਣੀ ਇੰਪੋਰਟੈਂਸ ਬਣਾਉਣ ਲਈ, ਬਾਕੀ ਸਟੇਟਸ ਦੇ ਨਾਲ ਰਿਲੇਸ਼ਨ ਬਣਾਉਣ ਲਈ, ਉਹ ਕਹਿੰਦੇ ਕਿ ਇੱਕ ਇੰਡੀਵਿਜੂਅਲ ਰਾਈਟ ਤੇ ਜ਼ਰੂਰ ਹੈਗਾ। ਹੂੰ ਜਿਹੜਾ ਹੂੰ ਇੱਕ ਇੰਡੀਵਿਜੂਅਲ ਨੂੰ ਇਹ ਹੱਕ ਆ ਕਿ ਉਹ ਅਸਾਈਲਮ ਮੰਗ ਸਕਦਾ, ਪਰ ਅਸਾਈਲਮ ਦੇਣਾ ਕਿਹਨੂੰ ਆ, ਇਹ ਸਟੇਟ ਨੂੰ ਹੱਕ ਆ। ਹੂੰ। ਸੋ ਫਿਰ ਇਸ ਤੋਂ ਬਾਅਦ ਕਾਫੀ ਜ਼ਿਆਦਾ ਉਹਨਾਂ ਨੇ ਜਿਹੜਾ ਕਹਿ ਲਓ ਇੰਟਰਨੈਸ਼ਨਲ ਇੰਸਟਰੂਮੈਂਟ ਸਾਈਨ ਕੀਤੇ, ਲੀਗ ਆਫ ਨੇਸ਼ਨਸ ਬਣੀਆਂ, ਆਪਾਂ ਦੇਖਿਆ ਲੜਾਈਆਂ, ਵਰਲਡ ਵਾਰਸ ਵਗੈਰਾ ਹੋਈਆਂ। ਸੋ ਸੈਕੰਡ ਵਰਲਡ ਵਾਰ ਤੋਂ ਬਾਅਦ ਕਾਫੀ ਜ਼ਿਆਦਾ ਜਿਹੜੀ ਇਹ ਅਸਾਈਲਮ ਦੇ ਲਾਅ ਦੇ ਵਿੱਚ ਕਾਫੀ ਜ਼ਿਆਦਾ ਚੇਂਜ ਆਈ, ਕਿਉਂਕਿ ਕਾਫੀ ਜ਼ਿਆਦਾ ਜਿਹੜਾ ਸੀ ਨੁਕਸਾਨ ਹੋਇਆ ਸੀਗਾ। ਸੋ ਕਾਫੀ ਜ਼ਿਆਦਾ ਜਿਹੜਾ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ ਕਾਫੀ ਲੋਕੀ ਡਿਸਪਲੇਸ ਹੋਏ, ਸਪੈਸ਼ਲੀ ਯੂਰਪ ਦੇ ਵਿੱਚੋਂ ਦੀ। ਸੋ ਕਾਫੀ ਐਕਸਪੈਂਡ ਹੋ ਗਿਆ ਇਹ ਪ੍ਰੋਗਰਾਮ। ਤੇ ਫਿਰ ਉਸ ਹੂੰ। ਤੋਂ ਬਾਅਦ ਆਪਾਂ ਕੀ ਦੇਖਿਆ ਕਿ ਜਦੋਂ ਕੰਮ ਠੰਡਾ ਹੋਇਆ 80s 90s ਦੇ ਵਿੱਚ, ਜਿਹੜੀ ਕੋਲਡ ਵਾਰ ਚੱਲ ਪਈ, ਕਿ ਮਤਲਬ ਦੇਸ਼ਾਂ ਦੀ ਐਕਚੁਅਲ ਲੜਾਈ ਨਹੀਂ ਸੀਗੀ, ਪਰ ਦੇਸ਼ਾਂ ਦੀ ਇੱਕ ਹਿਡਨ ਲੜਾਈ ਸੀਗੀ ਕਿ ਕੌਣ ਟੌਪ ਤੇ ਆਉਣਾ ਚਾਹੁੰਦਾ, ਸਪੈਸ਼ਲੀ ਰਸ਼ੀਆ ਤੇ ਯੂਨਾਈਟਿਡ ਸਟੇਟਸ। ਤੇ ਫਿਰ ਇਹ ਕੋਲਡ ਵਾਰ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਰਿਫਿਊਜੀ ਤਾਂ ਵਧੀ ਜਾ ਰਹੇ, ਹਟ ਨਹੀਂ ਰਹੇ। ਤੇ ਮਿਡਲ ਈਸਟ 'ਚ ਵੀ ਬਹੁਤ ਜ਼ਿਆਦਾ ਕ੍ਰਾਈਸਿਸ ਹੋ ਗਿਆ। ਦੇਸ਼ਾਂ ਦੀ ਫਿਰ ਪੋਲਿਟਿਕਸ ਇਦਾਂ ਦੀ ਸੀਗੀ ਕਿ ਕਿਸੇ ਕੰਟਰੀ ਦੇ ਵਿੱਚ ਲੜਾਈ ਛਿੜ ਜਾਣੀ, ਹੂੰ ਹੂੰ ਜਿਹੜੇ ਹੂੰ ਹੂੰ। 5 ਮੇਨ ਪਲੇਅਰ ਸੀ। ਸੋ ਕੋਲਡ ਵਾਰ ਤੋਂ ਬਾਅਦ ਉਹਨਾਂ ਨੇ ਫਿਰ ਜਿਹੜੀ ਦੇਖਿਆ ਕਿ ਕਿਉਂਕਿ ਲੋਕੀ ਬਹੁਤ ਜ਼ਿਆਦਾ ਇੱਧਰ ਉੱਧਰ ਜਾ ਰਹੇ ਆ, ਤੇ ਉਹਨਾਂ ਨੇ ਫਿਰ ਇਹਨੂੰ ਦੇਖਿਆ ਕਿ ਇਹਨੂੰ ਰਿਸਟ੍ਰਿਕਟ ਕਿੱਦਾਂ ਕਰਨਾ ਹੈਗਾ। ਤੇ ਉਹਨਾਂ ਨੇ ਫਿਰ ਅਸਾਈਲਮ ਰਿਸਟ੍ਰਿਕਟ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹਨਾਂ ਨੇ ਅਸਾਈਲਮ ਰਿਸਟ੍ਰਿਕਟ ਕਰਨਾ ਸ਼ੁਰੂ ਕਰ ਦਿੱਤਾ, ਪਰ ਤਦ ਤੱਕ ਲੋਕਾਂ ਨੂੰ ਆਲਰੇਡੀ ਪਤਾ ਲੱਗ ਚੁੱਕਾ ਸੀਗਾ ਕਿ ਦੂਜੇ ਫੋਰਨ ਕੰਟਰੀ 'ਚ ਜਾਇਆ ਜਾ ਸਕਦਾ, ਕੋਈ ਪੈਸੇ ਦੇ ਇਨਸੈਂਟਿਵ ਨਾ, ਕੋਈ ਲਾਈਫ ਬੈਟਰ ਕਰਨ ਦੇ ਚੱਕਰ ਦੇ ਵਿੱਚ ਕਿਸੇ ਨੂੰ ਜਾਨ ਦਾ ਖਤਰਾ ਸੀਗਾ, ਕਿਸੇ ਦੀ ਨਹੀਂ ਬਣਦੀ ਸੀਗੀ ਆਪਣੇ ਦੇਸ਼ ਦੇ ਵਿੱਚ। ਸੋ ਉਹ ਫਿਰ ਲੀਗਲ ਰਸਤੇ ਜਦੋਂ ਬੰਦ ਹੋ ਗਏ, ਤੇ ਉਹ ਇਲੀਗਲ ਰਸਤਿਆਂ ਦੇ ਥਾਈਂ ਲੋਕੀ ਆਉਣਾ ਸ਼ੁਰੂ ਹੋ ਗਏ, ਸਪੈਸ਼ਲੀ ਵੈਸਟਰਨ ਕੰਟਰੀ ਦੇ ਵਿੱਚ। ਸੋ ਕਿਉਂਕਿ ਉਹ ਇਲੀਗਲ ਚੈਨਲਸ ਦੇ ਥਰੂ ਜਾਣਾ ਸ਼ੁਰੂ ਹੋ ਗਏ, ਫਿਰ ਕਾਫੀ ਪੋਲੀਟੀਸਾਈਜ਼ ਹੋ ਗਿਆ ਇਸ਼ੂ। ਹੂੰ। ਜਿਹੜੇ ਲੋਕਲ ਜਿਹੜੇ ਪੋਲਿਟਿਕਸ ਸੀਗੀ ਹਰੇਕ ਕੰਟਰੀ ਦੀ, ਫਿਰ ਉਹਨਾਂ ਨੇ ਕਾਫੀ ਜ਼ਿਆਦਾ ਹਾਰਡ ਲਾਈਨ ਅਪਰੋਚ ਲਈ। ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਅਸਾਈਲਮ ਦਾ ਲਾਅ ਹੈਗਾ, ਇਹਨੂੰ ਤੁਸੀਂ ਰਿਸਟ੍ਰਿਕਟ ਕਰੋ ਥੋੜਾ ਜਿਹਾ, ਤਾਂ ਕਿ ਹਰੇਕ ਬੰਦੇ ਨੂੰ ਅਸਾਈਲਮ ਨਾ ਮਿਲੇ। ਸੋ ਉੱਥੋਂ ਹੀ ਫਿਰ ਇਮੀਗ੍ਰੇਸ਼ਨ ਦਾ ਲਾਅ ਬਣਿਆ, ਇਮੀਗ੍ਰੇਸ਼ਨ ਦੇ ਵਕੀਲ ਆਏ। ਤੇ ਹੁਣ ਸਿਚੁਏਸ਼ਨ ਤੁਹਾਡੇ ਸਾਹਮਣੇ ਹੀ ਹੈ ਕਿ ਕਾਫੀ ਕੰਪਲੈਕਸ ਇਹ ਜਿਹੜਾ ਹੈਗਾ ਟੌਪਿਕ ਹੋ ਗਿਆ। ਜੀ ਬਿਲਕੁਲ। ਆਪਾਂ ਰਾਈਟ ਨਾਓ ਅਟਾਰਨੀ ਟਿਰਕਿਆਣਾ ਜੀ ਦੇਖ ਰਹੇ ਹਾਂ ਵੀ ਟੈਕਸਸ ਤੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਬਹੁਤ ਵੱਡਾ ਜਮਾਵੜਾ ਜਿਹੜਾ ਇਸ ਟਾਈਮ ਲੱਗਾ ਆ, ਉਹ ਸਾਰੇ ਇਸੇ ਮਿਲਾਦਾ ਦਰਕਾਰ ਦੇ ਵਿੱਚ ਹੈਗੇ ਆ ਵੀ ਭਾਈ ਜਿਹੜਾ ਮਿਲੇ। ਸੋ ਇਸ ਦੀ ਸ਼ੁਰੂਆਤ ਦੇਖੋ 20ਵੀਂ ਸਦੀ ਦੇ ਵਿੱਚ ਹੋਈ ਆ। ਸੈਕਿੰਡ ਵਰਲਡ ਵਾਰ ਤੋਂ ਬਾਅਦ ਦੇ ਵਿੱਚ ਤੇਜ਼ ਹੋਇਆ। ਕੋਲਡ ਵਾਰ, ਸੀਤ ਜੰਗ ਜਿਹੜੀ ਸੀਗੀ, ਉਸ ਤੋਂ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਸ਼ਿਫਟ ਹੋਇਆ, ਪੋਲੀਟੀਕਲ ਸ਼ਿਫਟ ਜਦੋਂ ਹੋਇਆ। ਤੇ ਫਿਰ ਦੇਖੋ ਕਿਹੜੇ ਕਿਹੜੇ ਪਾਸਿਓਂ ਦੀ ਲੀਗਲ ਇਲੀਗਲ, ਅਤੇ ਜਿਹੜੀਆਂ ਆਪਾਂ ਗੱਲਾਂ ਕਰਦੇ ਹਾਂ ਵੀ ਹੁਣ ਏਜੰਟਾਂ ਨੂੰ ਲੱਖਾਂ ਰੁਪਈਏ ਦੇ ਕੇ ਜਿਹੜੇ ਆ ਉਹ ਆਉਂਦੇ ਨੇ, ਉਹ ਸਭ ਉਸੇ ਚੀਜ਼ ਤੋਂ ਬਾਅਦ ਦੇ ਵਿੱਚ ਇਹ ਸਾਰੇ ਕਾਸੇ ਦੀ ਜਿਹੜੀ ਉਹ ਸ਼ੁਰੂਆਤ ਹੋਈ ਆ। ਹੁਣ ਇਹ ਤਾਂ ਚਲੋ ਵਰਲਡ ਵਾਈਡ ਇੱਕ ਵਿਊ ਹੋ ਗਿਆ ਅਸਾਈਲਮ ਦੀ ਹਿਸਟਰੀ। ਯੂ ਐਸ ਦੇ ਵਿੱਚ ਜੇ ਤੁਸੀਂ ਥੋੜ੍ਹੀ ਜਿਹੀ ਹਿਸਟਰੀ ਐਕਸਪਲੇਨ ਕਰੋ ਅਸਾਈਲਮ ਦੀ,
ਇੱਥੇ ਕੀ ਕੁਛ ਜਿਹੜਾ ਇਸ ਦੇ ਪ੍ਰਤੀ ਜਿਹੜਾ ਉਹ ਵਾਪਰਿਆ, ਕਿੱਦਾਂ ਅੱਜ ਦੇ ਜਿਹੜੇ ਜੋ ਅੱਜ ਦੀ ਅਸਾਈਲਮ ਪਾਲਿਸੀ ਉੱਥੇ ਤੱਕ ਆਪਾਂ ਕਿੱਦਾਂ ਪਹੁੰਚੇ ਹੈਗੇ ਆ, ਕੀ ਇਸ ਦੀ ਹੋਂਦ ਕਿੱਦਾਂ ਬਣੀ? ਜੀ ਬਿਲਕੁਲ। ਸੋ ਵਰਲਡ ਵਾਰ 2 ਤੋਂ ਬਾਅਦ ਯੂਰਪ ਤਾਂ ਤਕਰੀਬਨ ਤਬਾਹ ਹੋ ਗਿਆ ਸੀਗਾ। ਸੋ ਇਹ ਹੂੰ ਜਿਹੜਾ ਮਾਡਰਨ ਜਿਹੜਾ ਰਿਫਿਊਜੀ ਪ੍ਰੋਗਰਾਮ ਹੈ, ਅਸਾਈਲਮ ਪ੍ਰੋਗਰਾਮ ਹੈ, ਯੂਰਪ ਦੀ ਤਬਾਹ ਹੋਏ ਅਸਤੀਆਂ ਤੋਂ ਕਹਿ ਲਓ ਤੁਸੀਂ ਬਣਿਆ ਇੱਕ ਤਰ੍ਹਾਂ। ਹੂੰ ਸੋ ਉਦੋਂ ਕਾਫੀ ਜ਼ਿਆਦਾ ਲੋਕੀ ਫਿਰ ਇਕੱਠੇ ਹੋਏ, ਯੂਨਾਈਟਿਡ ਨੇਸ਼ਨਸ ਬਣਾਇਆ ਉਹਨਾਂ ਨੇ। ਸੋ ਇਹਨਾਂ ਨੇ ਕਿਹਾ ਕਿ ਜਿਹੜੇ ਅਸਾਈਲਮ ਹੈਗੇ ਇਹਨਾਂ ਨੂੰ ਤੁਸੀਂ ਰਿਫਿਊਜ ਦੇਣੀ ਆ, ਕਿਸੇ ਨੂੰ ਵੀ ਕੱਢਣਾ ਨਹੀਂ ਹੈਗਾ ਬਾਹਰ। ਸੋ ਇੱਕ ਤਾਂ ਉੱਥੋਂ ਦੀ ਬਹੁਤ ਜ਼ਿਆਦਾ ਮੋਮੈਂਟਮ ਸੀਗਾ, ਯੂਐਸ ਦੀ ਵੀ ਪਾਰਟਿਸਿਪੇਸ਼ਨ, ਯੂਐਸ ਦੀ ਭਾਵੇਂ ਕਿ ਵਰਲਡ ਵਾਰ ਦੇ ਵਿੱਚ ਲੇਟ ਪਾਰਟਿਸਿਪੇਸ਼ਨ ਸੀਗੀ, ਪਰ ਜਿੱਦਾਂ ਆਪਾਂ ਦੇਖਿਆ ਕਿ ਐਂਡ ਦੇ ਵਿੱਚ ਕੀ ਹੋਇਆ ਕਿ ਜਿਹੜਾ ਵਾਰ ਦਾ ਹੀਰੋ ਸੀਗਾ ਰਸ਼ੀਆ, ਜਿਹਨੇ ਕੀ ਕਹਿ ਲਓ ਐਕਚੁਅਲ ਦੇ ਵਿੱਚ ਲੜਾਈ ਜਿੱਤਿਆ ਲੜ ਕੇ। ਪਰ ਜਿਹੜੇ ਕਹਿ ਲਓ ਕਿ ਐਕਸਪਲੋਇਟਸ ਆਫ ਵਾਰ ਹੁੰਦੇ ਆ ਕਿ ਮਟੀਰੀਅਲਿਸਟਿਕਲੀ ਫਾਈਨੈਂਸ਼ੀਅਲੀ ਕਿਹਨੂੰ ਬੈਨੀਫਿਟ ਹੋਇਆ, ਉਹ ਯੂਨਾਈਟਿਡ ਸਟੇਟਸ ਨੂੰ ਸਭ ਤੋਂ ਜ਼ਿਆਦਾ ਹੋਇਆ, ਕਿਉਂਕਿ ਉਹਨੇ ਵਾਰ ਦੇ ਵਿੱਚ ਕਾਫੀ ਲੇਟ ਐਂਟਰੀ ਲਿੱਤੀ ਸੀ। ਸੋ ਜਿਹੜਾ ਲੇਟ ਐਂਟਰੀ, ਸੋ ਫਿਰ ਜਦੋਂ ਇਹਦੇ ਵਿੱਚ ਯੂਐਸ ਦਾ ਫਿਰ ਆਬਵੀਅਸਲੀ ਕਾਫੀ ਸੈਂਟਰਲ ਪਲੇਅਰ ਹੋ ਗਿਆ, ਕਿਉਂਕਿ ਹੂੰ ਹੁਣ ਹੂੰ ਜਿਹੜਾ ਹੂੰ ਫਾਈਨੈਂਸ਼ੀਅਲ ਜਿਹੜਾ ਵਿਨਰ ਹੋ ਗਿਆ ਉਹ ਯੂਨਾਈਟਿਡ ਸਟੇਟਸ ਹੋ ਗਿਆ, ਤੇ ਜਿਹੜੀ ਫਿਜ਼ੀਕਲ ਵਿਨਰ ਤੁਸੀਂ ਕਹ ਲਓ ਇੱਕ ਤਰ੍ਹਾਂ ਰਸ਼ੀਆ ਸੀਗਾ, ਜਿਹਨੇ ਕਿ ਬਹੁਤ ਜ਼ਿਆਦਾ ਬੀਟਿੰਗ ਲਈ ਹਨਾ। ਤੇ ਫਿਰ ਉਹਨਾਂ ਦਾ ਸਿਸਟਮ ਵਗੈਰਾ ਤਬਾਹ ਹੋ ਗਿਆ, ਉੱਥੋਂ ਦੀ ਲੋਕੀ ਕਾਫੀ ਮਾਈਗ੍ਰੇਟ ਕਰਨੇ ਸ਼ੁਰੂ ਹੋ ਗਏ। ਫਿਰ ਜਿਹੜੀ ਯੂਐਸ ਦੀ ਪਾਲਿਸੀ ਸੀਗੀ ਮਿਡਲ ਈਸਟ ਦੇ ਵਿੱਚ ਜਾਣਾ, ਹੋਰ ਕੰਟਰੀਜ਼ ਨੂੰ ਪੁਲਿਸ ਕਰਨਾ, ਉਹਦੇ ਕਰਕੇ ਕਾਫੀ ਜਿੱਦਾਂ ਕਹਿ ਲਓ ਕਿ ਡਿਸਪਲੇਸਮੈਂਟ ਹੋਈ ਲੋਕਾਂ ਦੀ। ਸੋ ਹੂੰ ਇਹ ਹੂੰ ਵੀ ਸੀਗਾ। ਤੇ ਇਸ ਤੋਂ ਇਲਾਵਾ ਜਿਹੜਾ ਯੂਐਸ ਦੀ ਪੁਰਾਣੀ ਹਿਸਟਰੀ ਸੀਗੀ ਕਿ ਜਿੱਦਾਂ ਚਾਈਨੀਜ਼ ਲੋਕੀ ਸੀਗੇ ਉਹਨਾਂ ਨੂੰ ਉਹ ਲੈ ਕੇ ਆਏ ਸੀਗੇ, ਫਿਰ ਉਹਨਾਂ ਨੇ ਚਾਈਨੀਜ਼ ਐਕਸਕਲੂਜਨ ਐਕਟ ਕਰਤਾ, ਜੈਪਨੀਜ਼ ਐਕਸਕਲੂਜਨ ਐਕਟ ਕਰਤਾ, ਜਿਹਦੇ ਵਿੱਚ ਹੂੰ ਕਿ ਉਹਨਾਂ ਨੇ ਕਿਹਾ ਕਿ ਇਹ ਲੋਕੀ ਬੈਨ ਆ। ਜਿਹੜੇ ਹੂੰ ਜੈਪਨੀਜ਼ ਇੱਥੇ ਸੀਗੇ ਉਹਨਾਂ ਨੂੰ ਫੜ ਕੇ ਉਹਨਾਂ ਨੇ ਇੰਟਰਨਮੈਂਟ ਕੈਂਪਾਂ ਦੇ ਵਿੱਚ ਪਾਤਾ। ਜਿਹੜੇ ਜਰਮਨ ਜੂ ਸੀਗੇ ਉੱਥੋਂ ਦੀ ਜਿਹੜੇ ਲੜਾਈ ਤੋਂ ਬਾਅਦ ਸੀਗਾ, ਉਹਨੂੰ ਯੂਐਸ ਨੇ ਲਿਆ ਨਹੀਂ, ਕਹਿੰਦੇ ਕਿ ਸਾਨੂੰ ਸਿਕਿਉਰਿਟੀ ਦਾ ਥ੍ਰੈਟ ਹੈਗਾ। ਸੋ ਉਹਨਾਂ ਨੇ ਕਾਫੀ ਜ਼ਿਆਦਾ ਲੋਕੀ ਜਿਹੜੇ ਸੀਗੇ ਸਪੈਸ਼ਲੀ ਚਾਈਨੀਜ਼, ਜੈਪਨੀਜ਼, ਜਰਮਨਸ, ਇਹਨਾਂ ਨੂੰ ਬਹੁਤ ਦੇਰ ਤੱਕ ਰੋਕ ਕੇ ਰੱਖਿਆ। ਸੋ ਕਾਫੀ ਕਾਫੀ ਕੁਝ ਚੱਲ ਰਿਹਾ ਸੀਗਾ ਬੈਕਗ੍ਰਾਉਂਡ ਦੇ ਵਿੱਚ। ਪਰ ਹੁਣ ਤੁਸੀਂ ਜਦੋਂ ਐਜ਼ ਅ ਵਰਲਡ ਲੀਡਰ ਸਾਹਮਣੇ ਆਣਾ, ਸਾਰੇ ਹੂੰ ਹੂੰ ਲੋਕੀ ਹੂੰ ਜਦੋਂ ਹੂੰ ਯੂਨਾਈਟਿਡ ਨੇਸ਼ਨਸ ਇਹਨਾਂ ਨੇ ਐਸਟੈਬਲਿਸ਼ ਕੀਤਾ, ਸੋ ਇਹਨਾਂ ਨੇ ਇੱਕ ਫਰੇਮਵਰਕ ਬਣਾਇਆ, ਇਹਦੇ ਵਿੱਚ ਕਾਫੀ ਇਹਨਾਂ ਨੇ ਇੰਟਰਨੈਸ਼ਨਲ ਟ੍ਰੀਟੀਜ਼ ਵਗੈਰਾ ਸਾਈਨ ਕੀਤੀਆਂ। ਤੇ ਇਹਨਾਂ ਨੇ ਬੇਸਿਕਲੀ ਇਹੀ ਕਿਹਾ ਕਿ ਤੁਸੀਂ ਨਾ ਰੈਕੋਗਨਾਈਜ਼ ਕਰਨਾ ਹੈਗਾ ਕਿ ਲੋਕਾਂ ਨੂੰ ਪ੍ਰੋਬਲਮ ਆ ਉਹਨਾਂ ਦੀ ਕੰਟਰੀਜ਼, ਤੁਸੀਂ ਉਹਨਾਂ ਨੂੰ ਸਿੱਧੇ ਵਾਪਸ ਨਹੀਂ ਮੋੜ ਸਕਦੇ। ਠੀਕ ਹੈ। ਸੋ ਉੱਥੋਂ ਦੀ ਫਿਰ ਜਿਹੜਾ ਅਸਾਈਲਮ ਦੀ ਜਿਹੜੀ ਫਾਊਂਡੇਸ਼ਨ ਆ, ਯੂਐਸ ਲਾਅ ਦੇ ਵਿੱਚ ਯੂਐਸ ਨੇ ਵੀ ਕਾਫੀ ਜ਼ਿਆਦਾ ਇਹ ਟ੍ਰੀਟੀਜ਼ ਵਗੈਰਾ ਸਾਈਨ ਕੀਤੀਆਂ। ਕਿਉਂਕਿ ਯੂਐਸ ਨੇ ਹੁਣ ਟ੍ਰੀਟੀ ਸਾਈਨ ਕੀਤੀਆਂ ਤਾਂ ਯੂਐਸ ਵੀ ਫਿਰ ਆਬਲੀਗੇਟਿਡ ਹੋ ਗਿਆ ਕਿ ਜੇ ਕੋਈ ਆ ਕੇ ਸਾਡੇ ਦੇਸ਼ ਦੇ ਵਿੱਚ ਸ਼ਰਨ ਮੰਗਦਾ ਤੇ ਆਪਾਂ ਉਹਨੂੰ ਵਾਪਸ ਨਹੀਂ ਮੋੜ ਸਕਦੇ। ਸੋ ਫਿਰ ਲੋਕਾਂ ਨੂੰ ਪਤਾ ਸੀਗਾ ਕਿ ਇਦਾਂ ਇਹ ਵਾਪਸ ਨਹੀਂ ਮੋੜ ਸਕਦੇ। ਫਿਰ ਇਹਨਾਂ ਨੇ ਯੂਐਸ ਰਿਫਿਊਜੀ ਐਕਟ ਪਾਸ ਕੀਤਾ 1980 ਦੇ ਵਿੱਚ, ਜਿਹਦੇ ਵਿੱਚ ਕਿ ਇਹਨਾਂ ਨੇ ਇਹ ਲੈ ਕੀਤਾ ਕਿ ਜਿਹੜਾ ਵੀ ਬੰਦਾ ਆ ਕੇ ਸਾਨੂੰ ਐਕਸਪ੍ਰੈਸ ਕਰਦਾ ਕਿ ਉਹਨੂੰ ਜਾਂ ਤਾਂ ਪਹਿਲਾਂ ਉਹਦੇ ਨਾਲ ਧੱਕਾ ਹੋਇਆ, ਪਾਸ ਪਰਸੀਕਿਊਸ਼ਨ ਜਿਹਨੂੰ ਕਹਿੰਦੇ ਆ, ਜਾਂ ਫਿਰ ਉਹਨੂੰ ਫਿਊਚਰ ਦੇ ਵਿੱਚ ਕੋਈ ਖਤਰਾ ਹੈ, ਉਹਨੂੰ ਆਪਾਂ ਕਹਿੰਦੇ ਆ ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ। ਹੂੰ ਸੋ ਹੂੰ ਦੋ ਸਿਧਾਂਤਾਂ ਤੇ ਤੁਹਾਨੂੰ ਅਸਾਈਲਮ ਮਿਲਦਾ ਕਿ ਜਾਂ ਤਾਂ ਤੁਹਾਡੇ ਨਾਲ ਪਾਸਟ ਪਰਸੀਕਿਊਸ਼ਨ ਹੋਈ ਹੈ, ਜਾਂ ਤੁਹਾਡੇ ਨਾਲ ਪੁਰਾਣਾ ਕੁਝ ਨਹੀਂ ਹੋਇਆ ਪਰ ਤੁਹਾਨੂੰ ਇਹ ਡਰ ਹੈ ਕਿ ਤੁਹਾਡੇ ਨਾਲ ਬਾਅਦ ਚ ਕੁਝ ਹੋ ਸਕਦਾ ਹੈ। ਹੂੰ ਹੂੰ ਤੇ ਉਹਨਾਂ ਨੇ ਫਾਊਂਡੇਸ਼ਨ ਦੱਸੀ, ਉਹਨਾਂ ਨੇ ਕਿਹਾ ਕਿ ਜੇ ਰੇਸ, ਰਿਲੀਜਨ, ਨੈਸ਼ਨੈਲਿਟੀ, ਮੈਂਬਰਸ਼ਿਪ ਇਨ ਪਾਰਟਿਕੂਲਰ ਸੋਸ਼ਲ ਗਰੁੱਪ ਜਾਂ ਪੋਲੀਟੀਕਲ ਓਪੀਨੀਅਨ, ਆਪਾਂ ਪਹਿਲਾਂ ਵੀ ਕਈ ਵਾਰੀ ਡਿਸਕਸ ਕੀਤਾ ਆਪਣੇ ਯਾ ਪ੍ਰੋਗਰਾਮ 'ਚ, ਕਿ ਜੇ ਇਹਨਾਂ ਬੇਸਿਸ ਦੇ ਉੱਤੇ ਤੁਹਾਨੂੰ ਕੋਈ ਖਤਰਾ ਹੈ ਤੇ ਤੁਸੀਂ ਆ ਕੇ ਇੱਥੇ ਅਸਾਈਲਮ ਫਾਈਲ ਕਰ ਸਕਦੇ ਹੋ। ਤੇ ਫਿਰ ਆਪਾਂ ਹੋਰ ਕੀ ਦੇਖਿਆ ਕਿ ਜਿਹੜੀ ਸਾਊਥ ਅਮਰੀਕਾ ਦੇ ਵਿੱਚ ਟ੍ਰਾਇੰਗਲ ਕੰਟਰੀਜ਼ ਹੈਗੀਆਂ, ਹੋਂਡੂਰਾਸ, ਐਲ ਸਲਵਾਡੋਰ, ਗੁਆਟੇਮਾਲਾ, ਤੇ ਉਸ ਤੋਂ ਇਲਾਵਾ ਵੀ ਮੈਕਸੀਕੋ ਜਾਂ ਹੋਰ ਛੋਟੇ-ਮੋਟੇ ਜਿਹੜੇ ਮੁਲਕ ਹੈ ਥੱਲੇ ਸਾਊਥ ਅਮਰੀਕਾ ਦੇ ਵਿੱਚ, ਉੱਥੋਂ ਦੀ ਬਹੁਤ ਜ਼ਿਆਦਾ ਲੋਕੀ ਆਉਣ ਲੱਗ ਪਏ, ਕਿਉਂਕਿ ਉੱਥੇ ਬਹੁਤ ਜ਼ਿਆਦਾ ਇੱਕ ਆਰਮਡ ਕਨਫਲਿਕਟ ਚੱਲ ਰਿਹਾ ਸੀਗਾ। ਹੂੰ ਹੂੰ ਤੇ ਡਰੱਗ ਵਗੈਰਾ ਦੀ ਵੀ ਪ੍ਰੋਬਲਮ ਕਾਫੀ ਸੀਗੀ, ਕਾਫੀ ਜ਼ਿਆਦਾ ਲੋਕੀ ਜਿਹੜੇ ਸੀਗੇ, ਮਰਡਰ ਰੇਟ ਬਹੁਤ ਜ਼ਿਆਦਾ ਹਾਈ ਹੋ ਗਿਆ। ਸੋ ਉੱਥੋਂ ਦੀ ਕਾਫੀ ਜ਼ਿਆਦਾ ਲੋਕਾਂ ਨੂੰ ਪ੍ਰੋਬਲਮ ਪੈ ਗਈ ਤੇ ਉਹਨਾਂ ਕੋਲ ਕੋਈ ਚੋਇਸ ਨਹੀਂ ਸੀਗੀ, ਉਹਨਾਂ ਨੂੰ ਆਉਣਾ ਪਿਆ ਇੱਥੇ। ਸੋ ਉਹਦੇ ਕਰਕੇ ਜਿਹੜਾ ਸੀਗਾ ਇਹਨਾਂ ਦਾ ਜਿਹੜੀ ਮਾਈਗ੍ਰੇਟਰੀ ਪੋਪੂਲੇਸ਼ਨ ਸੀਗੀ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ, ਬਾਰਡਰ ਨਾਲ ਲੱਗਦਾ ਸੀਗਾ, ਪੈਦਲ ਤੁਰ ਕੇ ਆ ਸਕਦੇ ਸੀਗੇ। ਤੇ ਉਹਦੇ ਕਰਕੇ ਇੱਕ ਤਾਂ ਕਾਫੀ ਜ਼ਿਆਦਾ ਐਕਸਪੈਂਡ ਹੋਇਆ। ਤੇ ਇਹਦੇ ਨਾਲ ਫਿਰ ਇਹ ਸੀਗਾ ਕਿ ਜੇ ਤੁਸੀਂ ਜੇ ਤੁਸੀਂ ਯੂਐਸ ਦੇ ਵਿੱਚ ਅਸਾਲਮ ਦੀ ਪਾਲਿਸੀ ਨੂੰ ਸਮਝਣਾ, ਤੁਸੀਂ ਜੀ ਉਹਨੂੰ ਉਹ ਤੋਂ ਸਮਝ ਸਕਦੇ ਹੋ ਕਿ ਇਹ ਜਿਹੜੇ ਆਪਣੇ ਸਾਊਥ ਅਮਰੀਕਾ ਦੇ ਲੋਕੀ ਆ ਉਹਨਾਂ ਨੂੰ ਇਹ ਕਿੱਦਾਂ ਟਰੀਟ ਕਰਦੇ ਆ, ਹਨਾ। ਜੀ 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 ਸੋ ਹੂੰ ਹੂੰ ਹੌਂਡਰਸ ਮਿਲਟਰੀ ਦੀ ਜਿੱਦਾਂ ਐਗਜ਼ਾਮਪਲ ਦੀ ਹੈ ਕਿ ਉਹਨਾਂ ਨੇ ਵਿੱਚ ਕੀ ਕੀਤਾ ਸੀਗਾ ਕਿ ਪਹਿਲਾਂ ਉਹਨਾਂ ਦਾ 2009 ਦੇ ਵਿੱਚ ਜਿਹੜਾ ਡੈਮੋਕ੍ਰੈਟਿਕਲੀ ਇਲੈਕਟਿਡ ਲੀਡਰ ਸੀਗਾ, ਉਹਨਾਂ ਨੇ ਮਿਲਟਰੀ ਨੇ ਉਹਨੂੰ ਉੱਤੇ ਕਬਜ਼ਾ ਕਰ ਲਿਆ, ਕੂਪ ਕਰ ਲਿਆ। ਖੂਬ ਕਰ ਲਿਆ। ਹੁਣ ਯੂਐਸ ਉਦੋਂ ਹਿਲਰੀ ਕਲਿੰਟਨ ਨੇ ਕੀ ਕੀਤਾ ਕਿ ਇਨਸਟੈਡ ਉਹਨੂੰ ਡਿਕਲੇਅਰ ਕਰਨ ਲਈ ਕਿ ਇਹ ਇਲੀਗਲ ਹੈਗਾ, ਉਹਨਾਂ ਨੇ ਉਹਨੂੰ ਬੈਕ ਕੀਤਾ ਕਿ ਨਹੀਂ, ਇਹ ਜਿਹੜੀ ਨਵੀਂ ਸਰਕਾਰ ਹੈ ਇਹ ਸਹੀ ਹੈ। ਸੋ ਫੋਰਨ ਪਾਲਿਸੀ ਦਾ ਬਹੁਤ ਜ਼ਿਆਦਾ ਰੋਲ ਆ ਗਿਆ। ਫੈਕਟਰ ਭਾਵੇਂ ਉਹ ਜਿਹੜੀ ਮਿਲਟਰੀ ਕੂਪ ਜਦੋਂ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਜ਼ਿਆਦਾ ਐਕਟਿਵਿਸਟ ਵਗੈਰਾ ਸੀਗੇ, ਹਿਊਮਨ ਰਾਈਟ ਡਿਫੈਂਡਰ ਸੀਗੇ, ਕਾਫੀ ਜ਼ਿਆਦਾ ਉਹਨਾਂ ਨੇ ਸ਼ਰੇਆਮ ਜਿੱਦਾਂ ਕਤਲੇਆਮ ਕਰਕੇ ਮਾਰਤੇ। ਹੂੰ ਪਰ ਹੁਣ ਯੂਐਸ ਦੀ ਜਿਹੜੀ ਪਾਲਿਸੀ ਸੀਗੀ ਉਹਨੇ ਕੀ ਕਿਹਾ ਕਿ ਆਪਾਂ ਜਿਹੜਾ ਅਸਾਈਲਮ ਦੇਣਾ
ਰੇਸ, ਰਿਲੀਜਨ, ਪੋਲੀਟੀਕਲ ਓਪੀਨੀਅਨ ਜਾਂ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਕਰਕੇ ਦੇਣਾ। ਸੋ ਕਾਫੀ ਜ਼ਿਆਦਾ ਜਿਹੜੇ ਲੋਕ ਉੱਥੇ ਸੀਗੇ ਸਾਊਥ ਅਮਰੀਕਾ ਦੇ, ਵਾਇਲੈਂਸ ਜਿਹੜਾ ਨਾ ਹੁੰਦਾ ਸੀਗਾ, ਉਹ ਐਕਚੁਅਲੀ ਅਸਾਈਲਮ ਲਈ ਕੁਆਲੀਫਾਈ ਨਹੀਂ ਕਰ ਸਕਦੇ ਕੁਆਲੀਫਾਈ ਸੀਗੇ। ਠੀਕ ਹੈ। ਹੂੰ। ਸੋ ਇਦਾਂ ਹੀ ਕਾਫੀ ਸਾਰੀਆਂ ਜਿੱਦਾਂ ਹੋਰ ਵੀ ਐਗਜ਼ਾਮਪਲਾਂ ਹੈਗੀਆਂ ਕਿ ਨਾਰਦਰਨ ਟ੍ਰਾਇੰਗਲ ਤੋਂ ਜਿਹੜੇ ਲੋਕ ਆਉਂਦੇ ਆ, ਉਹਨਾਂ ਨੂੰ ਜਿਹੜੀ ਟਾਈਮ ਟੂ ਟਾਈਮ ਜਿਹੜੀ ਸਰਕਾਰ ਆ, ਰੀਗਨ ਐਡਮਿਨਿਸਟ੍ਰੇਸ਼ਨ ਦੀ ਕੋਈ ਹੋਰ ਪਾਲਿਸੀ ਸੀਗੀ, ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੀ ਹੋਰ ਪਾਲਿਸੀ ਹੈ। ਸੋ ਉਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਫੋਕਸ ਹੁੰਦਾ ਉਹ ਹੁੰਦਾ ਕਿ ਸਾਊਥ ਅਮਰੀਕਾ ਦੇ ਜਿਹੜੇ ਲੋਕ ਆਉਂਦੇ ਆ ਥੱਲੋਂ ਮੈਕਸੀਕੋ ਜੀ। ਬਾਰਡਰ ਰਾਹੀਂ, ਉਹਨਾਂ ਹੂੰ। ਨੂੰ ਕਿੱਦਾਂ ਰੋਕਣਾ। ਕਿਉਂਕਿ ਇਹਨਾਂ ਦੀ ਜਿਹੜੀ ਫਿਰ ਪੋਲਿਟਿਕਸ ਇਦਾਂ ਦੀ ਬਣ ਗਈ ਕਿ ਜਿਹੜੇ ਇੱਥੇ ਅਮਰੀਕਨ ਲੋਕੀ ਆ, ਉਹਨਾਂ ਨੂੰ ਇੱਕ ਇਹਨਾਂ ਨੇ ਐਂਟੀ ਇਮੀਗ੍ਰੇਸ਼ਨ ਏਜੰਡਾ ਹਮੇਸ਼ਾ ਹੀ ਹੁੰਦਾ ਇਲੈਕਸ਼ਨਸ ਦੇ ਵਿੱਚ। ਸੋ ਉਹਨਾਂ ਨੂੰ ਇਹ ਕਹਿੰਦੇ ਆ ਕਿ ਜਿਹੜੇ ਥੱਲੇ ਜੇ ਆਪਾਂ ਨਹੀਂ ਸਟ੍ਰਿਕਟ ਕਰਾਂਗੇ ਤਾਂ ਸਾਰਾ ਹੀ ਸਾਊਥ ਅਮਰੀਕਾ ਇੱਥੇ ਆ ਜਾਊਗਾ। ਹੁਣ ਉਹ ਹੂੰ। ਸਾਊਥ ਅਮਰੀਕਾ ਦੇ ਬੇਸ ਤੇ ਕਾਫੀ ਜ਼ਿਆਦਾ ਰੂਲ ਬਣਦੇ ਰਹਿੰਦੇ ਨੇ, ਟੁੱਟਦੇ ਹੂੰ। ਰਹਿੰਦੇ ਨੇ, ਚੇਂਜ ਹੁੰਦੇ ਰਹਿੰਦੇ ਨੇ। ਆਪਾਂ ਦੇਖਿਆ ਰਿਪਬਲਿਕਨ ਐਡਮਿਨਿਸਟ੍ਰੇਸ਼ਨ ਦਾ ਹੋਰ ਸਟੈਂਸ ਆ, ਡੈਮੋਕ੍ਰੈਟਸ ਦਾ ਹੋਰ ਸਟੈਂਸ ਆ। ਹੂੰ। ਸੋ ਉਹ ਜਿਹੜੇ ਲਾਅ ਫਿਰ ਬਣਦੇ ਆ, ਜਿਹੜੇ ਆਪਣੇ ਪੰਜਾਬੀ ਬੰਦੇ ਆਉਂਦੇ ਨੇ ਕਈ ਵਾਰੀ, ਫਿਰ ਹੁਣ ਪੰਜਾਬੀਆਂ ਨੂੰ ਦੇਖ ਕੇ ਨਹੀਂ ਉਹਨਾਂ ਨੇ ਲਾਅ ਬਣਾਉਣਾ, ਉਹਨਾਂ ਨੇ ਜਿਹੜਾ ਬ੍ਰੌਡਰ ਜਿਹੜੀ ਉਹਨਾਂ ਦੀ ਸਕੀਮ ਹੈਗੀ ਉਹਨਾਂ ਨੇ ਬਣਾਉਣਾ ਸਾਊਥ ਅਮਰੀਕਾ ਮੈਜੋਰਟੀ ਦੇ ਨੂੰ ਦੇਖ ਹਿਸਾਬ ਕੇ, ਨਾਲ। ਇਹਨਾਂ ਹੂੰ ਨੂੰ ਹੂੰ ਇਹ ਬਾਰਡਰ ਤੋਂ ਲੋਕੀ ਕਿੱਦਾਂ ਰੋਕਣੇ ਆ। ਸੋ ਉਹਦੇ ਹੂੰ ਵਿੱਚ ਇਹ ਹੈ ਕਿ ਕਈ ਵਾਰੀ ਆਪਣੇ ਬੰਦਿਆਂ ਦਾ ਫਾਇਦਾ ਹੋ ਜਾਂਦਾ, ਕਈ ਵਾਰੀ ਆਪਣੇ ਬੰਦਿਆਂ ਦਾ ਨੁਕਸਾਨ ਹੋ ਜਾਂਦਾ। ਫਾਇਦਾ ਹੂੰ ਜਿਹੜਾ ਸਭ ਤੋਂ ਵੱਡਾ ਆਪਣੇ ਬੰਦਿਆਂ ਦਾ ਇਹ ਹੈ ਕਿ ਜਿਹੜਾ ਪੋਲੀਟੀਕਲ ਓਪੀਨੀਅਨ ਆ ਤੇ ਰਿਲੀਜੀਅਸ ਓਪੀਨੀਅਨ ਆ, ਉਹ ਇਹਨਾਂ ਨੇ ਰੈਕਗਨਾਈਜ਼ ਕੀਤਾ ਕਿ ਇਸ ਗਰਾਊਂਡ ਤੇ ਅਸਾਈਲਮ ਆ। ਸੋ ਜਿਹੜੇ ਸਾਡੇ ਲੋਕੀ ਆਉਂਦੇ ਨੇ ਉਹਨਾਂ ਨੂੰ ਨੈਕਸਸ ਦਾ ਕਦੀ ਇਸ਼ੂ ਨਹੀਂ ਹੁੰਦਾ, ਉਹਨਾਂ ਦਾ ਹਮੇਸ਼ਾ ਹੀ ਅਸਾਈਲਮ ਦਾ ਕੇਸ ਬਣਦਾ। ਬਸ ਉਹਨਾਂ ਦਾ ਜੇ ਕੋਈ ਇਸ਼ੂ ਹੁੰਦਾ ਉਹ ਇਹੀ ਹੁੰਦਾ ਕ੍ਰੈਡੀਬਿਲਿਟੀ। ਝੂਠ ਬਹੁਤ ਬੋਲਦੇ ਨੇ ਲੋਕੀ, ਫਸਦੇ ਬਹੁਤ ਨੇ, ਗਲਤ ਇੰਟਰਵਿਊ ਦਿੰਦੇ ਨੇ, ਕੋਰਟ ਦੇ ਵਿੱਚ ਜਾ ਕੇ ਡੇਟਸ ਅੱਗੇ ਥੱਲੇ ਕਰ ਦਿੰਦੇ ਨੇ। ਸੋ ਜਿਹੜਾ ਜੇ ਪੰਜਾਬੀਆਂ ਦੇ ਅਸਾਈਲਮ ਵੱਲ ਫੋਕਸ ਕਰੀਏ ਤਾਂ ਜਿਹੜਾ ਸਿਰਫ ਉਹਦਾ ਫੋਕਸ ਉੱਤੇ ਆਉਂਦਾ ਕਿ ਜੱਜ ਨੇ ਸਿਰਫ ਇਹ ਦੇਖਣਾ ਹੁੰਦਾ ਕਿ ਬੰਦਾ ਕ੍ਰੈਡੀਬਲ, ਸੱਚਾ ਸੁੱਧਾ ਹੈਗਾ ਕਿ ਨਹੀਂ ਹੈਗਾ। ਸੋ ਜੀ। ਉੱਤੇ ਉਹਨਾਂ ਦਾ ਕੇਸ ਰੈਸਟ ਕਰਦਾ। ਜੀ ਜੀ ਬਿਲਕੁਲ। ਪਾਲਿਸੀਜ਼ ਬਣਦੀਆਂ ਮੈਜੋਰਟੀ ਦੇ ਹਿਸਾਬ ਦੇ ਨਾਲ, ਤੇ ਬਾਕੀ ਜਿਹੜੀਆਂ ਦੂਜੇ ਹੁੰਦੇ ਆ ਉਹ ਉਹਨਾਂ ਨੂੰ ਇਹ ਹੁੰਦਾ ਆ ਵੀ ਅਸੀਂ ਉਸ ਦੇ ਅਧੀਨ ਆ ਰਹੇ ਹਾਂ ਕਿ ਨਹੀਂ ਆ ਰਹੇ। ਓਬਵੀਅਸਲੀ 100% ਜਿਹੜੇ ਵੀ ਲੋਕ ਆ ਰਹੇ ਹੁੰਦੇ ਉਹਨਾਂ ਸਾਰਿਆਂ ਨੂੰ ਦੇਖਦੇ ਹੋਏ ਜਿਹੜੀਆਂ ਪਾਲਿਸੀਜ਼ ਤਾਂ ਨਹੀਂ ਜਿਹੜੀਆਂ ਬਣਾਈਆਂ ਜਾਂਦੀਆਂ ਮੈਜੋਰਟੀ ਦੇ ਹਿਸਾਬ ਦੇ ਨਾਲ ਹੀ ਆ, ਕਿਉਂਕਿ ਚਾਹੇ ਡੈਮੋਕ੍ਰੇਟਸ ਆ ਅਤੇ ਚਾਹੇ ਰਿਪਬਲਿਕਨਸ ਆ, ਉਹ ਅੰਦਰ ਖਾਤੇ ਦੂਰੋਂ ਦੂਰੋਂ ਉੱਤੋਂ ਉੱਤੋਂ ਭਾਵੇਂ ਜਿਹੜਾ ਜੋ ਮਰਜ਼ੀ ਕਹੀ ਜਾਣ, ਆਈ ਜਾਓ ਅੰਦਰ ਖਾਤੇ ਚਾਹੁੰਦੇ ਨਹੀਂ ਆ। ਹੁਣ ਆਪਾਂ ਇੱਥੋਂ ਦੀ ਵਾਈਸ ਪ੍ਰੈਜ਼ੀਡੈਂਟ ਦੀ ਗੱਲ ਕਰ ਲਈਏ, ਜਦੋਂ ਇਲੈਕਸ਼ਨ ਸੀਗੇ ਸਾਰੇ ਕਹਿੰਦੇ ਵੀ ਅਸੀਂ ਖੋਲ੍ਹ ਦੇਣੇ ਦਰਵਾਜ਼ੇ, ਅਤੇ ਬਾਅਦ ਜਦੋਂ ਲੈਟਿਨ ਅਮਰੀਕਾ ਦੇ ਵਿੱਚ ਗਏ ਕਹਿੰਦੇ ਵੀ ਨਾ ਆਓ ਭਾਈ, ਇੱਧਰ ਨੂੰ ਨਾ ਜੀ ਆਇਓ, ਇਹ ਕੰਮ ਸੌਖਾ ਨਹੀਂ ਹੈ ਨਾ। ਸੋ ਇਹ ਪਾਲਿਸੀਜ਼ ਜਿਹੜੀਆਂ ਅੰਦਰ ਖਾਤੇ ਜਿਹੜੀਆਂ ਉੱਦਾਂ ਹੀ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ। ਕਿਸੇ ਇੱਕ ਐਡਮਿਨਿਸਟ੍ਰੇਸ਼ਨ ਦੀ ਬਣਾਈ ਹੋਈ ਪਾਲਿਸੀਜ਼ ਨੂੰ ਓਵਰਟਰਨ ਕਰਨਾ ਬੜਾ ਔਖਾ। ਹੁਣ ਟਾਈਟਲ 42 ਨੂੰ ਆਪਾਂ ਦੇਖ ਰਹੇ ਹਾਂ ਵੀ ਔਖਾ ਹੋਇਆ ਪਿਆ ਆ, ਚਾਹੇ ਬਾਈਡਨ ਨੂੰ ਨਹੀਂ ਚਾਹੁੰਦੇ ਵੀ ਹੋਣ ਵੀ ਉਸ ਨੂੰ ਜਿਹੜਾ ਉਹ ਹਟਾ ਦਈਏ, ਪਰ ਫਿਰ ਵੀ ਉਹ ਚੱਲ ਰਿਹਾ ਹੈਗਾ ਆ। ਸੋ ਇਹਦੇ ਨਾਲ ਜੇ ਇੱਕ ਜੀ। ਹੋਰ ਵੀ ਗੱਲ ਐਡ ਕਰੀਏ, ਜਿੱਦਾਂ ਹੁਣ ਯੂਐਸ ਦਾ ਥੱਲੇ ਨਾ ਇੰਟਰਸਟ ਬਹੁਤ ਸੀਗਾ ਕਿ ਇਹ ਜਿਹੜੀਆਂ ਕੰਟਰੀਜ਼ ਹੈਗੀਆਂ ਹੋਂਡੂਰਾਸ, ਗੁਆਟੇਮਾਲਾ, ਐਲ ਸਲਵਾਡੋਰ, ਇਹਨੂੰ ਹੂੰ ਕੰਟਰੋਲ ਕਾਫੀ ਜ਼ਿਆਦਾ ਉਹ ਕਰਨਾ ਚਾਹੁੰਦੇ ਸੀਗੇ। ਸੋ ਹੂੰ ਆਪਾਂ ਹਿਸਟਰੀ 'ਚ ਦੇਖਿਆ ਕਿ ਜਿਹੜੇ ਯੂਐਸ ਨੇ ਕਾਫੀ ਜ਼ਿਆਦਾ ਜਿਹੜੇ ਕੌਂਟਰਾ ਰੈਬਲ ਸੀਗੇ ਉਹਨਾਂ ਨੂੰ ਬੈਕ ਕੀਤਾ ਹੋਂਡੂਰਾਸ ਦੇ ਵਿੱਚ, ਕਿ ਹੂੰ ਤੁਸੀਂ ਨਿਕਰਾਗੁਆ ਨੂੰ ਕਿੱਦਾਂ, ਨਿਕਰਾਗੁਆ ਦੇ ਵਿੱਚ ਕਿੱਦਾਂ ਅਨਸਟੇਬਿਲਿਟੀ ਲੈ ਕੇ ਆਣੀ ਆ। ਸੋ ਉਹ ਆਪਣਾ ਕੰਟਰੋਲ ਚਾਹੁੰਦੇ ਸੀਗੇ। ਸੋ ਯੂਐਸ ਦੀ ਕਾਫੀ ਇੰਟਰਵੈਂਸ਼ਨ ਹੋਈ, ਜਿਹਦੇ ਕਰਕੇ ਕਿ ਇਹ ਜਿਹੜੇ ਕਾਫੀ ਛੋਟੇ ਛੋਟੇ ਮੁਲਕ ਸੀਗੇ ਕਦੀ ਡਿਵੈਲਪ ਨਹੀਂ ਹੋ ਪਾਏ। ਯਾ ਤੇ ਉਹਦੇ ਕਰਕੇ ਕੀ ਸੀਗਾ ਕਿ ਕਿਉਂਕਿ ਇੰਨੇ ਸਾਲਾਂ ਤੋਂ ਯੂਐਸ ਇੰਟਰਵੈਂਸ਼ਨ ਸੀਗੀ, ਯੂਐਸ ਨੇ ਉਹ ਵਾਲੀਆਂ ਗਵਰਨਮੈਂਟਸ ਨੂੰ ਸਪੋਰਟ ਕੀਤਾ ਜਿਹਨੂੰ ਕਿ ਫਾਇਦਾ, ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਫਾਇਦਾ ਹੋਊਗਾ, ਸਾਡਾ ਕੰਟਰੋਲ ਹੋਊਗਾ, ਆਪਾਂ ਪਰ ਟ੍ਰੇਡ ਉੱਥੋਂ ਦੇ ਰਾਊਟ ਕਿੱਦਾਂ ਲੋਕਾਂ ਦਾ ਨਹੀਂ ਕਬਜ਼ੇ ਹੋਇਆ। ਕਰਨੇ ਆ। ਹੂੰ ਤੇ ਲੋਕਾਂ ਦਾ ਨਹੀਂ ਸੋਚਿਆ ਉਹਨਾਂ ਨੇ ਇੰਨਾ। ਸੋ ਡਰੱਗ ਔਨ ਵਾਰ ਔਨ ਡਰੱਗਸ ਵੀ ਉਹਨਾਂ ਨੇ ਜਿਹੜੀ ਕੀਤੀ, ਉਹਦੇ ਵਿੱਚ ਵੀ ਉਹਨਾਂ ਨੇ ਕੋਈ ਏਦਾਂ ਨਹੀਂ ਸੋਚਿਆ ਕਿ ਲੋਕਾਂ ਦਾ ਕਿੱਦਾਂ ਨੁਕਸਾਨ ਕਰਨਾ ਹੈ, ਕੀ ਪਾਲਿਸੀਆਂ ਬਣਨੀਆਂ। ਸੋ ਕਾਫੀ ਜ਼ਿਆਦਾ ਜਿਹੜੇ ਲੋਕ ਆ ਉਹ ਕਾਫੀ ਸਾਲਾਂ ਤੋਂ ਪਰਮਾਨੈਂਟਲੀ ਫਿਰ ਡਿਸਪਲੇਸਡ ਹੋ ਗਏ। ਹੂੰ ਸੋ ਉਹਨਾਂ ਕੋਲ ਇੱਕ ਤਰ੍ਹਾਂ ਹੁਣ ਕੋਈ ਚੋਇਸ ਨਹੀਂ, ਉਹਨਾਂ ਨੂੰ ਫਿਰ ਰੋਜੀ ਰੋਟੀ ਕਮਾਉਣ ਲਈ, ਕਿਉਂਕਿ ਪੈਸੇ ਨਹੀਂ, ਮਾਰਾਮਾਰੀ ਬੜੀ। ਹੁਣ ਜਿਹੜਾ ਬੰਦਾ 2 ਟਾਈਮ ਦੀ ਰੋਟੀ ਨਹੀਂ ਖਾ ਸਕਦਾ ਉਹਨੇ ਤਾਂ ਫਿਰ ਜਾਣਾ ਹੀ ਹੈ, ਰਾਈਟ। ਯਾ ਸੋ ਉਹ ਜਦੋਂ ਫਿਰ ਆਏ, ਪਰ ਇਹ ਹੈ ਕਿ ਹੁਣ ਇਹਨਾਂ ਦਾ ਜਿਹੜਾ ਸਿਸਟਮ ਆ ਉਹ ਸਿਸਟਮ ਇਦਾਂ ਦਾ, ਉਹ ਵਿਚਾਰਿਆਂ ਨੂੰ ਅਸਾਲਮ ਨਹੀਂ ਹੈਗਾ। ਸਭ ਤੋਂ ਜ਼ਿਆਦਾ ਜਿਹੜੇ ਡਿਨਾਇਲ ਰੇਟਸ ਵਗੈਰਾ ਹੈਗੇ ਨੇ ਉਹ ਮੈਕਸੀਕੋ ਤੋਂ ਹੈਗੇ ਨੇ। ਜੀ ਜੀ ਤੇ ਸਭ ਜੀ ਤੋਂ ਜ਼ਿਆਦਾ ਜਿਹੜਾ ਮਰਡਰ ਆ, ਕ੍ਰਾਈਮ ਆ, ਵਾਇਲੈਂਸ ਆ, ਉਹ ਵੀ ਉਹਨਾਂ ਉੱਥੇ ਮੁਲਕਾਂ ਦੇ ਵਿੱਚ ਹੀ ਉਹਨਾਂ ਆ। ਮੁਲਕਾਂ 'ਚ ਹੀ ਆ। ਸੋ ਕਿਸੇ ਨਾ ਕਿਤੇ ਆਪਣੀ ਸਮੱਸਿਆ ਬਣਾਈ ਹੋਈ ਨੂੰ ਇੱਕ ਉੱਥੇ ਬਣੀ ਹੈ, ਅਤੇ ਬਾਅਦ 'ਚ ਉਹੀ ਸਮੱਸਿਆ ਇੱਧਰ ਨੂੰ ਵੀ ਜਿਹੜੀ ਉਹ ਆ ਰਹੀ ਹੈਗੀ ਆ। ਸੋ ਉਹਨੂੰ ਹੁਣ ਜੀ ਨਜਿੱਠਣਾ ਜਿਹੜਾ ਉਹ ਔਖਾ ਹੋ ਰਿਹਾ। ਸੋ ਇਹ ਆਪਾਂ ਜਿਹੜਾ ਅਸਾਈਲਮ ਦਾ ਬੇਸਿਕਲੀ ਬੈਕਗਰਾਊਂਡ ਜਿਹੜਾ ਉਹ ਦੱਸਿਆ ਵੀ ਅਮਰੀਕਾ 'ਚ ਕਿੱਦਾਂ, ਅਤੇ ਵਰਲਡ ਵਾਈਡ ਜਿਹੜਾ ਉਹ ਕਿੱਦਾਂ ਜਿਹੜਾ ਰਿਹਾ। ਹੁਣ ਪ੍ਰੋਸੀਕਿਊਸ਼ਨ ਦੀ ਆਪਾਂ ਗੱਲਾਂ ਜਿਹੜੀਆਂ ਉਹ ਕਰਦੇ ਹਾਂ। ਸੋ ਅਸਾਈਲਮ ਦੀ ਡੈਫੀਨੇਸ਼ਨ ਵੀ ਹੈਗੀ ਆ ਜੀ ਕੋਈ? ਜੀ ਬਿਲਕੁਲ। ਸੋ ਸਭ ਤੋਂ ਪਹਿਲਾਂ ਤਾਂ ਅਸਾਈਲਮ ਇੱਕ ਪ੍ਰੋਟੈਕਸ਼ਨ ਆ ਜਿਹੜੀ ਕਿ ਇੱਕ ਫੋਰਨ ਨੈਸ਼ਨਲ ਨੂੰ ਮਿਲਦੀ ਆ ਜਿਹੜਾ ਯੂਐਸ ਦੇ ਬਾਰਡਰ ਤੇ ਆਂਦਾ ਤੇ ਰਿਫਿਊਜੀ ਦੀ ਡੈਫੀਨੇਸ਼ਨ ਜਿਹੜੀ ਹੈਗੀ ਆ ਉਹ ਮੀਟ ਕਰਦਾ।
ਇਹ ਜਿਹੜੀ ਰਿਫਿਊਜੀ ਦੀ ਡੈਫੀਨੇਸ਼ਨ ਇਹਨਾਂ ਨੇ ਵਰਲਡ ਵਾਰ 2 ਦੇ ਬਾਅਦ ਹੀ, ਜਿੱਦਾਂ ਆਪਾਂ ਦੱਸਿਆ, ਸਾਰਾ ਕੁਝ ਸ਼ੁਰੂ ਹੋਇਆ। ਸੋ ਹੂੰ ਯੂਨਾਈਟਿਡ ਨੇਸ਼ਨਸ ਦੀ ਇੱਕ 1951 ਦੀ ਕਨਵੈਨਸ਼ਨ ਸੀਗੀ, ਤੇ 1967 ਦੀ ਪ੍ਰੋਟੋਕਾਲ ਦੇ ਵਿੱਚ ਇਹਨਾਂ ਨੇ ਰਿਫਿਊਜੀ ਦੀ ਡੈਫੀਨੇਸ਼ਨ ਲੇ ਡਾਊਨ ਕੀਤੀ। ਸੋ ਰਿਫਿਊਜੀ ਦੀ ਡੈਫੀਨੇਸ਼ਨ ਕੀ ਹੈ? ਸੋ ਜਿਹੜਾ ਵੀ ਅਸਾਈਲੀ ਹੈਗਾ ਉਹਨੂੰ ਇਹ ਪ੍ਰੂਵ ਕਰਨਾ ਪੈਂਦਾ, ਜਿਹੜਾ ਵੀ ਬੰਦਾ ਬਾਰਡਰ ਤੇ ਆਂਦਾ ਉਹਨੂੰ ਇਹ ਪ੍ਰੂਵ ਕਰਨਾ ਪੈਂਦਾ ਕਿ ਉਹ ਰਿਫਿਊਜੀ ਦੀ ਡੈਫੀਨੇਸ਼ਨ ਨੂੰ ਮੀਟ ਕਰਦਾ। ਉਹਦੀ ਡੈਫੀਨੇਸ਼ਨ ਇਹ ਹੈ ਕਿ ਉਹ ਬੰਦਾ ਜਿਹੜਾ ਆਪਣੀ ਕੰਟਰੀ 'ਚ ਜਾਣਾ ਨਹੀਂ ਚਾਹੁੰਦਾ ਜਾਂ ਨਹੀਂ ਜਾ ਸਕਦਾ, ਤੇ ਜੀ ਉਹਦੀ ਕੰਟਰੀ ਉਹਨੂੰ ਕੋਈ ਵੀ ਪ੍ਰੋਟੈਕਸ਼ਨ ਪ੍ਰੋਵਾਈਡ ਨਹੀਂ ਕਰਦੀ। ਕਿਉਂ? ਕਿਉਂਕਿ ਉਹਨੂੰ ਰੇਸ, ਰਿਲੀਜਨ, ਨੈਸ਼ਨੈਲਿਟੀ, ਪੋਲੀਟੀਕਲ ਓਪੀਨੀਅਨ ਜਾਂ ਮੈਂਬਰਸ਼ਿਪ ਇਨ ਪਰਟੀਕੁਲਰ ਸੋਸ਼ਲ ਗਰੁੱਪ, ਇਹਦੇ ਕਰਕੇ ਉਹਨੂੰ ਕੋਈ ਵੀ ਜਾਂ ਤਾਂ ਪਿੱਛੇ ਹਾਰਮ ਪਹੁੰਚਿਆ ਪਾਸਟ ਦੇ ਵਿੱਚ, ਜਾਂ ਜੀ ਪਾਸਟ ਦੇ ਵਿੱਚ ਕੋਈ ਹਾਰਮ ਨਹੀਂ ਪਹੁੰਚਿਆ। ਫੋਰ ਐਗਜ਼ਾਮਪਲ ਅਫਗਾਨਿਸਤਾਨ ਦੇ ਵਿੱਚ ਹੁਣ ਤਾਲਿਬਾਨ ਆ ਗਏ ਹਨਾ, ਬੰਦਾ ਜੀ ਇੱਥੇ ਸਟੂਡੈਂਟ ਪੜ੍ਹ ਰਿਹਾ ਸੀ, ਉਹਨੂੰ ਪਿੱਛੇ ਕੋਈ ਹਾਰਮ ਨਹੀਂ ਹੋਇਆ। ਹੂੰ ਉਹ ਹੂੰ ਕਹਿੰਦਾ ਕਿ ਜਾਂ ਫਿਰ ਉਹਨੂੰ ਫਿਊਚਰ ਦੇ ਵਿੱਚ ਹਾਰਮ ਹੋ ਸਕਦਾ। ਸੋ ਜਿਹੜਾ ਅਸਾਈਲਮ ਦਾ ਬੇਸਿਸ ਹੈਗਾ, ਉਹ ਤੁਸੀਂ ਦੋ ਚੀਜ਼ਾਂ ਪ੍ਰੂਵ ਕਰਨੀਆਂ ਹੁੰਦੀਆਂ, ਕਿ ਪਾਸਟ ਹਾਰਮ ਹੋਇਆ ਜਾਂ ਫਿਰ ਫਿਊਚਰ ਦੇ ਵਿੱਚ ਤੁਹਾਨੂੰ ਹਾਰਮ ਹੋਊਗਾ, ਵੈਲ ਫਾਊਂਡਡ ਫੀਅਰ ਆਫ ਪਰਸੀਕਿਊਸ਼ਨ। ਹੂੰ 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 ਸੋ ਹੂੰ ਕਾਫੀ ਸਾਰੇ ਲੋਕੀ ਆ ਜਿਨ੍ਹਾਂ ਨੇ, ਹੁਣ ਕੱਲ ਇੱਕ ਕਲਾਇੰਟ ਆਇਆ ਸੀਗਾ, ਉਹਦਾ ਜਿਹੜਾ ਕੇਸ ਸੀਗਾ, ਉਹਦੇ ਵਕੀਲ ਸਾਹਿਬ ਨੇ ਲਗਾਤਾ ਜੀ, ਫੈਮਿਲੀ ਦੇ ਵਿੱਚ ਚਾਚੇ ਤਾਇਆਂ ਨੇ ਜ਼ਮੀਨ ਦੇ ਪਿੱਛੇ ਉਹਨੂੰ ਕੁੱਟਿਆ ਸੀਗਾ, ਹੂੰ ਤੇ ਹੂੰ ਹੂੰ ਅਸਾਈਲਮ ਆਫਿਸ ਨੇ ਫੇਲ ਕਰਤਾ ਕਿ ਇਹ ਜਿਹੜਾ ਤੁਹਾਡਾ ਕੇਸ ਹੈਗਾ, ਇਹ ਅਸਾਈਲਮ ਦੀ ਰਿਫਿਊਜੀ ਦੀ ਡੈਫੀਨੇਸ਼ਨ ਨਹੀਂ ਮੀਟ ਕਰਦਾ ਬੇਸਿਕਲੀ, ਯਾ ਹਨਾ। ਹੂੰ ਕਿ ਸਾਡਾ ਇਹ ਨਹੀਂ ਮਕਸਦ ਹੈਗਾ ਕਿ ਆਪਾਂ ਤੁਹਾਨੂੰ ਹਰੇਕ ਕੁੱਟਮਾਰ ਤੋਂ, ਪੁਲਿਸੀ ਤੋਂ, ਕਰਪਸ਼ਨ ਤੋਂ, ਉਹ ਤੋਂ ਬਚਾ ਲੈਣਾ। ਉਹਨਾਂ ਨੇ ਕਿਹਾ ਕਿ ਤੁਹਾਡਾ ਜਿਹੜਾ ਰੇਸ, ਰਿਲੀਜਨ, ਨੈਸ਼ਨੈਲਿਟੀ, ਸੋਸ਼ਲ ਗਰੁੱਪ ਜਾਂ ਪੋਲੀਟੀਕਲ ਓਪੀਨੀਅਨ ਆ, ਹੂੰ ਸੋ ਉਹਦੇ ਵਿੱਚ ਇੱਕ ਚੀਜ਼ ਦੇਖਣ ਵਾਲੀ ਹੈ। ਹੁਣ ਜਿੱਦਾਂ ਇਹੀ ਵਾਲਾ ਕੇਸ ਲੈ ਲਓ, ਜੀ ਪਿੱਛੇ ਚਲੋ ਜੋ ਵੀ ਹੋਇਆ, ਜਿਹੜੇ ਕਰਕੇ ਮਰਜ਼ੀ ਤੁਹਾਨੂੰ ਕੁੱਟ ਪਈ, ਠੀਕ ਹੈ, ਤੁਸੀਂ ਸਾਲ ਦੇ ਵਿੱਚ ਅਸਾਈਲਮ ਲਾਤਾ, ਉਹ ਤੁਹਾਡਾ ਅਸਾਈਲਮ ਨੇ 1 ਈਅਰ ਦੇ ਵਿੱਚ ਲਾਣਾ ਹੁੰਦਾ, ਉਹ ਡੈਡਲਾਈਨ ਮੀਟ ਹੋ ਗਈ। ਪਰ ਜੇ ਤੁਹਾਡੇ ਕੰਟਰੀ ਦੇ ਵਿੱਚ ਹੋਰ ਵੀ ਕੋਈ ਚੇਂਜ ਹੋ ਰਿਹਾ, ਜਿਵੇਂ ਤਾਲਿਬਾਨ ਆ ਗਏ ਇੰਡੀਆ ਦੇ ਵਿੱਚ, ਮੋਦੀ ਨੇ ਮੁਸਲਿਮ ਨੂੰ ਹੋਰ ਜ਼ਿਆਦਾ ਤੰਗ ਕਰਨਾ ਸ਼ੁਰੂ ਕਰਤਾ, ਕਿਸੇ ਹੋਰ ਕੰਟਰੀ ਦੇ ਵਿੱਚ ਤਖਤਾ ਪਲਟ ਹੋ ਗਿਆ, ਉਹ ਸਾਰੇ ਲੋਕੀ ਜਿਹੜਾ ਇੱਕ ਫਿਊਚਰ ਹਾਰਮ ਦੇ ਬੇਸ ਤੇ ਵੀ ਅਸਾਈਲਮ ਲੈ ਸਕਦੇ ਨੇ। ਸੋ ਜ਼ਰੂਰੀ ਨਹੀਂ ਹੈ ਕਿ ਪਿੱਛੇ ਹੀ ਕੁਝ ਹੋਇਆ ਹੋਣਾ ਚਾਹੀਦਾ। ਪਿੱਛੇ ਭਾਵੇਂ ਤੁਸੀਂ ਜਿਹੜੇ ਮਰਜ਼ੀ ਰੀਜ਼ਨ ਕਰਕੇ ਤੁਸੀਂ ਭੱਜ ਕੇ ਆਏ ਹੋ, ਠੀਕ ਹੈ, ਉਹਦੇ ਕਰਕੇ ਤੁਸੀਂ ਅਸਾਈਲਮ ਲਾਇਆ, ਉਹਨਾਂ ਨੇ ਫੇਲ ਕਰਤਾ। ਪਰ ਜੇ ਤੁਹਾਡੇ ਕੋਲ ਇੱਕ ਫਿਊਚਰ ਦਾ ਰੀਜ਼ਨ ਹੈਗਾ, ਉਹ ਰੀਜ਼ਨ ਦੇ ਕਰਕੇ ਵੀ ਤੁਹਾਨੂੰ ਅਸਾਈਲਮ ਮਿਲ ਸਕਦਾ। ਜੀ ਸੋ ਬਿਲਕੁਲ ਸੋ ਇਹ ਜਿਹੜਾ ਲੋਕ ਭੱਜ ਰਹੇ ਨੇ ਜਿਹੜੇ ਪਰਸੀਕਿਊਸ਼ਨ ਤੋਂ, ਜਾਣੀ ਕਿ ਜਿਹੜਾ ਉਹਨਾਂ ਦੇ ਖਿਲਾਫ ਕਾਰਵਾਈਆਂ ਹੋ ਰਹੀਆਂ ਆ, ਸੋ ਉਹਨਾਂ ਲੋਕਾਂ ਨੂੰ ਅਸਾਈਲਮ ਕਿਸ ਤਰੀਕੇ ਦੇ ਨਾਲ ਮਦਦ ਕਰਦਾ ਹੈ ਅਮਰੀਕਾ ਦੇ ਵਿੱਚ? ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਉਂਦੇ ਹੋ, ਫਿਰ ਤੁਸੀਂ ਅਸਾਈਲਮ ਇੱਕ ਵਾਰੀ ਫਾਈਲ ਕਰਤਾ, ਤੁਸੀਂ ਰਹਿ ਸਕਦੇ ਹੋ ਐਟਲੀਸਟ ਜਦ ਤੱਕ ਤੁਹਾਡਾ ਅਸਾਈਲਮ ਚੱਲਦਾ। ਹੂੰ ਹੂੰ ਇਹਦੇ ਬੇਸ ਤੇ ਤੁਹਾਨੂੰ ਵਰਕ ਪਰਮਿਟ ਵੀ ਮਿਲ ਸਕਦਾ, ਸੋਸ਼ਲ ਸਿਕਿਉਰਿਟੀ ਵੀ ਮਿਲ ਸਕਦੀ ਹੈ, ਤੇ ਜੇ ਤੁਹਾਡਾ ਕੇਸ ਪਾਸ ਹੋ ਜਾਵੇ, ਤੁਸੀਂ ਗ੍ਰੀਨ ਕਾਰਡ ਵੀ ਅਪਲਾਈ ਕਰ ਸਕਦੇ ਹੋ, ਤੇ ਬਾਅਦ ਚ ਸਿਟੀਜ਼ਨ ਵੀ ਬਣ ਸਕਦੇ ਹੋ। ਤੇ ਇਹਦੇ ਥੱਲੇ ਤੁਹਾਡੇ ਜਿਹੜੇ ਫੈਮਿਲੀ ਮੈਂਬਰ ਨੇ, ਸਪਾਊਸ ਤੁਹਾਡਾ, ਤੇ ਜਿਹੜੇ 21 ਸਾਲ ਤੋਂ ਛੋਟੇ ਬੱਚੇ ਨੇ, ਉਹਨਾਂ ਨੂੰ ਵੀ ਫਾਇਦਾ ਹੋ ਜਾਂਦਾ। ਜੀ ਜੀ ਤੇ ਹੁਣ ਆਪਾਂ ਪਹੁੰਚੀਏ ਅਸਾਈਲਮ ਦੀ ਐਪਲੀਕੇਸ਼ਨ ਪ੍ਰੋਸੈਸ ਆ, ਉਸ ਦੇ ਉੱਤੇ। ਸੋ ਇਹਦੇ ਪ੍ਰੋਸੈਸ ਦੇ ਬਾਰੇ ਦੱਸੋ ਜੀ, ਕਿ ਕਿੰਨੇ ਤਰ੍ਹਾਂ ਦੇ ਅਸਾਈਲਮ ਦੇ ਜਿਹੜੇ ਕੋਈ ਅਸਾਈਲਮ ਦੇ ਵੀ ਵੱਖ-ਵੱਖ ਟਾਈਪਸ ਹੈਗੀਆਂ, ਜੇ ਹੈਗੀਆਂ ਤੇ ਜੀ ਬਿਲਕੁਲ। ਕਿਹੜੀਆਂ-ਕਿਹੜੀਆਂ ਹੈਗੀਆਂ? ਸੋ ਮੁੱਖ ਤੌਰ ਤੇ ਦੋ ਤਰੀਕੇ ਦਾ ਅਸਾਈਲਮ ਹੁੰਦਾ, ਇੱਕ ਨੂੰ ਕਹਿੰਦੇ ਆ ਆਪਾਂ ਅਫਰਮੇਟਿਵ ਅਸਾਈਲਮ, ਇੱਕ ਨੂੰ ਆਪਾਂ ਕਹਿੰਦੇ ਆ ਡਿਫੈਂਸਿਵ ਅਸਾਈਲਮ। ਜੀ ਸੋ ਗੱਲ ਕਰੀਏ ਅਫਰਮੇਟਿਵ ਅਸਾਈਲਮ ਦੀ, ਅਫਰਮੇਟਿਵ ਅਸਾਈਲਮ ਉਹ ਬੰਦੇ ਲਈ ਹੁੰਦਾ ਜਿਹੜਾ ਕਿ ਰਿਮੂਵਲ ਪ੍ਰੋਸੀਡਿੰਗਸ ਦੇ ਵਿੱਚ ਨਹੀਂ ਹੈਗਾ। ਫੋਰ ਐਗਜ਼ਾਮਪਲ ਜਿਹੜਾ ਸੇਫ ਲੰਘਿਆ ਆ, ਜਿਹੜਾ ਆਲਰੇਡੀ ਇੱਥੇ ਕਿਸੇ ਵੀਜ਼ੇ ਤੇ ਸੀਗਾ ਜਾਂ ਟੂਰਿਸਟ ਵੀਜ਼ੇ ਤੇ ਆਇਆ, ਹੂੰ ਹੂੰ ਉਹ ਜਿਹੜਾ ਅਫਰਮੇਟਿਵ ਅਸਾਈਲਮ ਪ੍ਰੋਸੈਸ ਹੈ, ਉਹਦੇ ਵਿੱਚ ਤੁਸੀਂ, ਜਿਹੜੀ ਇਹਨਾਂ ਦੀ ਸੰਸਥਾ ਹੈਗੀ ਆ USCIS, ਯੂਨਾਈਟਿਡ ਸਟੇਟ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼, ਜੀ ਉਹ ਇੱਕ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਡਿਵੀਜ਼ਨ ਹੈ। ਤੁਸੀਂ ਉਹਦੇ ਥੱਲੇ ਜਿਹੜਾ ਅਫਰਮੇਟਿਵ ਅਸਾਈਲਮ ਆਪਣਾ ਫਾਈਲ ਕਰਦੇ ਹੋ, ਠੀਕ ਅਸਾਈਲਮ ਹੈ ਐਪਲੀਕੇਸ਼ਨ ਲਾ ਕੇ। ਹੂੰ ਹੂੰ ਸੋ ਜੇ ਤਾਂ ਤੁਸੀਂ ਕਿਸੇ ਸਟੇਟਸ ਤੇ ਹੋ, H1B ਤੇ ਸਟੂਡੈਂਟ ਤੇ ਹੋ, ਤੁਸੀਂ ਅਫਰਮੇਟਿਵ ਅਸਾਈਲਮ ਕਰਤਾ, ਉਹਨਾਂ ਨੇ ਜਾਂ ਅਪਰੂਵ ਕਰ ਦੇਣਾ ਜਾਂ ਡਿਨਾਈ ਕਰ ਦੇਣਾ। ਹੂੰ ਪਰ ਜੇ ਤੁਹਾਡਾ ਅਸਾਈਲਮ ਉਹਨਾਂ ਨੂੰ ਨਹੀਂ ਪਸੰਦ ਆਇਆ, ਤੇ ਤੁਸੀਂ ਕੱਚੇ ਹੋ, ਇਲੀਗਲ ਹੋ, ਤੁਹਾਡੇ ਕੋਲ ਸਟੇਟਸ ਕੋਈ ਨਹੀਂ ਹੈਗਾ, ਤੇ ਫਿਰ ਉਹ ਤੁਹਾਨੂੰ ਇਮੀਗ੍ਰੇਸ਼ਨ ਕੋਰਟ ਨੂੰ ਰੈਫਰ ਕਰ ਦਿੰਦੇ ਨੇ। ਤੇ ਫਿਰ ਜਦੋਂ ਤੁਸੀਂ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਜਾਂਦੇ ਹੋ, ਤੁਹਾਨੂੰ ਇੱਕ ਉਹ ਪ੍ਰੋਸੈਸ ਨੂੰ ਆਪਾਂ ਕਹਿੰਦੇ ਆ ਡਿਫੈਂਸਿਵ ਅਸਾਈਲਮ ਪ੍ਰੋਸੈਸ। ਤੁਹਾਨੂੰ ਉਹ ਕਹਿੰਦੇ ਤੁਹਾਨੂੰ ਆਪਾਂ ਵਾਪਸ ਭੇਜ ਦੇਣਾ, ਰਿਮੂਵ ਕਰ ਦੇਣਾ, ਤੇ ਹੂੰ ਹੂੰ ਤੁਸੀਂ ਐਜ਼ ਅ ਡਿਫੈਂਸ ਕਿ ਮੈਨੂੰ ਰਿਮੂਵ ਨਾ ਕਰੋ, ਤੁਸੀਂ ਡਿਫੈਂਸਿਵ ਅਸਾਈਲਮ ਫਾਈਲ ਕਰਦੇ ਹੋ। ਸੋ ਅਫਰਮੇਟਿਵ ਹੋ ਗਿਆ, ਤੁਹਾਨੂੰ ਤੁਹਾਡੇ ਪਿੱਛੇ ਕੋਈ ਨਹੀਂ ਪਿਆ, ਤੁਸੀਂ ਸੇਫ ਹੋ, ਸੇਫ ਲੰਘ ਕੇ ਆਏ ਸੀਗੇ ਜਾਂ ਵੀਜ਼ੇ 'ਚ ਸੀਗੇ, ਤੇ ਤੁਸੀਂ ਜਾ ਕੇ ਖੁਦ ਮੰਗ ਕਰਦੇ ਹੋ ਅਸਾਈਲਮ ਦੀ। ਤੇ ਜਿਹੜੇ 2 ਨੰਬਰ ਚਾਹੁੰਦੇ ਆ, ਜਾਂ ਜਿਹਨਾਂ ਨੂੰ ਕੋਰਟ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ, ਉਹਨਾਂ ਦੇ ਕੋਲ ਇਹ ਆਪਸ਼ਨ ਨਹੀਂ ਹੁੰਦੀ, ਉਹਨਾਂ ਨੂੰ ਉਹ ਕਹਿੰਦੇ ਤੁਹਾਨੂੰ ਵਾਪਸ ਭੇਜਣਾ, ਤੇ ਤੁਸੀਂ ਐਜ਼ ਅ ਡਿਫੈਂਸ ਆਪਣਾ ਜਿਹੜਾ ਅਸਾਈਲਮ ਫਾਈਲ ਕਰਦੇ ਹੋ, ਉਹਨੂੰ ਤਾਂ ਕਰਕੇ ਉਹਨੂੰ ਡਿਫੈਂਸਿਵ ਅਸਾਈਲਮ ਕਹਿੰਦੇ ਨੇ। ਤੇ ਇਹ ਜਿਹੜਾ ਡਿਫੈਂਸਿਵ ਅਸਾਈਲਮ ਦਾ ਸਿਸਟਮ ਹੈਗਾ, ਇਹ EOIR ਸਿਸਟਮ ਦੇ ਥੱਲੇ, ਐਗਜ਼ੈਕਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ, ਇਹ ਡਿਪਾਰਟਮੈਂਟ ਆਫ ਜਸਟਿਸ ਰਨ ਕਰਦਾ। ਸੋ ਜਿਹੜਾ ਦੂਜਾ ਸੀਗਾ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆਂਦਾ ਹੈ, ਡਿਪਾਰਟਮੈਂਟ ਆਫ ਜਸਟਿਸ ਦੇ ਥੱਲੇ ਆਂਦਾ। ਕਿਉਂਕਿ ਇਹ ਡਿਪਾਰਟਮੈਂਟ ਆਫ ਜਸਟਿਸ ਦੇ ਥੱਲੇ ਆਂਦਾ, ਜਿਹੜਾ ਕਿ ਇੱਕ ਪੋਲੀਟੀਕਲ ਆਫਿਸ ਹੈ,
ਸੋ ਉਹਦੇ ਵਿੱਚ ਜਿੱਦਾਂ ਆਪਾਂ ਦੇਖਿਆ ਕਿ ਅਟਰਨੀ ਜਨਰਲ ਦੀ ਬਹੁਤ ਜ਼ਿਆਦਾ ਪਾਵਰ ਹੁੰਦੀ ਹੈ, ਉਹ ਸਿੱਧਾ ਹੀ ਕਹਿ ਸਕਦਾ ਕਿ ਆਹ ਚੀਜ਼ ਦੀ ਇੰਟਰਪ੍ਰੀਟੇਸ਼ਨ ਇਹ ਹੈਗੀ, ਉਹ ਆਪਣੇ ਆਪ ਹੀ ਜਿਹੜਾ ਕੇਸ ਆ ਬੋਰਡ ਆਫ ਇਮੀਗ੍ਰੇਸ਼ਨ ਤੋਂ ਆਪਣੇ ਕੋਲ ਵਿਡਰਾਅ ਕਰ ਸਕਦਾ। ਸੋ ਆਪਾਂ ਫਿਰ ਇਹ ਦੇਖਦੇ ਹਾਂ ਕਿ ਜਦੋਂ ਵੀ ਪ੍ਰਸ਼ਾਸਨ ਚੇਂਜ ਹੁੰਦਾ ਹੈ, ਜਿਹੜਾ ਹੂੰ ਡਿਫੈਂਸਿਵ ਅਸਾਈਲਮ ਜਿਹੜੇ ਲੋਕੀ ਇਮੀਗ੍ਰੇਸ਼ਨ ਕੋਰਟ ਮੋਰੇ ਆ, ਉਹਨਾਂ ਨੂੰ ਬਹੁਤ ਜ਼ਿਆਦਾ ਡਿਫਰੈਂਸ ਪੈ ਸਕਦਾ ਹੈ, ਕਿਉਂਕਿ ਟਰੰਪ ਨੇ ਕਿਹਾ ਕਿ ਡੋਮੈਸਟਿਕ ਵਾਇਲੈਂਸ ਵਾਲੇ ਕੇਸ ਨਹੀਂ ਲੱਗਣੇ, ਨਹੀਂ ਬਾਈਡਨ ਨੇ ਕਿਹਾ ਕਿ ਨਹੀਂ ਇਹ ਕੇਸ ਲੱਗਣੇ ਆ। ਸੋ ਇਦਾਂ ਦੀ ਕਾਫੀ ਜ਼ਿਆਦਾ ਜਿਹੜੀ ਚੇਂਜਸ ਆ ਅਫਰਮੇਟਿਵ ਤੇ ਡਿਫੈਂਸਿਵ ਅਸਾਈਲਮ 'ਚ ਇਹ ਮੁੱਖ ਤੌਰ ਤੇ ਡਿਫਰੈਂਸ ਆ। ਵਾਓ। ਸੋ ਮਤਲਬ ਤੁਸੀਂ ਉਸ ਹਿਸਾਬ ਦੇ ਨਾਲ ਆ ਵੀ ਤੁਸੀਂ ਕਿਹੜੇ ਪ੍ਰਸ਼ਾਸਨ ਦੇ ਅੰਡਰ ਜਿਹੜੇ ਉਹ ਆ ਰਹੇ ਆ ਤੇ ਉਹਨਾਂ ਦੀ ਪਾਲਿਸੀ ਜਿਹੜੀ ਉਹ ਕੀ ਉਸ ਹਿਸਾਬ ਦੇ ਨਾਲ ਹੈਗੀ ਜਿਹੜੇ ਡਿਫੈਂਸਿਵ ਅਸਾਈਲਮ ਦੇ ਤਹਿਤ ਦੇ ਉੱਤੇ ਜਿਹੜੇ ਉਹ ਹੈਗੇ ਆ। ਸੋ ਬਿਲਕੁਲ, ਇਹ ਜੇ ਆਪਾਂ ਜੀ ਇਹੀ ਦੱਸਿਆ ਕਿ ਹਿਸਟਰੀ ਉਹਨਾਂ ਦੀ ਇੰਨੀ ਪੋਲੀਟੀਕਲ ਆ, ਲੋਕੀ ਹੂੰ ਕਈ ਵਾਰੀ ਸਹੀ ਜਗ੍ਹਾ ਵੀ ਜਿੱਥੇ ਦੇਣਾ ਉੱਥੇ ਅਸਾਈਲਮ ਨਹੀਂ ਦੇ ਰਹੇ। ਸੋ ਆਬਵੀਅਸਲੀ ਇਹ ਕਾਫੀ ਇੱਕ ਪੋਲੀਟੀਕਲ ਪ੍ਰੋਸੈਸ ਹੈ। ਤੁਸੀਂ ਇਹਨੂੰ ਇਹ ਨਹੀਂ ਸੋਚ ਸਕਦੇ ਕਿ ਮੈਨੂੰ ਅਸਾਈਲਮ, ਮੇਰਾ ਕੇਸ ਪਾਸ ਹੋਣਾ ਹੀ ਹੋਣਾ। ਲੋਕੀ ਇਦਾਂ ਹੀ ਸੋਚਦੇ ਕਿ ਆਹ ਵਕੀਲ ਵਧੀਆ, ਇਹਦਾ ਕੇਸ ਪਾਸ ਹੋ ਗਿਆ। ਤਾਂ ਪਾਲਿਸੀ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਮੈਟਰ ਮੈਟਰ ਕਰਦੀ ਹੈ ਕਿ ਕਰਦੇ ਆ। ਕਿਹੜੇ ਟਾਈਮ ਤੇ ਕਿਹੜੀ ਸਰਕਾਰ ਥੱਲੇ ਕਿਹੜੇ ਜੱਜ ਮੋਰੇ ਕਿੰਨੀ ਅਪਰੂਵਲ ਰੇਟਿੰਗ ਮੋਰੇ ਤੁਹਾਡਾ ਕੇਸ ਲੱਗਾ ਹੋਇਆ। ਯਾ ਸੋ ਟੂ ਮੈਨੀ ਜਿਹੜੀਆਂ ਸਰਕਮਸਟਾਂਸ ਆ ਉਹ ਤੁਹਾਡੇ ਹੱਕ ਦੇ ਵਿੱਚ ਜਾਂਦੀਆਂ ਤੇ ਫਿਰ ਅਪਰੂਵਲ ਮਿਲਦਾ ਹੈ, ਅਦਰਵਾਈਜ਼ ਨਹੀਂ ਤਾਂ ਆਪਾਂ ਨੂੰ ਪਤਾ ਹੀ ਆ ਵੀ ਬੰਦਾ ਕਈ ਗੇੜਾਂ ਦੇ ਵਿੱਚ ਜਿਹੜਾ ਉਹ ਫਸਿਆ ਰਹਿੰਦਾ ਆ। ਸੋ ਹੁਣ ਜੇ ਕੋਈ ਬੰਦਾ ਚਾਹੇ ਆਪਾਂ ਹੁਣ ਜੇ ਅਫਰਮੇਟਿਵ ਦੀ ਗੱਲ ਕਰੀਏ ਤੇ ਚਾਹੇ ਡਿਫੈਂਸਿਵ ਦੀ ਗੱਲ ਕਰੀਏ, ਇਹਨਾਂ ਦੋਨਾਂ ਕੇਸਾਂ ਦੇ ਲਈ ਕੋਈ ਉਹ ਵੀ ਹੈਗੀ ਡੈਡਲਾਈਨ ਵੀ ਹੁੰਦੀ ਆ ਵੀ ਕਿੰਨੇ ਚਿਰ ਦੇ ਵਿੱਚ ਆ ਕੇ ਅਸਾਈਲਮ ਦੀ ਐਪਲੀਕੇਸ਼ਨ ਫਾਈਲ ਕਰਨੀ ਹੁੰਦੀ ਆ? ਜੀ ਬਿਲਕੁਲ, ਜਿਹੜਾ ਅਸਾਈਲਮ ਆ ਤੁਸੀਂ ਸਾਲ ਦੇ ਅੰਦਰ ਫਾਈਲ ਕਰਨਾ ਹੁੰਦਾ ਹੈ। ਤਾਂ ਸਾਲ ਦੀ ਡੈਡਲਾਈਨ ਹੁੰਦੀ ਹੈ। ਜੇ ਸਾਲ ਦੇ ਅੰਦਰ ਤੁਸੀਂ ਅਸਾਈਲਮ ਨਹੀਂ ਕਰਦੇ ਹੋ ਤੇ ਫਿਰ ਤੁਹਾਨੂੰ ਜਿਹੜਾ ਅਸਾਈਲਮ ਵਾਲਾ ਰਿਲੀਫ ਨਹੀਂ ਮਿਲਦਾ, ਮਤਲਬ ਤੁਹਾਨੂੰ ਗ੍ਰੀਨ ਕਾਰਡ ਨਹੀਂ ਮਿਲ ਸਕਦਾ। ਫਿਰ ਜਿਹੜੀਆਂ ਬਾਕੀ ਦੀ ਬਚੀਆਂ ਆਪਸ਼ਨਾਂ ਹੋ ਗਈਆਂ, ਵਿਦ ਹੋਲਡਿੰਗ ਆਫ ਰਿਮੂਵਲ ਜਾਂ ਕਨਵੈਨਸ਼ਨ ਅਗੇਂਸਟ ਟਾਰਚਰ, ਉਹਦੇ ਥੱਲੇ ਤੁਸੀਂ ਰਿਲੀਫ ਲੈ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ ਕੀ ਗ੍ਰੀਨ ਕਾਰਡ ਨਹੀਂ ਮਿਲਦਾ। ਓਕੇ। ਸੋ ਪਰ ਇਹ 1 ਈਅਰ ਦੀ ਡੈਡਲਾਈਨ ਏਦਾਂ ਸੁਣਨ ਨੂੰ ਲੱਗਦਾ ਕਿ ਬਹੁਤ ਲੰਬਾ ਟਾਈਮ ਆ, ਲੋਕਾਂ ਨੂੰ ਫਾਈਲ ਕਰ ਦੇਣਾ ਚਾਹੀਦਾ ਹਨਾ। ਕਈਆਂ ਨੂੰ ਤਾਂ ਨੌਲੇਜ ਹੈ, ਜਿੱਦਾਂ ਆਪਣੀ ਕਮਿਊਨਿਟੀ ਆਉਂਦੀ ਹੈ, ਨੌਲੇਜ ਲੈ ਕੇ ਆਉਂਦੀ ਹੈ। ਹੂੰ ਹੂੰ ਹੂੰ। ਕਾਫੀ ਸਾਰੇ ਲੋਕੀ ਜਿਹੜੇ ਰਿਫਿਊਜੀ ਵਗੈਰਾ ਭੱਜ ਕੇ ਆਉਂਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕੁਛ ਕਿ ਅਸਾਈਲਮ ਕਿੱਦਾਂ ਕੀ ਆ, ਕਰਨਾ? ਵਕੀਲ ਕਦੋਂ ਕਰਨਾ, ਤੇ ਉਹ ਪਹੁੰਚ ਜਾਣ ਇੱਥੇ ਉਨਾ ਹੀ ਬੜਾ ਉਹਨਾਂ ਦੇ ਲਈ ਹੁੰਦਾ ਹਨਾ। ਹੂੰ ਹੂੰ ਤੇ ਹੂੰ ਹੂੰ। ਕਾਫੀ ਟਰਾਮਾ, ਕਿਸੇ ਨਾਲ ਰੇਪ ਹੋਇਆ, ਕਿਸੇ ਨਾਲ ਡੋਮੈਸਟਿਕ ਵਾਇਲੈਂਸ ਹੋਇਆ, ਕਿਸੇ ਦੀ ਲੱਤ ਟੁੱਟੀ, ਕਿਸੇ ਦੀ ਬਾਂਹ ਟੁੱਟੀ ਹਨਾ, ਕਾਫੀ ਟਰੋਮੈਟਿਕ ਸਰਕਮਸਟੈਂਸਸ ਦੇ ਵਿੱਚ ਆਉਂਦੇ ਨੇ, ਤੇ ਕਈ ਵਾਰੀ ਆ ਕੇ ਲੋਕਾਂ ਦੀ 1 ਈਅਰ ਡੈਡਲਾਈਨ ਮਿਸ ਹੋ ਜਾਂਦੀ ਹੈ। ਹੂੰ ਹੂੰ। ਸੋ ਹੁਣ ਇਹਨਾਂ ਦੇ ਪਿਛਲੇ ਸਾਲ ਕੇਸ ਹੋਇਆ ਸੀਗਾ। ਸੋ ਜਿਹੜੀ ਇਹਨਾਂ ਦੀ ਸੈਟਲਮੈਂਟ ਹੋਈ ਸੀਗੀ, ਉਹ ਕਹਿੰਦੇ ਕਿ ਜਿਹੜੇ ਲੋਕੀ ਰੋਹਾ ਮੈਂਡੇਸ ਕਲਾਸੀਫਿਕੇਸ਼ਨ, ਉਹਨੂੰ ਆਪਾਂ ਗਏ ਰੇਡੀਓ ਤੇ ਵੀ ਡਿਸਕਸ ਕੀਤਾ ਸੀਗਾ। ਜੀ। ਰੋਹਾ ਮੈਂਡੇਸ ਲਾਅ ਸੂਟ ਦੇ ਵਿੱਚ ਉਹਨਾਂ ਨੇ ਇਹ ਡਿਸਾਈਡ ਕੀਤਾ ਸੀਗਾ ਕਿ ਜਿਹੜੇ ਲੋਕੀ 2 ਨੰਬਰ 'ਚ ਆਏ ਸੀਗੇ, ਜਿਹਨਾਂ ਨੂੰ ਕਿ ਸਰਕਾਰ ਨੇ ਨੋਟਿਸ ਨਹੀਂ ਦਿੱਤਾ ਕਿ ਤੁਸੀਂ ਸਾਲ ਦੇ ਅੰਦਰ ਅੰਦਰ ਫਾਈਲ ਕਰਨਾ ਕੇਸ ਆਪਣਾ, ਉਹ ਲੋਕਾਂ ਨੂੰ ਰੋਹਾ ਮੈਂਡੇਸ ਕਲਾਸ ਦੇ ਥੱਲੇ 1 ਸਾਲ ਦੀ ਜਿਹੜੀ ਡੈਡਲਾਈਨ ਹੈ ਉਤੋਂ ਛੁਟਕਾਰਾ। ਸੋ ਜੀ। ਇਦਾਂ ਦੇ ਟਾਈਮ ਟੂ ਟਾਈਮ ਕਈ ਵਾਰੀ ਲਾਅ ਸੂਟ ਆ ਜਾਂਦੇ ਨੇ ਕਿ ਸਰਕਾਰ ਗਲਤ ਕਰ ਰਹੀ ਆ। ਫਿਰ ਜਿਹੜੇ ਇਮੀਗ੍ਰੇਸ਼ਨ ਲਾਇਰਸ ਜਾਂ ਇਮੀਗ੍ਰੇਸ਼ਨ ਐਡਵੋਕੇਟਸ ਹੁੰਦੇ ਨੇ, ਉਹ ਜਦੋਂ ਉਦਾਂ ਦਾ ਕੇਸ ਜਿੱਤ ਜਾਂਦੇ ਨੇ, ਤੇ ਲੋਕਾਂ ਨੂੰ ਕਈ ਵਾਰੀ ਇਦਾਂ ਦੀ ਡੈਡਲਾਈਨਸ ਤੋਂ ਛੂਟ ਵੀ ਮਿਲ ਜਾਂਦੀ ਹੈ ਥੋੜੀ ਬਹੁਤੀ। ਜੀ। ਸੋ ਬਿਲਕੁਲ, ਸੋ ਸਾਲ ਦੇ ਵਿੱਚ ਜਿਹੜਾ ਉਹ ਕਰਨਾ ਆ, ਤੇ ਪਰ ਜਿੱਦਾਂ ਤੁਸੀਂ ਕਿਹਾ ਵੀ ਕਿਸੇ ਕੇਸਾਂ ਦੇ ਵਿੱਚ ਜਿਹੜੀ ਐਕਸੈਪਸ਼ਨਸ ਆ ਉਹ ਦਿੱਤੀਆਂ ਜਿਹੜੀਆਂ ਉਹ ਜਾਂਦੀਆਂ ਆ। ਸੋ ਬਹੁਤ ਵੱਡਾ ਫਰਕ ਹੈ, ਜਿੱਦਾਂ ਤੁਸੀਂ ਕਿਹਾ ਵੀ ਜੇ ਸਾਲ ਦੇ ਵਿੱਚ ਕਰਦੇ ਆ ਫਿਰ ਗ੍ਰੀਨ ਕਾਰਡ ਦਾ ਸਿਟੀਜ਼ਨ ਵਾਲਾ ਰਾਹ ਜਿਹੜਾ ਤੁਰਿਆ ਰਹਿੰਦਾ, ਅਦਰਵਾਈਜ਼ ਫਿਰ ਉਹ ਕਾਈਂਡ ਆਫ ਰਸਤਾ ਜਿਹੜਾ ਉਹ ਬੰਦ ਹੋ ਜਾਂਦਾ। ਪਰ ਫਿਰ ਵੀ ਕੀ ਉਸ ਦੇ ਬਾਵਜੂਦ ਉਹਨਾਂ ਲੋਕਾਂ ਦੀ ਕੋਈ ਵੀ ਰਾਹ ਨਹੀਂ ਹੁੰਦਾ ਫਿਰ ਜਿਹੜਾ ਸਾਲ ਤੋਂ ਜਿਹੜਾ ਟੱਪ ਜਾਂਦਾ ਹੈ? ਫਿਰ ਕੈਟ ਰਿਲੀਫ ਵਿਦ ਹੋਲਡਿੰਗ ਦੇ ਵਿੱਚ ਕੀ ਹੈ ਕਿ ਉਹਨਾਂ ਨੂੰ ਰਹਿਣ ਦੀ ਪਰਮਿਸ਼ਨ ਮਿਲ ਜਾਂਦੀ ਹੈ, ਕੰਮ ਵਗੈਰਾ ਕਰ ਸਕਦੇ ਨੇ। ਗ੍ਰੀਨ ਕਾਰਡ ਨਹੀਂ ਗ੍ਰੀਨ ਕਾਰਡ ਨਹੀਂ ਉਹਨਾਂ ਨੂੰ ਮਿਲ ਸਕਦਾ ਸਾਰੀ ਉਮਰ ਨਹੀਂ ਬੇਸਿਕਲੀ। ਮਿਲ ਸਕਦਾ ਫਿਰ ਉਹ? ਸਾਰੀ ਉਮਰ ਨਹੀਂ ਮਿਲ ਸਕਦਾ, ਮਤਲਬ ਉਹ ਕਾਫੀ ਵੱਡਾ ਟੌਪਿਕ ਆ। ਸੋ ਠੀਕ ਫੋਰ ਹੈ। ਐਗਜ਼ਾਮਪਲ ਆਪਾਂ ਡਿਸਕਸ ਕੀਤਾ ਸੀਗਾ ਚੇਂਜ ਕੰਟਰੀ ਹੂੰ ਕੰਡੀਸ਼ਨ, ਹੂੰ ਰਾਈਟ? ਹੂੰ ਹੂੰ ਹੂੰ। ਚੇਂਜ ਕੰਟਰੀ ਕੰਡੀਸ਼ਨ, ਚੇਂਜ ਪਰਸਨਲ ਸਰਕਮਸਟੈਂਸਸ, ਜਿਹਦੇ ਥੱਲੇ ਤੁਸੀਂ 1 ਈਅਰ ਡੈਡਲਾਈਨ ਤੋਂ ਤੁਸੀਂ ਕਹਿ ਸਕਦੇ ਹੋ ਕਿ ਮੇਰੀ ਮਾਫ ਕੀਤੀ ਜਾਵੇ, ਕਿਉਂਕਿ ਪਹਿਲਾਂ ਮੈਨੂੰ ਖਤਰਾ ਨਹੀਂ ਸੀਗਾ, ਹੁਣ ਮੈਨੂੰ ਖਤਰਾ ਨਵਾਂ ਪੈਦਾ ਹੋਇਆ। ਇਸ ਤੋਂ ਇਲਾਵਾ ਫਿਰ ਵਿਆਹ ਵਾਲੀਆਂ ਆਪਸ਼ਨਾਂ, ਹੋਰ ਕਈ ਆਪਸ਼ਨ ਨਿਕਲ ਜਾਂਦੀਆਂ। ਪਰ ਜਿਹੜਾ ਸਿਰਫ ਪਿਓਰ ਅਸਾਈਲਮ, ਜਿਹੜਾ ਤੁਹਾਡੇ ਨਾਲ ਪਹਿਲਾਂ ਕੋਈ ਹਾਰਮ ਹੋਇਆ ਸੀ ਜਦੋਂ ਤੁਸੀਂ ਆਪਣੀ ਕੰਟਰੀ ਛੱਡੀ ਆ, ਉਹਦੇ ਬੇਸ ਤੇ ਜੇ ਤੁਸੀਂ ਅਸਾਈਲਮ ਲੈਣਾ, ਉਹ ਤੁਹਾਨੂੰ ਸਾਲ ਦੇ ਵਿੱਚ ਕਰਨਾ ਪੈਣਾ। ਜੇ ਵਿੱਚ ਤੁਸੀਂ ਕਰ ਕੋਈ ਹੋਰ ਨਵੇਂ ਬੇਸ ਤੇ ਲੈਣਾ ਵਾ, ਉਹ ਤੁਸੀਂ ਸਾਲ ਤੋਂ ਬਾਅਦ ਵੀ ਕਰ ਸਕਦੇ ਹੋ। ਕਰ ਸਕਦੇ ਹਾਂ ਜੀ। ਸੋ ਹੁਣ ਆਪਾਂ ਜੇ ਪ੍ਰੋਸੈਸ ਦੇ ਕਰੀਏ, ਬੰਦਾ ਔਖਾ ਸੌਖਾ ਹੋ ਕੇ ਜਾਨ ਦੀ ਬਾਜੀ ਲਾ ਕੇ ਅਮਰੀਕਾ ਦੇ ਬਾਰਡਰ ਦੇ ਉੱਤੇ ਹੁਣ ਪਹੁੰਚ ਗਿਆ ਆ, ਉਸ ਤੋਂ ਬਾਅਦ ਦੇ ਜੀ ਵਿੱਚ ਕੀ ਪ੍ਰੋਸੈਸ ਆ, ਉਹਨੇ ਕੀ ਕਰਨਾ ਹੈ, ਕਿਵੇਂ ਕਰਨਾ ਹੈ? ਆਪਾਂ ਦੇਖਦੇ ਹਾਂ ਵੀ ਕਈ ਜਿਹੜੇ ਆ ਸਿੱਧੇ ਆਫਿਸਰਸ ਦੇ ਕੋਲ ਜਾਂਦੇ ਆ, ਇਹ ਗੱਲਾਂ ਸੁਣਨ ਨੂੰ ਮਿਲਦੀਆਂ ਵੀ ਸਿੱਧੇ ਜਾ ਕੇ ਮੰਗ ਕਰਦੇ, ਕਈ ਜਿਹੜੇ ਬਾਰਡਰ ਟੱਪ ਕੇ ਅੰਦਰ ਵੜ ਜਾਂਦੇ ਆ। ਸੋ ਪ੍ਰੋਸੈਸ ਕੀ ਜੀ ਹੈਗਾ ਆ ਵੀ ਜਦੋਂ ਤੁਸੀਂ ਇੱਕ ਵਾਰੀ ਯੂਐਸ ਬਾਰਡਰ ਦੇ ਉੱਤੇ ਪਹੁੰਚ ਗਏ ਆ, ਜਿਹੜਾ ਵੀ ਅਸਾਈਲਮ ਦੀ ਮੰਗ ਦੇ ਵਿੱਚ ਹੈਗਾ ਆ ਵੀ ਭਾਈ ਮੈਨੂੰ ਖਤਰਾ ਆ ਜਾਂ ਮੇਰੇ ਭਵਿੱਖ ਨੂੰ, ਮੇਰੇ ਪਰਿਵਾਰ ਨੂੰ ਖਤਰਾ ਆ ਵੀ ਮੈਂ ਅਸਾਈਲਮ ਦੀ ਮੰਗ ਕਰਨੀ, ਉਹਨੇ ਕੀ ਕਰਨਾ ਹੈ ਆ ਕੇ ਆਉਂਦੇ? ਜੀ, ਇਹ ਹੁਣ ਕਾਫੀ ਇੰਟਰਸਟਿੰਗ ਟੌਪਿਕ ਹੈ। ਇੰਟਰਸਟਿੰਗ ਟੌਪਿਕ ਇਸ ਲਈ ਬਣਿਆ ਹੋਇਆ ਕਿਉਂਕਿ 2004 ਤੋਂ ਲੈ ਕੇ 2019 ਤੱਕ
ਇੱਕ ਪ੍ਰੋਸੈਸ ਚੱਲ ਰਿਹਾ ਸੀਗਾ, ਬੜਾ ਡਿਫਾਈਨਡ ਜਿਹਾ ਪ੍ਰੋਸੈਸ ਸੀਗਾ। ਜਿੱਦਾਂ ਆਪਣੇ ਲੋਕੀ ਆਂਦੇ ਆ ਏਜੰਟ ਦੱਸਦੇ, ਉਹ ਸਾਰੇ ਲੋਕੀ ਅਜੇ ਵੀ ਉਸੇ ਪ੍ਰੋਸੈਸ ਦੇ ਥੱਲੇ ਆਈ ਜਾ ਰਹੇ ਆ। ਉਹਨਾਂ ਨੂੰ ਲੱਗਦਾ ਕਿ ਅਜੇ ਵੀ ਉਦਾਂ ਹੀ ਚੱਲਦਾ। ਤੇ 2019 ਦੇ ਵਿੱਚ ਆਪਾਂ ਕਾਫੀ ਰੇਡੀਓ ਤੇ ਵੀ ਐਮਪੀਪੀ, ਕਾਫੀ ਪ੍ਰੋਟੋਕਾਲਸ ਵਗੈਰਾ ਡਿਸਕਸ ਕੀਤੇ ਜੀ ਕਿ ਜੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿੱਦਾਂ ਕੀਤਾ। ਹੂੰ ਫੇਰ ਕੀ ਹੋਇਆ ਕਿ ਦੇਖਿਆ ਤੁਸੀਂ, ਬੜੇ ਜ਼ਿਆਦਾ ਪੰਜਾਬੀ 500 ਦੇ ਲੋਟ ਸਿੱਧੇ ਚੱਕ ਚੱਕ ਕੇ ਉਹਨਾਂ ਨੇ ਡਿਪੋਰਟ ਮਾਰੇ। ਹੂੰ ਪ੍ਰੋਬਲਮ ਉਹਨਾਂ ਦੀ ਨਹੀਂ ਸੀਗੀ, ਉਹਨਾਂ ਨੂੰ ਨਾ ਉੱਥੇ ਏਜੰਟਾਂ ਨੂੰ ਪਤਾ ਕਿ ਹੁਣ 2019 ਦੇ ਵਿੱਚ ਪਾਲਿਸੀ ਚੇਂਜ ਹੋ ਗਈਆਂ। ਸੋ ਉਹ ਕਹਿੰਦੇ ਕਿ ਸਰਕਾਰ ਬੜੀ ਸਖਤ ਹੈ, ਸਾਨੂੰ ਵਾਪਸ ਭੇਜਤਾ। ਸੋ ਆ ਜਿਹੜਾ ਟੌਪਿਕ ਹੈ, ਇਹ 'ਚ ਤੁਹਾਨੂੰ ਇਹ ਦੱਸਾਂਗੇ ਕਿ 2004 ਤੋਂ 2019 ਦੇ ਵਿੱਚ ਕੀ ਪ੍ਰੋਸੈਸ ਸੀਗਾ, ਟਰੰਪ ਐਡਮਿਨਿਸਟ੍ਰੇਸ਼ਨ ਨੇ ਆ ਕੇ ਕੀ ਗੜਬੜ ਕੀਤੀ, ਤੇ ਹੁਣ ਕਿੱਥੇ ਚੱਲਦਾ ਪਿਆ। ਹੁਣ ਪ੍ਰੋਸੈਸ ਇਸ ਵੇਲੇ ਇੰਨਾ ਕਲੀਅਰ ਨਹੀਂ ਹੈਗਾ। ਸੋ ਜਿਹੜਾ ਏਜੰਟ ਆ ਪਿੱਛੋਂ ਕਹਿ ਰਿਹਾ ਚੱਲ ਜਾਓ ਬਾਰਡਰ ਖੋਲ ਤੇ ਪੱਕਾ ਕਰ ਦੇਣਾ, ਆ ਖਬਰ ਆ ਗਈ। ਕੋਈ ਟਿਕਟੌਕ ਤੇ ਵੀਡੀਓ ਪਾ ਰਿਹਾ, ਕੋਈ YouTube ਤੇ, ਵਕੀਲ ਵੀ ਕਈ ਝੂਠ ਹੀ ਬੋਲਣ ਲੱਗੇ ਹੋਏ ਆ। ਸੋ ਪ੍ਰੋਸੈਸ ਜਿਹੜਾ ਹੈਗਾ ਕੀ ਸੀਗਾ ਕਿ 2004 ਤੋਂ 2019 ਦੇ ਵਿੱਚ ਜੇ ਬੰਦਾ ਕੋਈ ਬਾਰਡਰ ਤੇ ਆਂਦਾ ਸੀਗਾ, ਹੂੰ ਉਹਨੂੰ ਉਹ ਇੱਕ ਪ੍ਰੋਸੈਸ ਦੇ ਵਿੱਚ ਪਾ ਦਿੰਦੇ ਸੀਗੇ, ਜਿਹਨੂੰ ਕਹਿੰਦੇ ਸੀਗੇ ਕਿ ਐਕਸਪੀਡਾਈਟਡ ਰਿਮੂਵਲ। ਜਿਹਦੇ ਨਾਲ ਕੀ ਹੈਗਾ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੁਣ ਸਾਰੇ ਬੰਦਿਆਂ ਨੂੰ ਤਾਂ ਜੱਜ ਦੇ ਮੂਹਰੇ ਜੇ ਭੇਜਤਾ, ਤਾਂ ਕੋਰਟ ਸਿਸਟਮ ਤਾਂ ਆਲਰੇਡੀ ਬੜਾ ਬੈਕਲੌਗ ਆ, ਯਾ ਪੋਸੀਬਲ ਨਹੀਂ, ਕਿਉਂਕਿ ਮਿਲੀਅਨਸ ਦੇ ਵਿੱਚ ਲੋਕੀ ਆ ਰਹੇ ਨੇ। ਹੂੰ ਸੋ ਉਹਨਾਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਪਾਵਰ ਦਿੱਤੀ ਕਿ ਤੁਸੀਂ ਐਕਸਪੀਡਾਈਟਡ ਰਿਮੂਵਲ ਕਰ ਸਕਦੇ ਹੋ ਆਪਣੇ ਬੇਸ ਤੇ ਡਿਸਾਈਡ ਕਰਕੇ। ਸੋ ਕਿਉਂਕਿ ਯੂਨਾਈਟਿਡ ਸਟੇਟਸ ਨੇ ਇੱਕ ਇੰਟਰਨੈਸ਼ਨਲ ਟ੍ਰੀਟੀ ਸਾਈਨ ਕੀਤੀ ਹੋਈ ਆ, ਜਿਹਦੇ ਥੱਲੇ ਕਿ ਉਹ ਜਿਹੜਾ ਵੀ ਮੰਗ ਕਰਦਾ ਉਹਨੂੰ ਵਾਪਸ ਨਹੀਂ ਭੇਜ ਸਕਦਾ। ਸੋ ਹੂੰ ਯੂਨਾਈਟਿਡ ਸਟੇਟਸ ਨੂੰ ਇਹ ਖਾਨਾ ਪੂਰਤੀ ਕਰਨੀ ਪੈਣੀ ਸੀ ਤਾਂ ਕਿ ਉਹ ਜਿਹੜੀ ਟ੍ਰੀਟੀ ਦੀ ਵਾਇਓਲੇਸ਼ਨ ਨਾ ਹੋਵੇ। ਨਾ ਹੋਵੇ। ਸੋ ਉਹਨਾਂ ਨੇ ਕੀ ਕੀਤਾ ਕਿ ਦੋ ਪ੍ਰੋਸੈਸ ਰੱਖੇ, ਇੱਕ ਉਹਨਾਂ ਨੇ ਰੱਖਿਆ ਕ੍ਰੈਡੀਬਲ ਫੇਅਰ ਇੰਟਰਵਿਊ ਤੇ ਇੱਕ ਰੱਖਿਆ ਰੀਜ਼ਨੇਬਲ ਫੇਅਰ ਇੰਟਰਵਿਊ। ਸੋ ਠੀਕ ਹੈ। ਇਹ ਪ੍ਰੋਸੈਸ ਦੇ ਥੱਲੇ ਉਹ ਡਿਸਾਈਡ ਕਰਦੇ ਸੀਗੇ ਕਿ ਕਿਹੜਾ ਬੰਦਾ ਅਸਾਈਲਮ ਕਰੂਗਾ ਤੇ ਕਿਹੜਾ ਬੰਦਾ ਨਹੀਂ ਕਰੂਗਾ। ਜੀ ਜੀ। ਸੋ ਕੀ ਆਪਾਂ ਦੇਖਦੇ ਹਾਂ ਵੈਸੇ ਅਟਾਰਨੀ ਟਿਰਕੇਣਾ ਜੀ, ਵੀ ਜਿਹੜਾ ਮੈਜੋਰਟੀ ਅਸਾਈਲਮ ਦੇ ਜਿਹੜੇ ਹੁੰਦੇ ਆ, ਮੰਗ ਕਰਦੇ ਆ, ਉਹ ਸਿੱਧਾ ਪੋਰਟ ਆਫ ਐਂਟਰੀ ਤੇ ਜਾ ਕੇ ਸੀਬੀਪੀ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਮਿਲਦੇ ਆ, ਜਾਂ ਬਾਰਡਰ ਟੱਪਣਾ ਪਸੰਦ ਕਰਦੇ ਆ? ਕੀ ਕੋਈ ਆંકੜੇ ਇਸ ਦੇ ਉੱਤੇ ਇਹਨਾਂ ਨੇ ਦੱਸੇ ਹੋਏ ਹੈਗੇ ਆ? ਡਿਪੈਂਡ ਕਰਦਾ। ਸੋ ਐਦਾਂ ਜਿਹੜਾ ਹੁਣ ਅਗੇਨ ਕਿਸੇ ਨੂੰ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਬਾਰਡਰ ਟੱਪੋ, ਜਾਂ ਕਿਸੇ ਨੂੰ ਉਕਸਾ ਨਹੀਂ ਰਹੇ ਆਪਾਂ ਕਿ ਤੁਸੀਂ ਬਾਰਡਰ ਟੱਪ ਕੇ ਇੱਥੇ ਆਓ, ਹੂੰ ਕਿਉਂਕਿ ਬਹੁਤ ਲੋਕਾਂ ਦੀ ਜਾਨ ਚੱਲ ਜਾਂਦੀ ਹੈ ਉੱਥੇ, ਦਰਿਆ, ਡੈਜ਼ਰਟਾਂ, ਕਈ ਚੀਜ਼ਾਂ ਯਾ ਹਨਾ, ਹੂੰ ਕ੍ਰਾਈਮ ਬਹੁਤ ਜ਼ਿਆਦਾਤਰ ਜਿੰਨਾ ਮੈਂ ਸੁਣਿਆ ਉਹਦੇ ਵਿੱਚ ਇਹ ਹੈ ਕਿ ਕਈ ਪੋਰਟ ਤੇ ਆ ਕੇ ਸਰੈਂਡਰ ਕਰ ਦਿੰਦੇ ਆ ਆਪਣੇ ਆਪ ਨੂੰ। ਹੂੰ ਕਈ ਕਈ ਸੇਫ ਲੰਘ ਜਾਂਦੇ ਆ, ਜਿਹਨਾਂ ਨੂੰ ਕੋਈ ਅੱਗੇ ਲੈਣ ਲੂਣ ਵਾਲਾ ਹੁੰਦਾ ਹਨਾ। ਤੇ ਹੂੰ ਜ਼ਿਆਦਾਤਰ ਜਿਹੜਾ, ਕਿਉਂਕਿ ਹੁਣ ਡੈਜ਼ਰਟ ਹੀ ਐਡੀ ਵੱਡੀ ਆ, ਬਾਰਡਰ ਉੱਥੇ ਕਿਹੜਾ ਤੁਸੀਂ, ਇੱਥੇ ਤਾਂ ਬੰਦਾ ਸ਼ਹਿਰ 'ਚ ਇੱਕ ਬਲਾਕ 'ਚ ਗਵਾ ਜਾਵੇ, ਉੱਥੇ ਹੁਣ ਐਡਾ ਵੱਡਾ ਖੁੱਲਾ ਬਾਰਡਰ ਆ, ਤੁਸੀਂ ਉੱਥੇ ਕਿਹੜਾ ਤੁਸੀਂ ਦੱਸ ਸਕਦੇ ਕਿ ਕਿੱਥੇ ਤੁਸੀਂ ਹੈਗੇ ਹਨਾ, ਨਾ ਤਾਂ ਫਿਰ ਹੂੰ ਤੁਸੀਂ ਕਿਹੜਾ ਫੋਨ ਲੈ ਕੇ ਆਣਾ ਜਾਂ ਯਾ ਇੰਟਰਨੈਸ਼ਨਲ ਰੋਮਿੰਗ ਲੈ ਕੇ ਆਣੀ ਆ। ਤੇ ਜਿਹੜੇ ਉੱਥੇ ਜਾ ਕੇ ਫਿਰ ਜਿੰਨਿਆਂ ਕੁ ਨਾਲ ਜਦੋਂ ਮੈਂ ਗੱਲ ਕਰਦਾ ਕਿੱਦਾਂ ਆਏ ਸੀ, ਉਹਨਾਂ ਨੇ ਇਹੀ ਕਿਹਾ ਕਿ ਜਦੋਂ ਤਾਂ ਆਪਾਂ ਟੱਪਿਆ ਨਾ, ਫਿਰ ਤਾਂ ਆਹੀ ਦੁਆ ਹੁੰਦੀ ਆ ਕਿ ਕੋਈ ਆ ਕੇ ਫੜ ਕੇ ਲੈ ਜਾਵੇ, ਰਾਈਡ ਦੇ ਦੇਵੇ ਜੇਲ੍ਹ ਤੱਕ। ਜੀ ਹਾਂ, ਭੁੱਖੇ ਪਿਆਸੇ। ਹਾਂ, ਜੀ, ਕਿਉਂਕਿ ਹਾਲਾਤ ਫਿਰ ਕਿਉਂਕਿ ਸਭ ਫਿਰ ਨੂੰ ਪਤਾ, ਕਿਉਂਕਿ ਭੁੱਖੇ ਹਾਲਾਤ ਪਿਆਸੇ ਤਾਂ ਬਹੁਤ ਬਹੁਤ ਪੈਰ ਪੂਰ, ਹੂੰ ਹਾਂਜੀ, ਕਿਉਂਕਿ ਸਾਰੇ ਜਣੇ ਸੇਫ ਨਹੀਂ ਆ ਸਕਦੇ, ਕਈ ਡੋਂਕੀ ਲਾ ਕੇ ਆਉਂਦੇ, ਕਈ ਕਿਸੇ ਤਰੀਕੇ ਨਾਲ ਆਉਂਦੇ ਆ। ਸੋ ਜ਼ਿਆਦਾਤਰ ਜੇ ਕਿਸੇ ਨੂੰ ਦੇਖੋ ਤਾਂ ਉੱਥੇ ਥੋੜਾ ਉਹ ਆਸਰਾ ਲੱਭਦੇ ਹੁੰਦੇ ਕਿ ਜੇ ਕ੍ਰਾਈਮ ਕਰੂਮ ਹੋਣ ਨਾਲੋਂ ਚੰਗਾ ਜਾਂ ਡੈਜ਼ਰਟ ਦੇ ਵਿੱਚ ਮਰਨ ਨਾਲੋਂ ਚੰਗਾ ਕਿ ਕੋਈ ਫੜ ਕੇ ਲੈ ਜਾਵੇ ਸੀਬੀਪੀ ਵਾਲਾ। ਸੋ ਹੂੰ ਫਰਕ ਬੇਸਿਕਲੀ ਇਹੀ ਆ, ਜਿਹੜਾ ਸੇਫ ਲੰਘਿਆ ਆ ਉਹਦੇ ਕੋਲ ਇੱਕ ਆਪਸ਼ਨ ਵੱਧ ਆ ਜਾਂਦੀ ਆ ਥੱਲੇ ਅਸਾਈਲਮ ਆਫਿਸ ਦੇ ਮੂਹਰੇ। ਜਿਹੜਾ ਸੇਫ ਲੰਘ ਕੇ ਨਹੀਂ ਆਇਆ, ਜਿਹਨੂੰ ਪ੍ਰੋਸੈਸ ਕਰਤਾ ਉਹਨਾਂ ਨੇ, ਉਹ ਸਿੱਧੇ ਫਿਰ ਜੱਜ ਮੂਹਰੇ ਜਾਊਗਾ। ਫਿਰ ਉਹ ਸਿੱਧਾ ਐਕਸਪੀਡਾਈਟਡ ਰਿਮੂਵਲ ਵਾਲੇ ਪਾਸੇ ਜਿਹੜਾ ਉਹ ਪ੍ਰੋਸੈਸ ਦੇ ਵਿੱਚ ਜਿਹੜਾ ਉਹ ਪੈ ਜਾਂਦਾ ਆ। ਜੀ, ਸੋ ਉਹਦੇ ਵਿੱਚ ਤੁਸੀਂ ਬਿਲਕੁਲ। ਦੱਸਿਆ ਸੀ ਵੀ ਦੋ ਤਰ੍ਹਾਂ ਦੀਆਂ ਇੰਟਰਵਿਊਜ਼ ਹੁੰਦੀਆਂ, ਰੀਜ਼ਨੇਬਲ ਫੀਅਰ ਦੀ ਜਿਹੜੀ ਇੱਕ ਇਹ ਦੱਸੀ ਸੀ, ਤੇ ਇੱਕ ਤੁਸੀਂ ਹੋਰ ਜਿਹੜੀ ਇਸ ਦੇ ਵਿੱਚ ਦੱਸੀ ਸੀਗੀ। ਸੋ ਰੀਜ਼ਨੇਬਲ ਫੇਅਰ ਇੰਟਰਵਿਊ ਕੀ ਚੀਜ਼ ਹੈਗੀ ਆ? ਸੋ ਪਹਿਲਾਂ ਤਾਂ ਇੱਕ ਦੱਸੀ ਕ੍ਰੈਡੀਬਲ ਕ੍ਰੈਡੀਬਲ ਹੀ ਦੱਸੀ ਫੇਅਰ, ਸੀਗੀ। ਹਾਂਜੀ ਜੀ ਜੀ, ਹਾਂਜੀ, ਕ੍ਰੈਡੀਬਲ ਫੇਅਰ ਸੋ ਜੀ। ਕ੍ਰੈਡੀਬਲ ਫੇਅਰ ਕੀ ਹੈ ਕਿ ਜਦੋਂ ਤੁਸੀਂ ਹੁਣ ਆ ਗਏ, ਤੁਹਾਨੂੰ ਕਸਟਮਜ਼ ਐਂਡ ਬਾਰਡਰ ਪੈਟਰੋਲ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਤੁਹਾਨੂੰ ਕ੍ਰੈਡੀਬਲ ਫੇਅਰ ਇੰਟਰਵਿਊ ਚ ਪਾਤਾ। ਠੀਕ ਹੈ। ਕ੍ਰੈਡੀਬਲ ਫੇਅਰ ਇੰਟਰਵਿਊ ਪੰਜਾਬੀ ਨੂੰ ਬਿਆਨ ਕਹਿੰਦੇ ਆ, ਕਿ ਬਿਆਨ ਕਿੱਦਾਂ ਹੋਏ ਨਾ, ਉਹ ਹਰੇਕ ਚੀਜ਼ ਨੂੰ ਬਿਆਨ ਕਹਿੰਦੇ ਆ, ਪਰ ਦੋ ਦੋ ਇੰਟਰਵਿਊ ਹੈਗੀਆਂ ਅਲੱਗ-ਅਲੱਗ, ਇੱਕ ਹੈਗੀ ਕ੍ਰੈਡੀਬਲ ਫੇਅਰ ਇੰਟਰਵਿਊ ਤੇ ਇੱਕ ਹੈਗੀ ਰੀਜ਼ਨੇਬਲ ਫੇਅਰ ਇੰਟਰਵਿਊ। ਹੂੰ ਸੋ ਇਹਦੇ ਵਿੱਚ ਹੁਣ ਕ੍ਰੈਡੀਬਲ ਫੇਅਰ ਇੰਟਰਵਿਊ ਜਿਹੜੀ ਸਭ ਤੋਂ ਪਹਿਲਾਂ ਇਹ ਅਸਾਈਲਮ ਆਫਿਸਰ ਨੇ ਲੈਣੀ ਹੈ, ਕਿ ਉਹਨਾਂ ਨੇ USCIS ਦਾ ਇਹ ਅਸਾਈਲਮ ਆਫਿਸਰ ਰੱਖਿਆ ਹੁੰਦਾ। ਉਹ ਤੁਹਾਡੇ ਕੋਲ ਪੁੱਛਦਾ ਕਿ ਕੀ ਹੋਇਆ ਸੀਗਾ, ਕਿੱਦਾਂ ਹੋਇਆ ਸੀਗਾ, ਤੁਸੀਂ ਉਹਨੂੰ ਆਪਣੀ ਕਹਾਣੀ ਸੁਣਾਉਂਦੇ ਹੋ। ਉਹ ਕਹਾਣੀ ਦੇ ਵਿੱਚ ਤੁਹਾਡੇ ਕੋਲ ਦੇਖਣਾ ਚਾਹੁੰਦਾ ਹੈ ਕਿ ਰੇਸ, ਰਿਲੀਜਨ, ਪੋਲੀਟੀਕਲ ਓਪੀਨੀਅਨ, ਸੋਸ਼ਲ ਗਰੁੱਪ, ਇਹਦੇ ਕਰਕੇ ਤੁਹਾਨੂੰ ਕੋਈ ਨੁਕਸਾਨ ਪਹੁੰਚਿਆ ਜਾਂ ਪਹੁੰਚ ਸਕਦਾ ਹੈ। ਤੁਹਾਡਾ ਬੇਸਿਸ ਉਹ, ਜੇ ਬੰਦਾ ਆ ਕੇ ਕਹਿ ਦੇਵੇ ਕਿ ਆਹ ਚੀਜ਼ ਸੀ, ਮੇਰੇ ਦੇਸ਼ 'ਚ ਆਹ ਹਾਲਾਤ ਚੱਲ ਰਹੇ ਆ, ਮੈਨੂੰ ਜਾਨ ਦਾ ਖਤਰਾ, ਉਹਨੂੰ ਉਹ ਆਫਿਸਰ ਜਿਹੜਾ ਹੈਗਾ ਫਿਰ ਉਹ ਡਿਟਰਮਾਈਨ ਕਰੂਗਾ ਕਿ ਜੇ ਤਾਂ ਇਹ ਬੰਦਾ ਸੱਚ ਬੋਲ ਰਿਹਾ ਹੂੰ ਤੇ ਇਹਦੀ ਕਹਾਣੀ, ਇਹਦੀ ਡੇਟਸ ਦੇ ਵਿੱਚ ਕੋਈ ਗੜਬੜ ਨਹੀਂ ਹੈਗੀ, ਤੇ ਉਹਨੂੰ ਉਹ ਫਿਰ ਅੰਦਰ ਆਉਣ ਦੀ ਪਰਮਿਸ਼ਨ ਦੇ ਦੂਗਾ। ਤੇ ਜੇ ਉਹਨੇ ਡਿਨਾਈ ਕਰਤਾ ਤੇ ਉਹਨੂੰ ਲੱਗਿਆ ਕਿ ਨਹੀਂ ਇਹ ਝੂਠਾ ਬੰਦਾ,
ਤੇ ਫਿਰ ਉਹ ਉੱਤੇ ਇੱਕ ਇਮੀਗ੍ਰੇਸ਼ਨ ਜੱਜ ਕੋਲੋਂ ਇੱਕ ਰਿਵਿਊ ਕਰਾ ਸਕਦਾ। ਆਪਾਂ ਪਹਿਲਾਂ ਹੀ ਦੱਸਿਆ ਕਿ ਇਹ ਲਿਮਿਟਿਡ ਰਿਵਿਊ ਹੈ, ਜਿੱਦਾਂ ਆਪਾਂ ਸ਼੍ਰੀਲੰਕਨ ਜਿਹੜਾ ਕੇਸ ਵਿਜੇ ਕੁਮਾਰ ਜੀ ਵਾਲਾ ਜੀ। ਡਿਸਕਸ ਕੀਤਾ ਸੀਗਾ ਕਿ ਹੁਣ ਉੱਤੇ ਰਿਵਿਊ ਨਹੀਂ ਹੈਗਾ। ਤੇ ਹੂੰ ਮਤਲਬ ਹੁਣ ਇੱਕ ਜੱਜ ਕੋ ਜੇ ਥੱਲੋਂ ਫੇਲ ਕਰਤੇ ਬਿਆਨ ਉਹਨੇ ਅਸਾਈਲਮ ਆਫਿਸਰ ਨੇ, ਤੇ ਫਿਰ ਜੱਜ ਕੋ ਜਾ ਕੇ ਤੁਸੀਂ ਦੁਬਾਰਾ ਆਪਣੇ ਜਿਹੜੇ ਆ ਬਿਆਨ ਆਪਣੇ ਦੇ ਸਕਦੇ ਹੋ। ਤੇ ਜੇ ਇਮੀਗ੍ਰੇਸ਼ਨ ਜੱਜ ਨੇ ਤੁਹਾਨੂੰ ਪਾਸ ਕਰਤਾ ਤੇ ਫਿਰ ਤੁਸੀਂ ਜਿਹੜਾ ਰੈਗੂਲਰ ਜਿਹੜੀ ਰਿਮੂਵਲ ਪ੍ਰੋਸੀਡਿੰਗ ਆ ਇਮੀਗ੍ਰੇਸ਼ਨ ਕੋਰਟ ਸਿਸਟਮ ਚ ਆ ਜਾਂਦੇ ਹੋ। ਸੋ ਜੇ ਤੁਹਾਨੂੰ ਅਸਾਈਲਮ ਆਫਿਸਰ ਨੇ ਜਾਂ ਇਮੀਗ੍ਰੇਸ਼ਨ ਜੱਜ ਨੇ ਗ੍ਰਾਂਟ ਕਰਤੀ, ਤੇ ਫਿਰ ਤੁਹਾਨੂੰ ਉਹਨਾਂ ਨੇ ਜਿਹੜੀ ਆ ਹੁਣ ਆਪਾਂ ਐਕਸਪੀਡਾਈਟਡ ਰਿਮੂਵਲ ਦੀ ਗੱਲ ਕਰ ਰਹੇ ਸੀ ਕਿ ਛੇਤੀ ਛੇਤੀ ਰਿਮੂਵਲ ਕਰ ਦੇਣਾ। ਤੇ ਜੇ ਹੂੰ ਤੁਸੀਂ ਇਹ ਤੋਂ ਪਾਸ ਹੋ ਜਾਂਦੇ ਹੋ, ਫਿਰ ਤੁਸੀਂ ਜਿਹੜੀ ਰੈਗੂਲਰ ਜਿਹੜਾ ਕੋਰਟ ਸਿਸਟਮ ਹੈਗਾ EOIR ਦਾ ਜੀ। ਰਿਮੂਵਲ ਪ੍ਰੋਸੀਡਿੰਗਸ ਦੇ ਵਿੱਚ ਤੁਹਾਨੂੰ ਪਾ ਦਿੱਤਾ ਜਾਂਦਾ। ਹੂੰ ਜੀ। ਸੋ ਕ੍ਰੈਡੀਬਿਲਿਟੀ ਉਹਨਾਂ ਨੇ ਬੇਸਿਕਲੀ ਚੈੱਕ ਕਰਨੀ ਆ ਵੀ ਇਹ ਤੁਸੀਂ ਵਿਸ਼ਵਾਸ ਦਿਵਾਉਣਾ ਹੈ ਜਿਹੜਾ ਵੀ ਉਹ ਆਇਆ ਆ ਵੀ ਵਾਕਿਆ ਹੀ ਇਹਦੀਆਂ ਗੱਲਾਂ ਜਿਹੜੀਆਂ ਉਹ ਸੱਚੀਆਂ ਤੇ ਵਾਕਿਆ ਹੀ ਡਰ ਜਿਹੜਾ ਉਹ ਹੈਗਾ ਆ। ਸੋ ਇਹ ਤਾਂ ਹੋ ਗਿਆ ਜੀ ਕ੍ਰੈਡੀਬਲ ਫੇਅਰ। ਹੁਣ ਇਹ ਰੀਜ਼ਨੇਬਲ ਫੇਅਰ ਵੀ ਹਾਂ ਮਾੜਾ ਮੋਟਾ ਆ, ਇਹਦਾ ਮਤਲਬ ਸੁਣਨ ਨੂੰ ਤਾਂ ਇਦਾਂ ਦਾ ਲੱਗਦਾ ਹੈ, ਪਰ ਇਹ ਇੰਟਰਵਿਊ ਦਾ ਫਿਰ ਕੀ ਮਕਸਦ ਕੀ ਹੁੰਦਾ ਆ, ਇਹ ਉਹਦੇ ਨਾਲੋਂ ਫਰਕ ਕਿੱਦਾਂ ਆ, ਡਿਫਰੈਂਟ ਕੀ ਹੈ ਇਹਦੇ 'ਚ? ਸੋ ਪਹਿਲਾਂ ਤਾਂ ਇਹ ਹੈ ਕਿ ਰੀਜ਼ਨੇਬਲ ਫੇਅਰ ਇੰਟਰਵਿਊ ਕਿਹਨਾਂ ਦੇ ਲਈ ਹੈਗੀ, ਉਹ ਲੋਕਾਂ ਲਈ ਹੈਗੀ ਜਿਹੜੇ ਇੱਕ ਵਾਰੀ US ਤੋਂ ਜਿਹਨਾਂ ਨੂੰ ਆਲਰੇਡੀ ਡਿਪੋਰਟ ਕਰਤਾ ਸੀਗਾ, ਹਾਂ। ਰਿਮੂਵਲ ਲਾਤਾ, ਜਿੱਦਾਂ ਹੂੰ ਐਕਸਪੀਡਾਈਟ ਰਿਮੂਵਲ ਆ ਜਾਂ ਦੂਜਾ, ਉਹ ਬੰਦਾ ਕਹਿੰਦਾ ਮੈਂ ਫੇਰ ਦੁਬਾਰਾ ਪੰਗਾ ਲੈਣਾ, ਮੈਂ ਵਾਪਸ ਆਣਾ ਹੂੰ ਠੀਕ ਹੈ। ਉਹਦੇ ਲਈ। ਜਾਂ ਫਿਰ ਉਹ ਵਾਲਾ ਬੰਦਾ ਜਿਹਨੂੰ ਕਿ ਜਿੱਤੇ ਕੋਈ ਕ੍ਰਾਈਮ ਐਗਰਾਵੇਟਡ ਫੈਲਨੀ ਜਾਂ ਬਹੁਤ ਜ਼ਿਆਦਾ ਕ੍ਰਿਮੀਨਲ ਰੈਕਡ ਆ, ਜਿਹਨੂੰ ਕਿ ਅਸਾਈਲਮ ਮਿਲ ਨਹੀਂ ਸਕਦਾ ਕਿਉਂਕਿ ਅਸਾਈਲਮ ਦੀਆਂ ਵੀ ਰਿਕੁਆਇਰਮੈਂਟ ਹੁੰਦੀਆਂ ਹਨ। ਬਿਲਕੁਲ। ਹਾਂ ਹਾਂ। ਸੋ ਉਹਨੂੰ ਇਹ, ਜਿੱਦਾਂ ਆਪਾਂ ਪਹਿਲਾਂ ਦੱਸਿਆ ਕਿ ਐਕਸਪੀਡਾਈਟਡ ਰਿਮੂਵਲ ਚ ਪਾਉਂਦੇ ਸੀਗੇ ਜਿਹੜਾ ਨਾਰਮਲੀ ਪਹਿਲੀ ਵਾਰੀ ਬੰਦਾ ਹੁੰਦਾ, ਹੂੰ ਹੁਣ ਇਹ ਬੰਦੇ ਦਾ ਤਾਂ ਆਲਰੇਡੀ ਰਿਮੂਵਲ ਜਾਂ ਡੀਪੋਰਟੇਸ਼ਨ ਆਲਰੇਡੀ ਲੱਗ ਚੁੱਕੀ ਹੈ, ਹਨਾ। ਹੂੰ ਸੋ ਜਿੱਤੇ ਡੀਪੋਰਟੇਸ਼ਨ ਲੱਗੀ, ਉਹ ਦੁਬਾਰਾ ਜਦੋਂ ਐਂਟਰ ਕਰਦਾ ਅਮਰੀਕਾ ਦੇ ਵਿੱਚ, ਉਹਨੂੰ ਫਿਰ ਉਹ ਪਾਉਂਦੇ ਨੇ ਇੱਕ ਪ੍ਰੋਸੈਸ ਨੂੰ ਕਹਿੰਦੇ ਨੇ ਰੀਇਨਸਟੇਟਮੈਂਟ ਆਫ ਰਿਮੂਵਲ। ਤੇ ਪਹਿਲੇ ਵਾਲਾ ਹੋ ਗਿਆ ਐਕਸਪੀਡਾਈਟਡ ਰਿਮੂਵਲ ਕੀ ਛੇਤੀ ਛੇਤੀ ਭੇਜੋ, ਹੂੰ ਤੇ ਆ ਜਿਹੜਾ ਦੂਜਾ ਵਾਲਾ ਆ ਗਿਆ, ਇਹਦੇ ਵਿੱਚ ਆਲਰੇਡੀ ਰਿਮੂਵਲ ਲੱਗਾ ਹੋਇਆ ਬੰਦੇ ਦੇ ਖਿਲਾਫ। ਸੋ ਕਿਉਂਕਿ ਅਮਰੀਕਾ ਨੇ ਅਗੇਨ ਸਾਈਨ ਕੀਤਾ ਹੋਇਆ ਕਿ ਕਿਸੇ ਨੂੰ ਵਾਪਸ ਨਹੀਂ ਮੋੜਨਾ ਜਿਹੜਾ ਬੰਦਾ ਆ ਕੇ ਇੱਥੇ ਅਸਾਈਲਮ ਮੰਗਦਾ, ਤਾਂ ਕਰਕੇ ਕਿ ਏਦਾਂ ਹੀ ਸਿੱਧਾ ਹੀ ਨਾ ਆਫਿਸਰ ਉਹਨਾਂ ਨੂੰ ਮੂੰਹ ਚੱਕ ਕੇ ਵਾਪਸ ਮੁੜ ਜਾਣ, ਉਹਨਾਂ ਦੀ ਗੱਲ ਨਾ ਸੁਣਨ। ਉਹਨਾਂ ਨੇ ਇੱਕ ਨਵਾਂ ਪ੍ਰੋਸੈਸ ਬਣਾਇਆ, ਉਹਨੂੰ ਕਹਿੰਦੇ ਰੀਇਨਸਟੇਟਮੈਂਟ ਆਫ ਰਿਮੂਵਲ। ਸੋ ਇਹਦੇ ਵਿੱਚ ਆਪਣਾ ਸੇਮ ਜਿਹੜਾ ਪ੍ਰੋਸੈਸ ਆ, ਬਿਆਨ ਵਗੈਰਾ ਉਹਦੇ ਹੁੰਦੇ ਆ, ਪਰ ਇਹਦੇ ਵਿੱਚ ਜਿਹੜਾ ਸਟੈਂਡਰਡ ਆ ਉਹ ਜ਼ਿਆਦਾ ਰੀਜ਼ਨੇਬਲ, ਮਤਲਬ ਕਿ ਇਹਦਾ ਸਟੈਂਡਰਡ ਇਹਦਾ ਹਾਇਰ ਆ ਕਿ ਆਫਿਸਰ ਓ ਨੂੰ ਲੱਗਣਾ ਚਾਹੀਦਾ ਕਿ ਵਾਕਈ ਤੁਹਾਡੇ ਕੋਲ ਸਬੂਤ ਹੈਗਾ ਕਿ ਤੁਹਾਡੇ ਨਾਲ ਦੂਜੀ ਵਾਰੀ ਕੋਈ ਹੋਰ ਵੀ ਵੱਡਾ ਧੱਕਾ ਹੋਇਆ। ਹੂੰ ਡਿਫਰੈਂਸ ਇਹ ਹੈਗਾ ਕਿ ਜਿਹੜਾ ਪਹਿਲੀ ਵਾਰੀ ਬੰਦਾ ਆਉਂਦਾ ਉਹ ਅਸਾਈਲਮ ਫਾਈਲ ਕਰ ਸਕਦਾ ਹੁੰਦਾ, ਜਿਹੜਾ ਆਹ ਦੂਜੀ ਵਾਰੀ ਬੰਦਾ ਡੀਪੋਰਟ ਹੋਣ ਤੋਂ ਬਾਅਦ ਐਂਟਰ ਕਰਦਾ ਫੇਰ ਅਸਾਈਲਮ ਦੀ ਮੰਗ ਕਰਦਾ, ਉਹ ਬੰਦੇ ਨੂੰ ਸਿਰਫ ਵਿਦਹੋਲਡਿੰਗ ਆਫ ਰਿਮੂਵਲ ਜਾਂ ਡੈਫਰਲ ਆਫ ਰਿਮੂਵਲ ਮਿਲਦੀ ਹੈ। ਮਤਲਬ ਕਿ ਜੇ ਉਹ ਬੰਦੇ ਦਾ ਕੇਸ ਪਾਸ ਹੁੰਦਾ, ਉਹਨੂੰ ਗ੍ਰੀਨ ਕਾਰਡ ਨਹੀਂ ਮਿਲਣਾ, ਰਹਿਣ ਦੀ ਪਰਮਿਸ਼ਨ ਤੇ ਕੰਮ ਕਰ ਸਕਦਾ ਉਹ। ਸੋ ਇਹ ਮੁੱਖ ਤੌਰ ਤੇ ਡਿਫਰੈਂਸ ਆ, ਇੱਕ ਬ੍ਰਾਂਡ ਨਿਊ ਜਿਹੜਾ ਬੰਦਾ ਆਂਦਾ ਪਹਿਲਾਂ ਨਹੀਂ ਫਾਈਲ ਕੀਤਾ, ਜਾਂ ਇੱਕ ਜਿਹੜਾ ਡਿਪੋਰਟ ਹੋਇਆ ਬੰਦਾ ਆਂਦਾ। ਜੀ ਜੀ ਜੀ। ਸੋ ਅਬ ਤੁਸੀਂ ਦੱਸ ਰਹੇ ਸੀਗੇ ਵੀ 2004 ਤੋਂ ਲੈ ਕੇ ਸ਼ਾਇਦ 2019 ਤੱਕ ਇੱਕ ਵਿਸ਼ੇਸ਼ ਪ੍ਰੋਸੈਸ ਜਿਹੜਾ ਉਹ ਚੱਲਦਾ ਰਿਹਾ, 2019 ਤੋਂ ਬਾਅਦ ਦੇ ਵਿੱਚ ਚੇਂਜ ਹੋਇਆ। ਸੋ ਕੀ ਚੇਂਜਸ ਆਏ ਸੀਗੇ ਅਸਾਈਲਮ ਪ੍ਰੋਸੈਸ ਦੇ, ਜਿਹੜੇ ਬਾਰਡਰ ਦੇ ਉੱਤੇ ਜਿਹੜੀ ਸਕਰੀਨਿੰਗ ਹੁੰਦੀ ਸੀ ਸ਼ੁਰੂਆਤੀ ਦੌਰ ਦੇ ਉੱਤੇ, ਆਪਾਂ ਪਿਛਲੇ ਪ੍ਰਸ਼ਾਸਨ ਦੇ ਵਿੱਚ ਦੇਖਿਆ ਸੀ ਉਹ ਚੇਂਜਸ ਸੀਗੇ? ਜੀ ਸੋ ਜਿੱਦਾਂ ਕਿ ਪਤਾ ਸਾਰਿਆਂ ਨੂੰ ਕਿ ਟਰੰਪ ਨੇ ਆਪ ਤਾਂ ਵਿਆਹ ਕਰਾਇਆ ਇਮੀਗ੍ਰੈਂਟ ਦੇ ਨਾਲ, ਰਾਈਟ, ਉਹਦੀ ਜੀ। ਵਾਈਫ ਇਮੀਗ੍ਰੈਂਟ ਆ, ਤੇ ਆਪਣੇ ਜਿਹੜੇ ਉਹਦੇ ਹੋਟਲ ਸਾਰੇ ਉਹਦੇ ਵਿੱਚ ਵੀ ਇਮੀਗ੍ਰੈਂਟ ਵਰਕਰ ਲੱਗੇ, ਨਿਊਯਾਰਕ ਰਿਹਾ। ਸੋ ਇਦਾਂ ਨਹੀਂ ਸੀਗਾ ਕਿ ਉਹ ਬੰਦਾ ਇਮੀਗ੍ਰੈਂਟਸ ਦੇ ਅਗੇਂਸਟ ਸੀਗਾ, ਤੇ ਇਮੀਗ੍ਰੈਂਟਸ ਦੇ ਅਗੇਂਸਟ ਹੋਵੇ ਬੰਦਾ ਨਿਊਯਾਰਕ ਦੇ ਵਿੱਚ ਨਾ ਰਵੇ, ਕਿਉਂਕਿ ਇਹ ਜਿਹੜੀਆਂ ਸਟੇਟਸ ਆ, ਤੁਸੀਂ ਜਦੋਂ ਹੋਟਲ ਬਣਾਉਂਦੇ ਹੋ, ਇਦਾਂ ਦੇ ਪ੍ਰੋਜੈਕਟ ਕਰਦੇ ਹੋ, ਤੇ ਤੁਹਾਨੂੰ ਇਮੀਗ੍ਰੈਂਟ ਲੇਬਰ ਤੋਂ ਬਿਨਾਂ ਇਹ ਪ੍ਰੋਜੈਕਟ ਵਗੈਰਾ ਚੱਲ ਨਹੀਂ ਸਕਦੇ, ਹਨਾ। ਪਰ ਬਣਦੇ। ਇਹਨੇ ਕੀ ਸੀਗਾ ਕਿ ਇਹਦਾ ਕੋਈ ਪੋਲੀਟੀਕਲ ਫੈਮਿਲੀ ਤੋਂ ਨਹੀਂ ਸੀਗਾ, ਪੋਲੀਟੀਕਲ ਕਰੀਅਰ ਪੋਲੀਟੀਸ਼ੀਅਨ ਨਹੀਂ ਸੀਗਾ, ਇਹਦੇ ਕੋਲ ਕੋਈ ਹੋਰ ਚਾਰਾ ਨਹੀਂ ਸੀਗਾ। ਇਹ ਚਲਾਉਂਦਾ ਸੀਗਾ ਆਪਣਾ ਜਿੱਦਾਂ ਰਿਐਲਿਟੀ ਟੀਵੀ ਹੋਸਟ ਸੀਗਾ, ਤੇ ਇਹਨੂੰ ਥੋੜੀ ਜੀ ਉਹ ਚੀਜ਼ ਦਾ ਮਾਰ ਸੀਗਾ ਕਿ ਕਿੱਦਾਂ ਆਡੀਅנס ਨੂੰ ਕਿੱਦਾਂ ਪ੍ਰੇਰਿਤ ਕਰਨਾ, ਕਿੱਦਾਂ ਉਹਨਾਂ ਨੂੰ ਆਪਣੇ ਪਿੱਛੇ ਲਾਣਾ। ਸੋ ਇਹਦੀ ਜਿਹੜੀ ਐਂਟਰੀ ਪੁਆਇੰਟ ਸੀਗੀ, ਇਹਨੇ ਜਦੋਂ ਇਲੈਕਸ਼ਨ ਦੇ ਵਿੱਚ ਇਹਨੇ ਓਬਾਮਾ ਦਾ ਜਿਹੜਾ ਬਰਥ ਸਰਟੀਫਿਕੇਟ ਦਾ ਇਸ਼ੂ ਸੀਗਾ ਕਿ ਇਹ ਇੱਥੇ ਪੈਦਾ ਨਹੀਂ ਹੋਇਆ, ਇਹਦਾ ਚੈੱਕ ਕਰੋ, ਇਹ ਪ੍ਰੈਜ਼ੀਡੈਂਟ ਬਣਨਾ ਨਹੀਂ ਚਾਹੀਦਾ ਸੀਗਾ। ਤੇ ਉਹਨੇ ਕਾਫੀ ਜ਼ਿਆਦਾ ਰੌਲਾ ਪਾਇਆ ਜਦੋਂ ਆਲਰੇਡੀ ਓਬਾਮਾ ਪ੍ਰੈਜ਼ੀਡੈਂਟ ਸੀਗੇ। ਸੋ ਕਾਫੀ ਜ਼ਿਆਦਾ ਰੌਲਾ ਪਾਉਣ ਤੋਂ ਬਾਅਦ ਉਦਾਂ ਦੀ ਜਨਤਾ ਜਦੋਂ ਪਿੱਛੇ ਲੱਗ ਗਈ, ਉਹਨੂੰ ਲੱਗਿਆ ਕਿ ਇਹ ਤਾਂ ਆਡੀਅנס ਇਦਾਂ ਦੀ ਹੈਗੀ ਆ। ਫਿਰ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੇ ਬਾਕੀ ਰਿਪਬਲਿਕਨ ਸੀਗੇ ਉਹਨਾਂ 'ਚ ਵੀ ਰੇਟਿੰਗ ਵਗੈਰਾ ਵਧਣੀ ਸ਼ੁਰੂ ਹੋ ਗਈ, ਕਿਉਂਕਿ ਜ਼ਿਆਦਾ ਥੋੜਾ ਜਿਹੜਾ ਕਰੀਅਰ ਪੋਲੀਟੀਸ਼ੀਅਨ ਨਹੀਂ ਸੀਗਾ, ਉਹਦੇ ਕੋਲ ਲੂਜ਼ ਕਰਨ ਲਈ ਕੋਈ ਸੀਗਾ ਨਹੀਂ, ਉਦਾਂ ਹੀ ਬਿਲੀਅਨਰ ਸੀਗਾ। ਤੇ ਉਹਨੇ ਜਿਹੜਾ ਸੀਗਾ ਐਂਟੀ ਇਮੀਗ੍ਰੇਸ਼ਨ ਦਾ ਰੈਂਟ ਉਹਨੇ ਫੜ ਲਿਆ ਕਿ ਐਂਟੀ ਇਮੀਗ੍ਰੇਸ਼ਨ, ਕਿ ਇਮੀਗ੍ਰੈਂਟ ਏਦਾਂ, ਇਹ ਰੇਪਿਸਟ ਆ, ਇਹ ਡਰੱਗੀ ਆ, ਏਦਾਂ ਵਾ, ਸਾਡੇ ਸੁਸਾਇਟੀਆਂ ਨੂੰ ਨੁਕਸਾਨ ਪਹੁੰਚਾਉਂਦੇ ਆ, ਬਿਮਾਰੀਆਂ ਲੈ ਕੇ ਆਉਂਦੇ ਆ। ਸੋ
ਉਸ ਬੇਸ ਤੇ ਉਹ ਇਲੈਕਸ਼ਨ ਜਿੱਤ ਗਏ। ਹੁਣ ਮੁੱਦਾ ਕੋਈ ਐਡਾ ਵੱਡਾ ਸੀਗਾ ਨਹੀਂ, ਪਾਲਿਸੀ ਤੁਸੀਂ ਜਿੱਦਾਂ ਕਿਹਾ ਕਿ 2004 ਤੋਂ ਚੱਲ ਰਹੀ ਆ, ਬੁਸ਼ ਐਡਮਿਨਿਸਟ੍ਰੇਸ਼ਨਸ ਆਈਆਂ, ਰਿਪਬਲਿਕਨ ਐਡਮਿਨਿਸਟ੍ਰੇਸ਼ਨਸ ਆਈਆਂ, ਤੇ ਕਿਸੇ ਨੂੰ ਕੋਈ ਇੰਨਾ ਜ਼ਿਆਦਾ ਪ੍ਰੋਬਲਮ ਨਹੀਂ ਸੀਗੀ, ਮਤਲਬ ਕਿਸੇ ਵੀ ਬੰਦੇ ਨੇ ਚੇਂਜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਹੂੰ ਪਰ ਇਹਨੇ ਹੁਣ ਰੈਂਟ ਕੱਢਤਾ ਕਿ ਮੈਂ ਤਾਂ ਜੀ ਕੰਧ ਬਣਾ ਦੇਣੀ, ਮੈਂ ਤਾਂ ਇਦਾਂ ਕਰ ਦੇਣਾ। ਹੁਣ ਕੰਧ ਤਾਂ ਬਣਾਉਣੀ ਬੜੀ ਔਖੀ ਹੋ ਗਈ ਉੱਥੇ, ਹਨਾ, ਕੋਈ, ਕਿਉਂਕਿ ਉਹ ਕਿਹੜਾ ਸਿੱਧੀ ਸਿੱਧੀ ਲੈਂਡ ਆ, ਕਿਤੇ ਦਰਿਆ ਲੱਗ ਰਿਹਾ, ਕਿਤੇ ਕੁਛ ਲੱਗ ਹੂੰ ਰਿਹਾ। ਸੋ ਇਹਨੇ ਆ ਕੇ ਜੀ ਪਾਲਿਸੀ ਬਣਾਤੀ ਮੀਟਰਿੰਗ ਵਾਲੀ। ਮੀਟਰਿੰਗ ਦੇ ਵਿੱਚ ਇਹਨਾਂ ਨੇ ਕੀ ਕਿਹਾ ਕਿ April 2018 ਤੋਂ ਔਨਵਰਡਸ ਇਹਨੇ ਪਾਲਿਸੀਆਂ ਬਣਾਉਣੀ ਸ਼ੁਰੂ ਕਰਤੀਆਂ। ਪਹਿਲਾਂ ਇਹਨੇ ਕਿਹਾ ਕਿ ਮੀਟਰਿੰਗ ਕਰਾਂਗੇ ਕਿ ਤੁਸੀਂ ਉੱਥੇ ਮੈਕਸੀਕੋ ਦੇ ਵਿੱਚ ਹੀ ਰਹੋ, ਤੇ ਹੂੰ ਤੁਸੀਂ ਸਾਡੀ, ਤੁਹਾਨੂੰ ਆਪਣੀ ਲਿਸਟ ਤੇ ਤੁਹਾਡਾ ਨਾਮ ਲਿਖ ਲੈਣਾ। ਤੇ ਉਹਨਾਂ ਨੇ 4 ਉੱਥੇ ਦਫ਼ਤਰ ਉੱਥੇ ਬਣਾਤੇ ਇਮੀਗ੍ਰੇਸ਼ਨ ਕੋਰਟ ਟਾਈਪ, ਤੇ ਉਹਨੇ ਕਿਹਾ ਕਿ ਉੱਥੇ ਹੀ ਤੁਹਾਡਾ ਉਹ ਹੋਣਾ, ਤੇ ਤੁਹਾਨੂੰ US ਜਦੋਂ ਤੁਸੀਂ ਆਉਂਦੇ ਹੋ ਉੱਥੇ ਤੁਸੀਂ ਆ ਕੇ ਸਾਲਾ ਨਹੀਂ ਕਰਦੇ, ਤੁਸੀਂ ਬਾਰਡਰ ਤੇ ਜਿਹੜੀ ਹੈਗੀ ਆ ਉਹ ਵੇਟ ਕਰੋ। ਫਿਰ ਇਹਨਾਂ ਨੇ ਜੀ ਬਣਾਤੀ MPP, ਜਿਹਦੀ ਵੀ ਆਪਾਂ ਡਿਸਕਸ਼ਨ ਕੀਤੀ ਆ, ਮਾਈਗ੍ਰੈਂਟ ਪ੍ਰੋਟੈਕਸ਼ਨ ਪ੍ਰੋਟੋਕਾਲ। ਜੀ ਉਹਦੇ ਵਿੱਚ ਕੀ ਹੈਗਾ ਕਿ ਜਿਹੜੇ ਵੀ ਮਾਈਗ੍ਰੇਸ਼ਨ ਜਿਹੜੇ ਆਉਂਦੇ ਸੀਗੇ ਉਹਨਾਂ ਨੂੰ ਮੈਕਸੀਕੋ ਵਾਪਸ ਭੇਜ ਦਿੱਤਾ ਜਾਂਦਾ ਸੀਗਾ। ਉਹਨਾਂ ਨੂੰ ਕਹਿੰਦੇ ਕਿ ਜਦ ਤੱਕ ਤੁਹਾਡੀ ਆਹ ਜਿਹੜੇ ਚਾਰੋਂ ਆਪਾਂ ਇਮੀਗ੍ਰੇਸ਼ਨ ਕੋਡ ਬਣਾਇਆ ਟੈਂਪਰੇਰੀ ਬਾਰਡਰ ਤੇ, ਇੱਥੇ ਜਦ ਤੱਕ ਤੁਹਾਡੀ ਤਰੀਕ ਨਹੀਂ ਆਉਂਦੀ ਤੁਸੀਂ ਮੈਕਸੀਕੋ ਤੇ ਰਹਿ ਕੇ, ਉੱਥੇ ਰਹਿ ਕੇ ਵੇਟ ਕਰੋ। ਸੋ ਜਿਹੜਾ ਕ੍ਰੈਡੀਬਲ ਫੀਅਰ ਵਾਲਾ ਸੀਗਾ, ਰੀਜ਼ਨੇਬਲ ਫੀਅਰ ਵਾਲਾ ਪ੍ਰੋਸੈਸ ਸੀਗਾ, ਉਹ ਇਹਨਾਂ ਨੇ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਬਜਾਏ ਕੋਰਟ ਪ੍ਰੋਸੀਡਿੰਗ ਦੇ ਵਿੱਚ ਪਾਉਣ ਦੇ ਇੱਥੇ US ਦੇ ਵਿੱਚ ਛੱਡਣ ਤੋਂ, ਉਹਨਾਂ ਨੇ ਉਹਨਾਂ ਨੂੰ ਉੱਥੇ ਰੋਕਣਾ ਸ਼ੁਰੂ ਕਰ ਦਿੱਤਾ। ਜੀ ਤੇ ਫਿਰ ਹੂੰ 9th ਸਰਕਟ ਨੇ ਕਿਹਾ ਕਿ ਇਹ ਵਾਇਓਲੇਸ਼ਨ ਆ, ਤੇ ਇਹ ਫਿਰ ਜਿਹੜਾ ਸੁਪਰੀਮ ਕੋਰਟ ਨੇ ਉਦੋਂ ਕਿਹਾ ਕਿ ਇਹਨੂੰ ਹੋਲਡ ਤੇ ਕਰੋ, ਅਪੀਲ ਪ੍ਰੋਸੈਸ ਲਾਇਆ। ਤੇ ਹੁਣ ਰੀਸੈਂਟਲੀ ਸੁਪਰੀਮ ਕੋਰਟ ਨੇ ਕੀ ਕਿਹਾ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਗਲਤ ਆ, ਜਿਹੜਾ MPP ਆ ਉਹਨੂੰ ਦੁਬਾਰਾ ਤੁਸੀਂ ਲਾਗੂ ਕਰਨਾ ਸ਼ੁਰੂ ਕਰੋ। ਹੂੰ ਸੋ ਜਿਹੜਾ MPP ਜਦੋਂ ਲਾਗੂ ਹੁੰਦਾ ਉਦੋਂ ਫਿਰ ਕੀ ਆ ਕਿ ਕਾਫੀ ਸਾਰੇ ਜਿਹੜੇ ਲੋਕ ਆ ਉਹ ਮੈਕਸੀਕੋ 'ਚ ਟੰਗੇ ਰਹਿ ਜਾਂਦੇ ਆ। ਸੋ ਹੂੰ MPP ਦਾ ਤਾਂ ਹੁਣ ਸਾਨੂੰ ਕੋਵਿਡ ਤੋਂ ਬਾਅਦ ਹੀ ਪਤਾ ਚੱਲੂਗਾ ਕਿ ਕੀ ਹੋਣਾ ਤੇ ਕੀ ਨਹੀਂ ਹੋਣਾ। ਜੀ ਫਿਰ ਇਹਨਾਂ ਨੇ ਜੀ ਜੁਲਾਈ 2019 ਦੇ ਵਿੱਚ ਨਵਾਂ ਇੱਕ ਬੈਨ ਕਰਤਾ, ਥਰਡ ਕੰਟਰੀ ਜਿਹੜਾ ਟ੍ਰਾਂਜ਼ਿਟ ਬੈਨ ਸੀਗਾ। ਹੂੰ ਉਹ ਵੀ ਆਪਾਂ ਡਿਸਕਸ ਕੀਤਾ ਕਿ ਜਿਹੜਾ ਵੀ ਬੰਦਾ ਉਹ ਕਹਿੰਦੇ ਕਿ US ਮੈਕਸੀਕੋ ਬਾਰਡਰ ਰਾਹੀਂ ਆਂਦਾ, ਉਹ ਪਹਿਲਾਂ ਉਹਨੂੰ ਥੱਲੇ ਉਹਨੂੰ ਅਸਾਈਲਮ ਆਪਣਾ ਫਾਈਲ ਕਰਕੇ ਆਉਣਾ ਪੈਣਾ। ਹੂੰ ਸੋ ਇਹਦੇ ਵਿੱਚ ਉਹਨਾਂ ਨੇ ਟ੍ਰਾਂਜ਼ਿਟ ਬੈਨ ਕਰਕੇ ਬੜੇ ਜ਼ਿਆਦਾ ਲੋਕੀ ਇਹਨਾਂ ਨੇ ਰੋਕੇ। ਫਿਰ ਇਹਨਾਂ ਨੇ ਜਿਹੜਾ 9th ਸਰਕਟ ਨੇ ਕਿਹਾ ਕਿ ਨਹੀਂ, 9th ਸਰਕਟ ਜਿੱਦਾਂ ਰਿਲੇਟਿਵਲੀ ਰੀਜ਼ਨੇਬਲ ਆ, ਕੈਲੀਫੋਰਨੀਆ ਨੂੰ 9th ਸਰਕਟ ਹੀ ਲੱਗਦਾ, ਉਹਨਾਂ ਨੇ ਕਿਹਾ ਕਿ ਨਹੀਂ ਇਹ ਗਲਤ ਆ, ਤੁਸੀਂ ਇਦਾਂ ਰੋਕ ਨਹੀਂ ਸਕਦੇ। ਤੇ ਫਿਰ ਸੁਪਰੀਮ ਕੋਰਟ ਨੇ ਵੀ ਫਿਰ ਕਿਹਾ ਕਿ ਨਹੀਂ, ਥਰਡ ਕੰਟਰੀ ਟ੍ਰਾਂਜ਼ਿਟ ਬੈਨ ਜਿਹੜਾ ਹੈਗਾ ਇਲੀਗਲ ਹੈਗਾ। ਫਿਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਅਸਾਈਲਮ ਕੋਆਪਰੇਟਿਵ ਐਗਰੀਮੈਂਟ ਕਰ ਲਈ, ਜਿਹੜਾ ਸੇਫ ਥਰਡ ਕੰਟਰੀ ਰੂਲ। ਤੇ ਗੁਆਟੇਮਾਲਾ ਤੇ ਹੋਂਡੂਰਸ ਨੇ ਇਹਨਾਂ ਨੇ ਐਗਰੀਮੈਂਟ ਕਰ ਲਿਆ ਕਿ ਤੁਸੀਂ ਇਹਨਾਂ ਨੂੰ ਸ਼ੈਲਟਰ ਪ੍ਰੋਵਾਈਡ ਕਰ ਦਿਓ ਤਾਂ ਕਿ ਸਾਨੂੰ ਨਾ ਦੇਣਾ ਪਵੇ। ਹੂੰ ਸੋ ਜਿਹੜਾ ਟਰੰਪ ਸੀਗਾ ਉਹ ਤਾਂ ਇੱਥੇ ਚੱਲ ਗਿਆ। ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਆਈ, ਉਹਨੇ ਕਿਹਾ ਕਿ ਆਪਾਂ ਸਾਰਾ ਚੇਂਜ ਕਰ ਦੇਣਾ, ਆਪਾਂ ਡੀਪੋਰਟੇਸ਼ਨਾਂ ਰੋਕ ਦੇਣੀਆਂ। ਸੋ ਫਿਰ ਜਿਹੜੀਆਂ ਦੂਜੀਆਂ ਸਟੇਟ ਸੀਗੀਆਂ, ਟੈਕਸਸ ਹੋ ਗਈ, ਹੋਰ ਜਿਹੜੇ ਰਾਈਟ ਵਿੰਗ ਵਾਲੇ ਜਿਹੜੇ ਲੋਕ ਸੀਗੇ, ਉਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਜਿਹੜੀਆਂ ਵੀ ਪਾਲਿਸੀ ਸੀਗੀਆਂ ਆਪਾਂ ਦੇਖਿਆ ਉਹਨੂੰ ਚੈਲੰਜ ਕਰਨਾ ਸ਼ੁਰੂ ਕਰਤਾ। ਜਿੱਦਾਂ ਹੂੰ ਪਹਿਲਾਂ ਦੂਜਾ ਹੁੰਦਾ ਸੀ, ਟਰੰਪ ਦੀਆਂ ਨੂੰ ਚੈਲੰਜ ਕਰਦੇ ਸੀਗੇ, ਹੁਣ ਇਹ। ਸੋ ਹੁਣ ਜਿਹੜਾ ਟਰੂ ਸਿਚੁਏਸ਼ਨ ਇਹਦੀ ਇਹ ਹੈ ਕਿ ਜਿਹੜਾ 2019 ਤੋਂ ਪਹਿਲਾਂ ਹੁੰਦਾ ਸੀਗਾ ਰੀਜ਼ਨੇਬਲ ਫੀਅਰ, ਕ੍ਰੈਡੀਬਲ ਫੀਅਰ, ਹੋਣਾ ਉਦਾਂ ਹੀ ਚਾਹੀਦਾ ਹੈਗਾ। ਪਰ ਟਰੰਪ ਨੇ ਜਿਹੜੇ ਆਹ ਰੂਲ ਬਣਾਏ ਆ ਇਹਦੇ ਕਰਕੇ, ਤੇ ਜਿਹੜੇ ਕੋਵਿਡ ਕਰਕੇ ਜਿਹੜਾ CDC ਨੇ ਗਾਈਡਲਾਈਨਸ ਦਿੱਤੀਆਂ ਸੀ ਉਹਦੇ ਕਰਕੇ, ਜਿਹੜਾ ਬਾਰਡਰ ਦਾ ਫਿਊਚਰ ਅਜੇ ਕਲੀਅਰ ਨਹੀਂ ਹੈਗਾ। ਮਤਲਬ ਕਿ ਉਸ ਲੈਵਲ ਤੇ ਸਿੱਧੇ ਸਿੱਧੇ ਬੰਦਾ ਆ ਕੇ ਨਹੀਂ ਇਸ ਵੇਲੇ ਕਰ ਸਕਦਾ। ਅਜੇ ਹੂੰ ਵੀ ਜਿਹੜੀ ਉਹਦੀ ਅਨਸਰਟਨਿਟੀ ਉਹੀ ਹੈ ਕਿ ਕਿੱਧਰਲੇ ਪਾਸੇ ਪਾਲਿਸੀ ਲੀਨ ਹੋਣੀ ਆ, ਤੇ ਫਾਈਨਲ ਸੁਪਰੀਮ ਕੋਰਟ ਦੇ ਡਿਸੀਜਨ ਨੇ ਇਹ ਟੌਪਿਕਸ ਦੇ ਉੱਤੇ ਕੀ ਆਣੇ ਆ। ਜੇ ਤਾਂ ਇਹਨਾਂ ਨੇ ਬਾਰਡਰ ਖੁੱਲਾ ਰੱਖਣਾ, ਸੁਪਰੀਮ ਕੋਰਟ ਉਦਾਂ ਕਰੂਗੀ। ਪਰ ਜੇ ਸੁਪਰੀਮ ਕੋਰਟ ਨੇ ਸਹੀ ਡਿਸੀਜਨ ਨਾ ਦਿੱਤੇ ਤਾਂ ਅਸਾਈਲਮ ਕਾਫੀ ਜਿਹੜਾ ਹੈਗਾ ਰਿਸਟ੍ਰਿਕਟ ਹੋ ਜਾਣਾ। ਜੀ ਜੀ ਸੋ ਬੇਸਿਕਲੀ ਜਿੰਨੀ ਜਿਹੜੀ ਆਪਾਂ ਗੱਲ ਕਰਕੇ ਹਟੇ ਆ ਕ੍ਰੈਡੀਬਲ ਫੀਅਰ ਤੇ ਰੀਜ਼ਨੇਬਲ ਫੀਅਰ, ਉਹ ਹਾਲ ਦੀ ਘੜੀ ਹਵਾ ਦੇ ਵਿੱਚ ਹੀ ਨੇ, ਉਹਨਾਂ ਦੇ ਉੱਤੇ ਨਹੀਂ। ਸੋ ਕਿਤੇ ਨਾ ਕਿਤੇ ਇਹ ਜਿਹੜੀ ਪਾਲਿਸੀ ਆ ਫਿਰ ਉਹ ਤਾਂ ਲੋਕਾਂ ਨੂੰ ਜਾਣ ਬੁੱਝ ਕੇ ਬਾਰਡਰ ਟੱਪਣ ਦੇ ਲਈ ਪ੍ਰੇਰਿਤ ਕਰ ਰਹੀ ਹੈ, ਵੀ ਰਾਦਰ ਦੈਨ ਸਿੱਧਾ ਕਿ ਜਿਹੜੇ ਮੁਲਾਜ਼ਮਾਂ ਦੇ ਕੋਲ ਜਿਹੜੀ ਉਹ ਜਾਣ ਦੀ ਬਜਾਏ ਉਹ ਕਹਿੰਦੇ ਆ ਵੀ ਫਿਰ ਆਪਾਂ ਟੱਪ ਕੇ ਹੀ ਚਲ ਜਾਂਦੇ ਅੰਦਰਲੇ ਪਾਸੇ। ਜੀ ਕਰਦੀ ਤਾਂ ਸੀਗੀ, ਪਰ ਹੁਣ ਜਦੋਂ ਜੇ ਉਹਨਾਂ ਨੇ ਕਹਿ ਹੀ ਦਿੱਤਾ ਕਿ ਥਰਡ ਕੰਟਰੀ ਟ੍ਰਾਂਜ਼ਿਟ ਬੈਨ, ਕਿ ਜੇ ਉਹ ਵਾਲੀ ਹੁਣ ਤਾਂ ਚਲੋ ਓਵਰਟਰਨ ਕਰਤੀ ਉਹਨਾਂ ਨੇ, ਪਰ ਜੇ ਮੰਨ ਲਓ ਕਿ ਉਹਨਾਂ ਨੇ ਉਹ ਪਾਲਿਸੀ ਲਾਈ, ਫਿਰ ਤਾਂ ਇਹ ਹੈ ਕਿ ਸਾਰੇ ਬੰਦੇ ਮੈਕਸੀਕੋ ਰਾਹੀਂ ਆਉਂਦੇ ਆ ਤਕਰੀਬਨ। ਯਾ ਭਾਵੇਂ ਤੁਸੀਂ ਅੰਦਰ ਆ ਵੀ ਗਏ, ਅਸਾਈਲਮ ਲਾ ਹੂੰ ਵੀ ਦਿੱਤਾ, ਤੁਹਾਡਾ ਕੋਈ ਫਾਇਦਾ ਨਹੀਂ ਹੋਣਾ। ਉਹਨਾਂ ਨੇ ਫਾਇਦਾ ਕਹਿਣਾ ਕਿ ਨਹੀਂ। ਉੱਥੇ ਕਿਉਂ ਨਹੀਂ ਤੁਸੀਂ ਲਾਇਆ, ਰਾਈਟ। ਯਾ ਹੁਣ ਏਦਾਂ ਕਿ ਇੱਕ ਬੰਦਾ ਜਿਹੜਾ ਆ ਗਿਆ ਸੀ ਸਹੀ ਤਰੀਕੇ ਨਾਲ, ਉਹਨੇ ਅਸਾਈਲਮ ਲਾਇਆ, ਪਰ ਹੁਣ 4 ਸਾਲ ਬਾਅਦ ਫੇਰ ਟਰੰਪ ਵਾਪਸ ਆ ਜਾਵੇ, ਫੇਰ ਜਿਹੜੀ ਦੁਬਾਰਾ ਉਹ ਪਾਲਿਸੀ ਬਣ ਜਾਵੇ, ਫਿਰ ਜਿਹੜੇ, ਸੋ ਉਹੀ ਹੈ ਕਿ ਇਹ ਡਿਪੈਂਡ ਕਰਦਾ ਕਿ ਕਿਹਦੇ ਪ੍ਰਸ਼ਾਸਨ ਦੇ ਵਿੱਚ ਕਿਹੜੇ ਜੱਜ ਮੋਰੇ ਕਦੋਂ ਤੁਹਾਡੀ ਤਰੀਕ ਆ। ਜੀ ਜੀ ਸੋ ਕੋਵਿਡ-19 ਕਰਕੇ ਵੀ ਜਿੱਦਾਂ ਤੁਸੀਂ ਦੱਸਿਆ ਵੀ ਕਾਫੀ ਜਿਹੜੇ ਚੇਂਜਸ ਅਸਾਈਲਮ ਪ੍ਰੋਸੈਸ ਦੇ ਵਿੱਚ ਆਏ ਆ। ਜੀ ਬਿਲਕੁਲ। ਸੋ CDC ਨੇ, ਸੈਂਟਰ ਆਫ ਡਿਜ਼ੀਜ਼ ਕੰਟਰੋਲ ਨੇ ਕਹਿਤਾ ਕਿ ਕੋਈ ਵੀ ਇਦਾਂ ਦਾ ਬੰਦਾ ਨਹੀਂ ਅੰਦਰ ਆਉਣ ਦੇਣਾ ਜਿਹੜਾ ਕਿ ਕਰੋਨਾ ਵਾਇਰਸ ਇੰਪੈਕਟਡ ਏਰੀਆ 'ਚੋਂ ਆਉਂਦਾ। ਸੋ ਟਰੰਪ ਐਡਮਿਨਿਸਟ੍ਰੇਸ਼ਨ ਇਹਨੂੰ
ਉਹ ਜਿਹੜੀ ਪੁਰਾਣੀ ਦਫਾਧਾਰਾ ਸੀਗੀ ਟਾਈਟਲ 42B ਐਕਸਪਲਸ਼ਨ, ਉਹਨੂੰ ਯੂਜ਼ ਕਰਕੇ ਕਾਫੀ ਜਿਹੜੇ ਲੋਕੀ ਸੀਗੇ ਉਹਨਾਂ ਨੂੰ ਕਿਹਾ ਕਿ ਕਰੋਨਾ ਵਾਇਰਸ ਦੀ ਆੜ ਦੇ ਵਿੱਚ ਉਹਨਾਂ ਦਾ ਕੋਈ ਕ੍ਰੈਡੀਬਲ ਫੇਅਰ ਨਹੀਂ, ਕੋਈ ਰੀਜ਼ਨੇਬਲ ਫੇਅਰ ਨਹੀਂ, ਸਿੱਧਾ ਹੀ ਉਹਨਾਂ ਨੂੰ ਉੱਥੋਂ ਬਾਰਡਰ ਤੋਂ ਹੀ ਜਿੱਦਾਂ ਵਾਪਸ ਭੇਜਤਾ ਜਾਂ ਉੱਥੇ ਰੋਕ ਕੇ ਰੱਖਿਆ। ਸੋ ਜਦੋਂ ਬਾਈਡਨ ਨੂੰ ਨਹੀਂ ਆਏ, ਬਾਈਡਨ ਨੇ ਕਿਹਾ ਕਿ ਬੜਾ ਕ੍ਰਿਟੀਸਾਈਜ਼ ਕੀਤਾ ਕਿ ਤੁਹਾਨੂੰ ਏਦਾਂ ਨਹੀਂ ਕਰਨਾ ਚਾਹੀਦਾ, ਪਰ ਜਦੋਂ ਬਾਈਡਨ ਦੀ ਸਰਕਾਰ ਆ ਗਈ ਤੇ ਫਿਰ ਉਹ ਆਪ ਉਹਦੇ ਵਿੱਚ ਫਸ ਗਏ ਕਿ ਉਹਨਾਂ ਨੂੰ ਰਿਅਲਾਈਜ਼ ਹੋਇਆ ਕਿ ਜਿਹੜੀ CDC ਦੀ ਜਿਹੜੇ ਡਾਇਰੈਕਟਿਵ ਹੈਗੇ US ਹੈਲਥ ਦੇ ਕੰਸਰਨਿੰਗ, ਇਹਨੂੰ ਇਹ ਵੀ ਬਾਈਪਾਸ ਨਹੀਂ ਕਰ ਸਕਦੇ। ਸੋ ਇਹਦੇ ਕਰਕੇ ਜਿਹੜੇ ਬਾਈਡਨ ਸੀਗੇ, ਕਮਲਾ ਹੈਰਿਸ ਸੀਗੇ, ਉਹ ਆਪ ਬਹੁਤ ਕ੍ਰਿਟਿਸਿਜ਼ਮ ਚ ਆਏ ਕਿ ਹੁਣ ਇਹਨੂੰ ਇਹ ਲਾ ਤਾਂ ਟਰੰਪ ਨੇ ਦਿੱਤੀਆਂ, ਹੁਣ ਇਹਨੂੰ ਖੋਲੀਏ ਕਿੱਦਾਂ, ਇਹ ਬਹੁਤ ਪਚੀਦਾ ਜਿੱਦਾਂ ਹੋ ਗਿਆ। ਸੋ ਉਹਨਾਂ ਨੇ ਛੋਟੇ ਮੋਟੇ ਜਿੱਦਾਂ ਐਕਸੈਪਸ਼ਨ ਬਣਾਈਆਂ ਕਿ ਜਿਹੜਾ ਬੱਚਿਆਂ ਨਾਲ ਆਇਆ ਜਾਂ ਜਿਹੜਾ ਮਾਈਨਰ ਆਇਆ ਜਾਂ ਫੈਮਿਲੀ ਆਈ ਆ ਉਹਨੂੰ ਆਪਾਂ ਅੰਦਰ ਆਉਣ ਦੇਣਾ ਹੌਲੀ ਹੌਲੀ ਕਰਕੇ। ਤੇ ਪਰ ਜਿੱਦਾਂ ਜੇਲਾਂ ਵੀ ਇਹਨਾਂ ਨੇ ਇੰਨਾ ਇਨਟੇਕ ਨਹੀਂ ਕਰ ਸਕਦੀਆਂ, ਸੋ ਉੱਥੇ ਕਰੋਨਾ ਵਾਇਰਸ ਦੀ ਆੜ ਦੇ ਵਿੱਚ ਵੀ ਕਾਫੀ ਜਿਹੜਾ ਅਸਾਈਲਮ ਉਹ ਰਿਸਟ੍ਰਿਕਟ ਕੀਤਾ ਗਿਆ। ਜੀ ਜੀ ਬਿਲਕੁਲ, ਪ੍ਰੋਸੈਸ ਤਾਂ ਹੋਣਾ ਹੀ ਹੈ ਜੀ ਚੇਂਜ। ਹੁਣ ਇੱਕ ਪਾਸੇ ਕਹਿੰਦੇ ਵੀ CDC ਦੀਆਂ ਮੰਨੋ ਤੇ ਹੁਣ ਆਪ ਨਾ ਮੰਨਣ ਤਾਂ ਫਿਰ ਹਿਪੋਕਰੇਟ ਲੱਗਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਸਾਹਮਣੇ ਆ। ਸੋ ਪੇਚੀਦੇ ਮਸਲੇ ਜਿਹੜੇ ਇਸ ਟਾਈਮ ਬਣੇ ਆ। ਸੋ ਇਹ ਦੇਖੋ ਸਰੋਤਿਓ, ਅੱਜ ਆਪਾਂ ਤੁਹਾਡੀਆਂ ਕਾਲਸ ਨਹੀਂ ਜਿਹੜੀਆਂ ਉਹ ਲੈ ਸਕਾਂਗੇ। ਸੋ ਅੱਜ ਤੁਹਾਨੂੰ ਓਵਰਆਲ ਅਸੀਂ ਇੱਕ ਬਰੋਡ ਜਿਹਾ ਜਿਹੜਾ ਉਹ ਦੱਸਿਆ ਵੀ ਅਸਾਈਲਮ ਦਾ ਪ੍ਰੋਸੈਸ ਕੀ ਆ, ਪੋਲਿਸੀਜ਼ ਦੇ ਕਿੱਦਾਂ ਦੀਆਂ ਪਹਿਲੋਂ ਪੋਲਿਸੀਜ਼ ਸੀ, ਹੁਣ ਪੋਲਿਸੀਜ਼ ਦੇ ਵਿੱਚ ਜਿਹੜਾ ਆ ਉਹ ਕੀ ਚੇਂਜ ਜਿਹੜਾ ਹੋ ਰਿਹਾ ਆ। ਆਈ ਥਿੰਕ ਅਟਰਨੀ ਟਿਰਕੀਅਨ ਜੀ, ਆਪਾਂ ਫਿਰ ਨੈਕਸਟ ਟਾਈਮ ਜਿਹੜਾ ਉਹ ਫਿਰ ਆਪਾਂ ਇਸ ਦੀ ਹੋਰ ਡੀਟੇਲ ਦੇ ਵਿੱਚ ਜਾਵਾਂਗੇ। ਇਹ ਪ੍ਰੋਸੈਸ ਨੂੰ ਕਿੰਨਾ ਸਮਾਂ ਲੱਗਦਾ ਆ, ਕਿਹੜੇ ਕਿਹੜੇ ਜਿਹੜੇ ਉਹ ਆ, ਕਿਹੜੇ ਫਾਰਮਸ ਹੁੰਦੇ ਆ, ਕੀ ਜਿਹੜੀਆਂ ਆ ਐਪਲੀਕੇਸ਼ਨ ਪ੍ਰੋਸੈਸ ਜਿਹੜੀ ਉਹ ਕਿੱਧਰ ਨੂੰ ਹੋਣੀ, ਕਿਵੇਂ ਹੋਣੀ ਆ। ਸੋ ਆਪਾਂ ਫਿਰ ਉਹ ਨੈਕਸਟ ਟਾਈਮ ਆਪਾਂ ਨੈਕਸਟ ਐਪੀਸੋਡ ਦੇ ਵਿੱਚ ਫਿਰ ਉਸ ਨੂੰ ਆਪਾਂ ਕੰਟੀਨਿਊ ਕਰੀਏ। ਜੀ ਬਿਲਕੁਲ ਜੀ। ਸੋ ਬਿਲਕੁਲ ਸਰੋਤਿਓ, ਅੱਜ ਤੁਹਾਨੂੰ ਅਸੀਂ ਉੱਤੋਂ ਅਸਾਈਲਮ ਦੇ ਬਾਰੇ ਜਿਹੜਾ ਉਹ ਦੱਸਿਆ ਆ, ਕਿੱਦਾਂ ਪਾਲਿਸੀਜ਼ ਬਣੀਆਂ ਤੇ ਮੌਜੂਦਾ ਤੌਰ ਦੇ ਉੱਤੇ ਕੀ ਪਾਲਿਸੀਜ਼ ਜਿਹੜੀਆਂ ਉਹ ਚੱਲ ਰਹੀਆਂ ਨੇ। ਸੋ ਨੈਕਸਟ ਟਾਈਮ ਆਪਾਂ ਹੋਰ ਇਸ ਦੀ ਡੀਟੇਲ ਦੇ ਵਿੱਚ ਜਾਣਾ ਆ। ਸੋ ਇਹ ਅਸਾਈਲਮ ਪ੍ਰੋਸੈਸ ਇਨਫੋਰਮੇਸ਼ਨ ਦੀ ਸੀਰੀਜ਼ ਵਿਸ਼ੇਸ਼ ਤੌਰ ਦੇ ਉੱਤੇ ਹੁਣ ਪੰਜਾਬੀ ਰੇਡੀਓ USA ਦੇ ਤੋਂ ਅੱਜ ਤੋਂ ਜਿਹੜੀ ਉਹ ਸ਼ੁਰੂ ਆ। ਸੋ ਮਲਟੀਪਲ ਜਿਹੜੇ ਐਪੀਸੋਡਸ ਆ ਉਸ ਦੇ ਵਿੱਚ ਇਸ ਨੂੰ ਆਪਾਂ ਕੰਪਲੀਟ ਕਰਾਂਗੇ। ਅਗਲੀ ਵਾਰੀ ਫਿਰ ਅਸਾਈਲਮ ਦੇ ਹੀ ਇਸੇ ਹੀ ਟੌਪਿਕ ਨੂੰ ਆਪਾਂ ਜਿਹੜਾ ਉਹ ਕੰਟੀਨਿਊ ਜਿਹੜਾ ਉਹ ਰੱਖਾਂਗੇ। ਤੇ ਅਟਰਨੀ ਟਿਰਕੀਆਣਾ ਦਾ ਅਸੀਂ ਬਹੁਤ ਬਹੁਤ ਜਿਹੜਾ ਉਹ ਧੰਨਵਾਦ ਕਰਦੇ ਹਾਂ। ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਮਿਲਦੇ ਹਾਂ ਜੀ ਫਿਰ ਨੈਕਸਟ ਟਾਈਮ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਅਗਲੀ ਵਾਰ ਤੱਕ ਲਈ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।